ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਅਪ੍ਰੈਲ 2026 25 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਵੱਲੋਂ। ਸੋ ਇਹ ਸਾਡੇ ਪੱਕੇ ਸਪੋਰਟਰ ਨੇ, ਪੱਕੇ ਵਿਊਅਰ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਧਰਤੀ ਤੇ ਲਗਭਗ 200 ਮੁਲਕਾਂ ਵਿੱਚ ਵਸਦੇ 8 ਬਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਵਕਤੀ ਤੌਰ ਤੇ ਸੁੱਖ ਦਾ ਸਾਹ ਲਿਆ, ਜਦੋਂ ਕਿ ਅਮਰੀਕਾ ਤੇ ਈਰਾਨ ਦੋਵਾਂ ਮੁਲਕਾਂ ਨੇ ਪਾਕਿਸਤਾਨ ਦੀ ਵਿਚੋਲਗੀ ਤਹਿਤ 15 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ, ਜਿਸ ਦੌਰਾਨ ਗੱਲਬਾਤ ਰਾਹੀਂ ਕਿਸੇ ਪੱਕੇ ਸਮਝੌਤੇ ਤੇ ਪਹੁੰਚਿਆ ਜਾਵੇਗਾ। ਯਾਦ ਰਹੇ, ਪ੍ਰੈਜ਼ੀਡੈਂਟ ਟਰੰਪ ਵੱਲੋਂ ਦਿੱਤੀ ਡੈਡਲਾਈਨ ਮੁਤਾਬਕ ਅੱਜ ਸ਼ਾਮ 8 ਵਜੇ ਤੋਂ ਈਰਾਨ ਨੂੰ ਮੁਕੰਮਲ ਤੌਰ ਤੇ ਤਬਾਹੀ ਵੱਲ ਧੱਕਿਆ ਜਾਣਾ ਸੀ। ਇਸ ਕਦਮ ਜਿਹੜਾ ਇਹ ਕਦਮ ਹੈ ਇਹ ਨਿਊਕਲੀਅਰ ਹਥਿਆਰਾਂ ਦੇ ਇਸਤੇਮਾਲ ਵੱਲ ਇਸ਼ਾਰਾ ਕਰਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਆਪਣੇ ਵੀਰ ਗੋਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਹਰ ਮਹੀਨੇ ਇੱਕ ਸਪਾਂਸਰਸ਼ਿਪ ਪੱਕੀ ਹੈ। ਸਾਲ ਪਹਿਲਾਂ ਉਹਨਾਂ ਵੱਲੋਂ ਕਮਿਟਮੈਂਟ ਹੁੰਦੀ ਹੈ। ਸਰ ਗੋਵਿੰਦਰ ਸਿੰਘ ਸਾਡੇ ਸਾਥੀ ਵੀ, ਸਹਿਯੋਗੀ ਵੀ ਔਰ ਹੌਸਲਾ ਦੇਣ ਵਾਲੇ ਵੀਰ ਵੀ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ ਸਾਂਝ ਬੜੀ ਪੁਰਾਣੀ ਸੀ। ਪੰਜਾਬ ਹੁੰਦਿਆਂ ਹੀ ਜਦੋਂ ਕਿ ਡਾਕਟਰ ਸਾਹਿਬ ਆਪਣੇ ਵੈਟਰਨੇਰੀਅਨ ਸਨ, ਪੜ੍ਹਾਈ ਕਰਦੇ ਸਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਔਰ ਉਦੋਂ ਤੋਂ ਲੈ ਕੇ ਜਦੋਂ ਡਾਕਟਰ ਸਾਹਿਬ ਅਮਰੀਕਾ ਆਏ ਔਰ ਫਿਰ ਗੋਵਿੰਦਰ ਸਿੰਘ ਹੋਰਾਂ ਦੇ ਨਾਲ ਵੀ ਉਹਨਾਂ ਦੇ ਕਾਰੋਬਾਰ ਦੇ ਵਿੱਚ ਵੀ ਨਾਲ ਸਹਿਯੋਗੀ ਸਨ। ਔਰ ਜਦੋਂ ਸਿੱਖੀ ਵੱਲ, ਅੰਮ੍ਰਿਤਧਾਰੀ ਜੀਵਨ ਵੱਲ ਪੈਰ ਪਾਇਆ ਫਿਰ ਵੀ ਟੁਗੈਦਰਨੈਸ। ਔਰ ਗੋਵਿੰਦਰ ਸਿੰਘ ਹੋਰੀ ਹਮੇਸ਼ਾ ਇਹ ਕਹਿੰਦੇ ਨੇ ਕਿ ਭਾਈ ਉਹਨਾਂ ਦੀ ਸੰਗਤ ਨੇ ਸਾਨੂੰ ਬੰਦੇ ਬਣਾ ਦਿੱਤਾ, ਨਹੀਂ ਤਾਂ ਪਤਾ ਨਹੀਂ ਕਿੱਥੇ ਪੀ ਪੂ ਕੇ ਡਿੱਗੇ ਹੋਣਾ ਸੀ। ਸੋ ਇਹ ਜ਼ਿੰਦਗੀ ਦੇ ਜਿਹੜੇ ਕੁਛ ਪੜਾਅ ਹੁੰਦੇ ਨੇ ਔਰ ਇਹ ਜਿਹੜੀਆਂ ਜ਼ਿੰਦਗੀ 'ਚ ਰਸਕ ਸ਼ਖਸੀਅਤਾਂ ਮਿਲਦੀਆਂ ਨੇ, ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ, ਇੱਕ ਸੁਰੱਖਿਆ, ਇੱਕ ਪਿਆਰ ਭਰ ਦਿੰਦੀਆਂ ਨੇ, ਇਹ ਡੈਸਟਿਨਡ ਹੁੰਦਾ ਹੈ। ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਬੀਜ ਪਿਆ ਹੁੰਦਾ ਅੰਦਰ। ਜਿਹੜੇ ਲੋਕ ਇੱਕਦਮ ਆਪਣਾ ਕਾਂਟਾ ਬਦਲਦੇ ਨੇ, ਲਾਈਫ ਸਟਾਈਲ ਬਦਲਦੇ ਨੇ ਔਰ ਸਚਿਆਰੇ ਹੋ ਕੇ ਨਿਬੜਦੇ ਨੇ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਜੀਵਨ ਸਟਾਈਲ ਜੀ ਰਹੇ ਹੁੰਦੇ ਉਦੋਂ ਵੀ ਉਹ ਚੰਗੇ ਨੇ। ਲੇਕਿਨ ਮਾੜੀਆਂ ਜਿਹੜੀਆਂ ਸੰਗਤਾਂ, ਸੋਭਤਾਂ, ਜਾਂ ਕਈ ਵਾਰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਵੀ ਚੰਗੇ ਤੇ ਮਾੜੇ 'ਚ ਫਰਕ ਕੀ ਹੈ। ਇੱਕ ਕਲਚਰ ਦਾ ਇੰਪੈਕਟ ਹੁੰਦਾ।
ਪਰ ਜਦੋਂ ਉਹ ਬੀਜ ਪਿਆ ਹੁੰਦਾ ਹੈ, ਪਰ ਜਦੋਂ ਕੋਈ ਭਲਾ ਪੁਰਖ, ਚੰਗਾ ਪੁਰਖ, ਪਿਆਰਾ ਪੁਰਖ, ਸੱਜਣ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਦਾ ਹੈ, ਤੇ ਉਹ ਜਿਹੜਾ ਅੰਦਰ ਪਿਆ ਹੋਇਆ ਬੀਜ ਹੈ ਉਹ ਅੰਕਰ ਜਰਮੀਨੇਟ ਕਰਨਾ ਸ਼ੁਰੂ ਕਰ ਦਿੰਦਾ। ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਔਰ ਮੈਂ ਇਹ ਸਮਝਦਾ ਕਿ ਵੀ ਇਹ ਜਿਸ ਕਿਸਮ ਦਾ ਫੇਰ ਸਾਡਾ ਸਾਰਿਆਂ ਦਾ ਹੀ ਸਾਥ ਬਣਿਆ, ਭਾਈ ਗੁਰਦੇਵ ਸਿੰਘ ਜਿਹੜੇ ਉਹ ਵੀ ਡਾਕਟਰ ਸਾਹਿਬ ਨੂੰ ਉੱਥੋਂ ਜਾਣਦੇ ਸਨ, ਔਰ ਇੱਥੇ ਇਹ ਮੇਰੇ ਲਈ ਵੀ ਇੱਕ ਜਿੱਥੇ ਪੰਥਕ ਪਰਿਵਾਰ ਦੇ ਤੌਰ ਤੇ ਅਸੀਂ ਇਸ ਸਫ਼ਰ ਨੂੰ 90s ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਵੱਲ ਟੁਗੈਦਰਨੈਸ ਦੇ ਨਾਲ ਤੁਰੇ, ਉੱਥੇ ਇਹ ਸਾਂਝਾਂ ਹੋਰ ਵੀ ਮਜ਼ਬੂਤ ਪਰਿਵਾਰਕ ਤੌਰ ਦੇ ਉੱਤੇ ਵੀ, ਔਰ ਅੱਗੋਂ ਬੱਚਿਆਂ ਦਾ ਵੀ, ਜਿਵੇਂ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਬੇਟਾ ਬੇਟੀ ਉਹ ਵੀ ਇਸ ਰਸਤੇ ਤੇ ਕੈਂਪ 'ਚ ਹੁੰਦੇ ਆ, ਉਹਨਾਂ ਦਾ ਬੇਟਾ ਜਗਮੀਤ ਸਿੰਘ ਪੂਰਾ ਜਿਹੜਾ ਉਹ ਖਾੜਕੂ ਸੁਰ, ਔਰ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਭਰਾਤਾ ਵੀ ਇਸ ਸੰਘਰਸ਼ ਦੇ ਵਿੱਚ ਖਾਲਿਸਤਾਨ ਦੇ ਸ਼ਹੀਦ ਹੋਏ ਨੇ। ਔਰ ਅਨਫੋਰਚੂਨੇਟਲੀ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਤੁਰ ਜਾਣਾ ਉਹਨੇ ਇੱਕ ਵਾਇਡ ਦਿੱਤਾ ਹੈ, ਕਿਉਂਕਿ TV 84 ਉਹਨਾਂ ਦਾ ਬ੍ਰੇਨ ਚਾਈਲਡ, ਉਹਨਾਂ ਦੀ ਮਿਹਨਤ ਅਸੀਂ ਤਾਂ ਚਲੋ ਨਾਲ ਲੱਗੇ ਆ ਕੇ, ਲੇਕਿਨ ਉਹਨਾਂ ਨੇ ਇਸ ਦੇ ਲਈ ਬਹੁਤ ਘਾਲਣਾ ਘਾਲੀ, ਔਰ ਉਹਨਾਂ ਦਾ ਹਮੇਸ਼ਾ ਹੀ ਇਹ ਸੁਪਨਾ ਵੀ ਸੀ, ਔਰ ਜਦੋਂ ਸ਼ੁਰੂਆਤ ਵੀ ਹੋਈ ਤੇ ਹਾਲਾਂ ਬੜੀਆਂ ਮੁਸ਼ਕਿਲਾਂ ਸੀ, ਤੇ ਉਹਨਾਂ ਨੇ ਇੱਕ ਵਾਰੀ ਸਾਰਿਆਂ 'ਚ ਕਿਹਾ, ਔਰ ਜਦੋਂ ਇੱਥੇ ਵੀ ਸਾਡੀ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਵਿੱਚ ਪਹਿਲਾ ਫੰਡ ਰੇਜ਼ਿੰਗ ਬੈਂਕਟ ਹੋਇਆ, ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਂ ਇਹ ਏਮ ਲੈ ਕੇ ਚੱਲੇ ਹਾਂ ਕਿ ਇਹ TV 84 ਨਾ ਸਿਰਫ ਖਾਲਿਸਤਾਨ ਦੇ ਸੰਘਰਸ਼ ਤੱਕ, ਸੰਘਰਸ਼ ਦੀ ਕਾਮਯਾਬੀ ਤੱਕ ਹੋਏਗਾ, ਇਹ ਸਾਡੇ ਮੁਲਕ ਦਾ ਅਲ ਜਜ਼ੀਰਾ ਬਣੇਗਾ। ਔਰ ਮੈਂ ਸਮਝਦਾ ਵੀ ਇਹੀ ਜਿਹੜੀ ਉਹਨਾਂ ਦੀ ਚਾਹਨਾ ਵੀ ਸੀ, ਇਸ ਦੇ ਲਈ ਉਹਨਾਂ ਨੇ ਮਿਹਨਤ ਵੀ ਕੀਤੀ। ਠੀਕ ਹੈ, ਅਸੀਂ ਨਿਰਾਸ਼ਤਾ ਵੱਲ ਵੀ ਹੁੰਦੇ ਹਾਂ ਕਈ ਵਾਰ, ਜਦੋਂ ਜਿਨ੍ਹਾਂ ਦੇ ਉੱਤੇ ਮਾਣ ਹੁੰਦਾ ਹੈ ਉਹੀ ਜਿਹੜੇ ਨੇ ਪਿੱਛੇ ਪੈਰ ਖਿੱਚ ਰਹੇ ਹੁੰਦੇ ਨੇ, ਲੇਕਿਨ ਡਾਕਟਰ ਸਾਹਿਬ ਦੇ ਤੁਰ ਜਾਣ ਬਾਅਦ ਭਾਈ ਗੋਬਿੰਦਰ ਸਿੰਘ ਹੋਰੀ ਹੋਰ ਵੀ ਮਜ਼ਬੂਤੀ ਨਾਲ ਅੱਗੇ ਆਏ, ਔਰ ਉਹਨਾਂ ਨੇ ਕਿਹਾ ਕਿ ਭਾਈ ਕੁਛ ਵੀ ਹੋ ਜਾਏ, ਉਹਨਾਂ ਦੇ ਲਾਏ ਇਸ ਬੂਟੇ ਨੂੰ ਅਸੀਂ ਜਿਹੜਾ ਉਹ ਹੋਰ ਵੀ ਜਿਹੜਾ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਹਾਂ, ਔਰ ਇਸ ਲਈ ਅਸੀਂ ਕੰਮ ਕਰਦੇ ਹਾਂ। ਸੋ ਅਸੀਂ ਮੋਸਟ ਲਾਈਕਲੀ ਵਰਕਆਊਟ ਕਰ ਰਹੇ ਹਾਂ ਡਾਕਟਰ ਸਾਹਿਬ ਦੀ ਯਾਦ ਨੂੰ ਸਮਰਪਿਤ TV 84 ਦੇ ਲਈ ਵੀ ਜਿਹੜਾ ਇੱਕ ਸਮਾਗਮ ਜੂਨ ਮਹੀਨੇ ਦੇ ਵਿੱਚ ਡਾਲਸ ਦੇ ਵਿੱਚ ਅਖੰਡ ਪਾਠ ਸਾਹਿਬ ਔਰ ਉਸ ਦਾ ਭੋਗ ਹੁੰਦਾ ਹੈ, ਔਰ ਜਲਦੀ ਜੂਨ ਦੇ ਅਸੀਂ ਉਹ ਡੇਟ ਫਿਕਸ ਕਰ ਰਹੇ ਹਾਂ ਜਦੋਂ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਡਾਲਸ ਟੈਕਸਾਸ 'ਚ ਹੋਏਗਾ। ਸੋ ਅਸੀਂ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਸ਼ੁਕਰਗੁਜ਼ਾਰ ਹਾਂ। ਹਾਲਾਂਕਿ ਉਹਨਾਂ ਨੂੰ ਆਪਣੀ ਤਾਰੀਫ ਚੰਗੀ ਨਹੀਂ ਲੱਗਦੀ ਹੁੰਦੀ, ਮੈਨੂੰ ਮਨਾ ਕਰਦੇ ਹੁੰਦੇ ਨੇ, ਪਰ ਮੇਰੇ ਲਈ ਇਹ ਨਹੀਂ ਹੁੰਦਾ ਕਿ ਮੈਂ ਕੋਈ ਸੋਚਿਆ ਹੁੰਦਾ ਕਿ ਵੀ ਮੈਂ ਇਹ ਕਹਿਣਾ, ਪਰ ਜਿਉਂ ਹੀ ਕੁਝ ਚਿਹਰੇ ਤੁਹਾਡੇ ਸਾਹਮਣੇ ਆਉਂਦੇ ਨੇ ਇੱਕਦਮ ਉਹ ਫਲੈਸ਼ਬੈਕ ਹੁੰਦਾ, ਔਰ ਤੁਸੀਂ ਉਹਨਾਂ ਸਾਰੇ ਪਲਾਂ ਨੂੰ, ਚਾਰ ਦਹਾਕਿਆਂ ਨੂੰ ਤੁਸੀਂ ਫ੍ਰੈਕਸ਼ਨ ਆਫ ਅ ਸੈਕਿੰਡ ਦੇ ਵਿੱਚ ਉਸ ਨੂੰ ਤੁਸੀਂ ਦੇਖ ਲੈਂਦੇ ਹੋ। ਅੱਜ ਸ਼ਾਇਦ ਸਾਡੇ ਵਿਊਅਰਸ ਨੂੰ ਵੀ ਲੱਗਦਾ ਹੋਵੇਗਾ ਵੀ ਅਸੀਂ ਆਮ ਨਾਲੋਂ ਜ਼ਿਆਦਾ ਰਿਲੈਕਸਡ ਮਾਈਂਡ ਵੀ ਹੈ, ਕਿਉਂਕਿ ਐਨ ਹੁਣ ਤੋਂ 15 ਮਿੰਟ ਪਹਿਲਾਂ ਤੱਕ ਜਿਵੇਂ ਦਿਲ ਦੀਆਂ ਧੜਕਣਾਂ ਵੀ ਵਧੀਆਂ ਹੋਈਆਂ ਸੀ, ਜਿੰਨੀਆਂ ਸਟੋਰੀਜ਼ ਕੱਢੀਆਂ ਕਿ ਈਰਾਨ ਦੇ ਅੰਦਰ ਕੀ ਚੱਲ ਰਿਹਾ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਵੀਕਐਂਡ ਦੇ ਮੌਕੇ ਉਹਨਾਂ ਦੀ ਜਿਹੜੀ ਗੁਫ਼ਤਗੂ ਜਿਸ 'ਚ ਸਟੋਨ ਏਜ 'ਚ ਲਿਜਾਣ ਦੀ ਈਰਾਨ ਨੂੰ ਗੱਲ ਤਾਂ ਹੈ ਹੀ ਸੀ, ਨਾਲ ਦੀ ਨਾਲ ਐਂਟਾਇਰ ਵਾਈਪਿੰਗ ਆਊਟ ਆਫ ਦਾ ਹੋਲ ਸਿਵਲਾਈਜੇਸ਼ਨ ਜਿਹੜਾ ਉਹਨਾਂ ਨੇ ਐਕਸਟੈਂਡ ਕਰਕੇ ਅੱਜ 8 ਵਜੇ ਈਸਟਰਨ ਟਾਈਮ, ਹੁਣ ਅਸੀਂ ਕਿਉਂਕਿ ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਕਰਦੇ ਹਾਂ, ਸੋ ਆਲਰੇਡੀ ਅਸੀਂ ਸ਼ੁਰੂ ਹੀ ਕੀਤਾ, ਔਰ ਉਦੋਂ ਤੱਕ ਸੀ ਕਿ ਵੀ ਕੀ ਹੋਏਗਾ, ਕਿਉਂਕਿ ਜਿਹੜੀਆਂ ਅੱਡ-ਅੱਡ ਥਾਵਾਂ ਤੋਂ ਬਿਆਨਬਾਜ਼ੀਆਂ ਹੋ ਰਹੀਆਂ ਸੀ, ਔਰ ਜਿਹੜੇ ਈਵਨ ਅੱਡ-ਅੱਡ ਐਕਸਪਰਟ ਨੇ ਉਹਨਾਂ ਦਾ ਉਹ ਅੰਦਾਜ਼ਾ, ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਮੰਗਲਵਾਰ ਦੀ ਰਾਤ ਹੋਏਗੀ 8 ਵਜੇ, ਉਹ ਇੰਨੀ ਖੌਫਨਾਕ ਹੋਏਗੀ ਈਰਾਨ ਦੇ ਲਈ ਕਿ ਉਹਨਾਂ ਦੇ ਸਾਰੇ ਬ੍ਰਿਜ, ਇਮਾਰਤਾਂ, ਉਹਨਾਂ ਦਾ ਤਹਿਸ ਨਹਿਸ, ਔਰ ਉਹਨਾਂ ਦੀ ਸੱਭਿਅਤਾ ਨੂੰ, ਔਰ ਉਹ ਮੈਂ ਜੇ ਟਵੀਟ ਪਹਿਲਾਂ ਸਾਂਝਾ ਕਰਾਂ ਔਰ ਫਿਰ ਜ਼ਾਹਰ ਹੋਏਗਾ ਵੀ ਸੁੱਖ ਦਾ ਸਾਹ 8 ਬਿਲੀਅਨ ਲੋਕਾਂ ਨੇ ਜਾਂ ਆਲਮੋਸਟ 200 ਮੁਲਕਾਂ ਨੇ ਕਿਵੇਂ ਲਿਆ। ਡੋਨਲਡ ਟਰੰਪ ਦਾ ਪਹਿਲਾਂ ਮੈਂ ਜਿਹੜਾ ਉਹਨਾਂ ਦੀ ਟਵੀਟ ਸੀ, ਪਹਿਲਾਂ ਤਾਂ ਗੁੱਡ ਫਰਾਈਡੇ ਦੇ ਮੌਕੇ ਦੇ ਉੱਤੇ ਉਹਦੇ 'ਚ ਤਾਂ ਉਹਨਾਂ ਨੇ ਗਾਲੀ ਗਲੋਚ ਵਾਲੀ ਜ਼ਬਾਨ ਇਸਤੇਮਾਲ ਕੀਤੀ ਸੀ, ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਆਪਣੇ ਸੋਸ਼ਲ ਟਰੂਥ ਦੇ ਉੱਤੇ ਵੀ ਕਿਹਾ, ਉਹਦੇ 'ਚ ਉਹਨਾਂ ਨੇ ਕਿਹਾ ਇਹ ਹੋਲ ਸਿਵਲਾਈਜੇਸ਼ਨ ਵਿਲ ਡਾਈ ਟੂਨਾਈਟ
ਨੈਵਰ ਟੂ ਬੀ ਬ੍ਰੌਟ ਬੈਕ ਅਗੇਨ। ਇਹ ਉਹਨਾਂ ਦਾ ਲੇਟੈਸਟ ਸੀ ਕਿ ਵੀ ਅੱਜ ਰਾਤ ਸਾਰੀ ਸਭਿਅਤਾ, ਸਾਰੀ ਤਹਿਜ਼ੀਬ, ਇਸ ਗੱਲ ਦਾ ਧਿਆਨ ਰਹੇ ਕਿਉਂਕਿ ਜਦੋਂ ਈਰਾਨ ਦੇ ਬਾਰੇ ਅੱਡ ਐਨਾਲਿਸਟ ਕਹਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਭਾਈ ਜਿਹੜੀਆਂ ਸਭ ਤੋਂ ਪੁਰਾਣੀਆਂ ਤਹਿਜ਼ੀਬਾਂ ਨੇ, ਵੀ ਈਰਾਨ ਦੀ ਤਹਿਜ਼ੀਬ 5-6 ਹਜ਼ਾਰ ਸਾਲ ਪੁਰਾਣੀ, ਕਈ ਉਸ ਤੋਂ ਵੀ ਪਹਿਲਾਂ ਲੈ ਜਾਂਦੇ ਨੇ। ਉਹਨਾਂ ਦੀ ਲੈਂਗੁਏਜ ਪਰਸ਼ੀਅਨ, ਉਹਨਾਂ ਦਾ ਲਿਟਰੇਚਰ, ਉਹਨਾਂ ਦੀ ਰੈਜ਼ਿਲੀਅੰਸ, ਔਰ ਇਹ ਜਦੋਂ ਉਹ ਸਿਵਲਾਈਜੇਸ਼ਨ ਦੀ ਈਰਾਨ ਦੇ ਹਵਾਲੇ ਨਾਲ ਗੱਲ ਕਰਦੇ ਨੇ ਤੇ ਇਹਦਾ ਮਤਲਬ ਹੈ ਕਿ ਇਹ ਹੁਣ ਵੀ ਪਹਿਲਾਂ ਇਹਨਾਂ 5-6 ਹਜ਼ਾਰ ਸਾਲ ਤਾਂ ਸਰਵਾਈਵ ਕਰਦੀ ਰਹੀ, ਭਾਵੇਂ ਇੱਕ ਤੋਂ ਦੂਜੀ ਤਬਦੀਲੀ ਹੋਈ, ਪਰ ਹੁਣ ਇਹ ਬਿਲਕੁਲ ਵਾਈਪ ਆਊਟ ਕਰਤੀ। ਹੋਲ ਸਿਵਲਾਈਜੇਸ਼ਨ ਵਿਲ ਡਾਈ ਟੂਨਾਈਟ, ਨੈਵਰ ਟੂ ਬੀ ਬ੍ਰੌਟ ਬੈਕ ਅਗੇਨ। ਮੁੜ ਕੇ ਉਹ ਜਿਉਂਦਾ ਨਹੀਂ ਹੋ ਸਕਦੀ। ਆਈ ਡੋਂਟ ਵਾਂਟ ਦੈਟ ਟੂ ਹੈਪਨ ਬਟ ਇਟ ਪ੍ਰੋਬੈਬਲੀ ਵਿਲ। ਮੈਂ ਇਵੇਂ ਚਾਹੁੰਦਾ ਨਹੀਂ ਪਰ ਸ਼ਾਇਦ ਇਵੇਂ ਹੀ ਹੋਏਗਾ, ਤਬਾਹ ਹੋਏਗਾ। However, now that we have complete and total regime change, where different, smarter and less radicalized minds prevail, maybe something revolutionarily wonderful can happen. Who knows? ਫਿਰ ਉਹਨਾਂ ਨੇ ਕਿਹਾ ਵੀ ਆਲਰੇਡੀ ਕਿਉਂਕਿ ਅਸੀਂ ਟੋਟਲ ਰਜੀਮ ਚੇਂਜ ਕਰਤਾ ਹੈ, ਉਹਨਾਂ ਦੇ ਮਾਰਤੇ ਹੈ ਸੈਕੰਡ ਗ੍ਰੇਡ ਥਰਡ ਗ੍ਰੇਡ ਲੀਡਰਸ਼ਿਪ ਵੀ, ਔਰ ਹੁਣ ਉੱਥੇ ਸਮਾਰਟ ਲੋਕ ਬੈਠੇ ਨੇ ਜਿਹੜੇ ਲੈਸ ਰੈਡੀਕਲ ਨੇ, ਘੱਟ ਜਿਹੜੇ ਨੇ ਉਹ ਤੰਗ ਦਿਲ ਨੇ, ਜਾਂ ਉਹਦੇ ਲਈ ਰੈਡੀਕਲ ਹੁੰਦਾ ਜਿਹੜਾ ਕੋਈ ਬਹੁਤ ਰੈਵੋਲੂਸ਼ਨਰੀ ਗੱਲਾਂ ਕਰੇ ਕਿ ਵੀ ਉਹ ਉਸ ਕਿਸਮ ਦੇ ਨਹੀਂ ਨੇ, ਔਰ ਕੁਛ ਚੰਗਾ ਰੈਵੋਲੂਸ਼ਨਰੀ ਵਾਪਰ ਸਾਹੂ ਕਿਹਨੂੰ ਪਤਾ ਹੈ। ਵੀ ਵਿਲ ਫਾਈਂਡ ਆਊਟ ਟੂਨਾਈਟ one of the most important moments in the long and complex history of the world, ਕਿ ਭਾਈ ਅੱਜ ਰਾਤ ਇਸ ਦਾ ਜਿਹੜਾ ਉਹ ਪਤਾ ਲੱਗ ਜਾਏਗਾ, ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਮੂਮੈਂਟ ਜਿਹੜੀ ਕੰਪਲੈਕਸ ਹਿਸਟਰੀ ਦੁਨੀਆ ਦੇ ਇਹਨਾਂ ਸਾਲਾਂ ਦੀ। ਫਿਰ ਕਿਉਂਕਿ 1979 ਦੇ ਵਿੱਚ ਇਰਾਨੀਅਨ ਰੈਵੋਲੂਸ਼ਨ ਆਇਆ ਸੀ, ਜਦੋਂ ਆਇਤੁੱਲਾ ਖਮੀਨੀ ਫਰਾਂਸ ਤੋਂ, ਜਿੱਥੇ ਕਿ ਆਲਮੋਸਟ 18-19 ਸਾਲ ਉਹ ਕਰਬਲਾ ਦੇ ਵਿੱਚ, ਇਰਾਕ ਦੇ ਵਿੱਚ, ਫਰਾਂਸ ਦੇ ਵਿੱਚ ਜਲਾਵਤਨੀ 'ਚ ਰਹੇ, ਤੇ ਸ਼ਾਹ ਆਫ ਈਰਾਨ 2-3 ਦਿਨ ਪਹਿਲਾਂ ਉੱਥੋਂ ਛੱਡ ਕੇ ਦੌੜਿਆ ਜਦੋਂ ਲੋਕਾਂ ਦੇ ਵਿੱਚ ਰਿਬੈਲੀਅਨ ਸੀ, ਔਰ ਆਇਤੁੱਲਾ ਖਮੀਨੀ ਜਦੋਂ ਤਹਿਰਾਨ ਉਤਰਿਆ ਲੱਖਾਂ ਲੋਕਾਂ ਨੇ ਉਸ ਨੂੰ ਵੈਲਕਮ ਕੀਤਾ। ਸੋ ਉਸ ਤੋਂ ਬਾਅਦ ਜਿਹੜਾ ਇਰਾਨੀਅਨ ਰੈਵੋਲੂਸ਼ਨ ਜਿਸ ਨੂੰ ਕਿਹਾ ਜਾਂਦਾ ਆਇਤੁੱਲਾ ਖਮੀਨੀ ਦਾ ਰਜੀਮ, ਫਿਰ ਖਮੀਨੀ ਦੀ ਡੈਥ ਹੋਈ, ਔਰ ਦੂਸਰਾ ਖਮੀਨਾਈ ਜਿਹੜਾ ਜਿਸ ਨੂੰ ਹੁਣ 28 ਫਰਵਰੀ ਨੂੰ ਇਜ਼ਰਾਈਲ ਔਰ ਅਮਰੀਕਾ ਦੇ ਸਾਂਝੇ ਐਕਸ਼ਨ ਨੇ ਟੌਪ ਲੀਡਰਸ਼ਿਪ ਸਮੇਤ ਮਾਰ ਮੁਕਾਇਆ, ਔਰ ਇਹ 47 ਸਾਲ ਹੋ ਗਏ ਨੇ। ਔਰ ਇਹ ਟਰੰਪ ਨੇ ਆਪਣੇ ਕਿਸੇ ਹੋਰ ਕੁਛ ਅਰਸਾ ਪਹਿਲਾਂ ਆਪਣੇ ਇੱਕ ਟਰੂਥ ਸੋਸ਼ਲ ਤੇ ਵੀ ਕਿਹਾ ਸੀ ਕਿ ਮੈਂ 47ਵਾਂ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ, ਕਿਉਂਕਿ ਆਲਮੋਸਟ ਜੇ ਅਸੀਂ ਹੁਣ 250 ਸਾਲ ਦੀ ਹਿਸਟਰੀ ਦੇਖੀਏ, ਕਿਉਂਕਿ ਇਹ ਜਿਹੜਾ ਸਾਲ ਹੈ ਅਮਰੀਕਾ 'ਚ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਔਰ ਉਸ ਤੋਂ ਬਾਅਦ ਆਲਮੋਸਟ 4-5 ਸਾਲ ਉਹ ਜੰਗ ਚੱਲਦੀ ਹੈ। ਫਿਰ ਜਾਰਜ ਵਾਸ਼ਿੰਗਟਨ 2 ਟਰਮ ਪ੍ਰੈਜ਼ੀਡੈਂਟ, ਤੇ ਉਸ ਕ੍ਰਮ ਦੇ ਨਾਲ 47ਵੇਂ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਟਰੰਪ। ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ 47 ਸਾਲਾਂ ਤੋਂ ਈਰਾਨ ਦੇ ਵਿੱਚ ਜਿਹੜਾ ਫੰਡਾਮੈਂਟਲਿਜ਼ਮ, ਐਕਸਟੋਰਸ਼ਨ, ਕਰਪਸ਼ਨ ਐਂਡ ਡੈਥ ਵਿਲ ਫਾਈਨਲੀ ਐਂਡ। ਗੋਡ ਬਲੈਸ ਦਾ ਗ੍ਰੇਟ ਪੀਪਲ ਆਫ ਈਰਾਨ। ਇਹ ਉਹਨਾਂ ਦੀ ਲੇਟੈਸਟ ਟਵੀਟ ਸੀ ਕਿ ਜੀ ਇਹ ਜਿਹੜਾ 47 ਸਾਲਾਂ ਤੋਂ ਈਰਾਨ ਦੇ ਵਿੱਚ ਐਕਸਟੋਰਸ਼ਨ, ਫਰੌਤੀਆਂ ਦਾ, ਭ੍ਰਿਸ਼ਟਾਚਾਰ ਦਾ ਤੇ ਮੌਤ ਦਾ ਨਾਚ ਹੋ ਰਿਹਾ ਹੈ, ਇਸ ਨੂੰ ਦਾ ਅਸੀਂ ਖਾਤਮਾ ਕਰਾਂਗੇ, ਔਰ ਗੋਡ ਬਲੈਸ ਦਾ ਗ੍ਰੇਟ ਪੀਪਲ ਆਫ ਈਰਾਨ। ਹੁਣ ਇਹ ਵੀ ਜਿਹੜਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸੰਡੇ ਟਵੀਟ ਸੀ ਉਹਦੇ 'ਚ ਜਿਹੜਾ ਉਹ ਮੁਸਲਮਾਨਾਂ ਨੂੰ ਟੀਜ਼ ਕੀਤਾ ਗਿਆ ਸੀ, ਔਰ ਇਸ ਕਿਸਮ ਦਾ। ਸੋ ਇਹਦੇ 'ਚ ਕੋਈ ਇੱਕ ਪਾਸੇ ਜਿਹਨਾਂ ਲੋਕਾਂ ਨੂੰ ਤੁਸੀਂ ਗੋਡ ਬਲੈਸ ਕਹਿ ਰਹੇ ਹੋ, ਉਹਨਾਂ ਨੂੰ ਤੁਸੀਂ ਜਿਹੜੀ ਉਹਨਾਂ ਦੀ ਸੱਭਿਅਤਾ ਔਰ ਉਹਨਾਂ ਦਾ ਸਭ ਕੁਝ ਮਾਰਨ ਨੂੰ ਜਾਂ ਦੂਜੇ ਲਈ ਤਿਆਰ ਸੀ। ਚਲੋ, ਔਰ ਇਹ ਜਿਹੜੀ, ਕਿਉਂਕਿ ਦੇਖੋ ਹਾਲਾਂ ਅਮਰੀਕਾ ਦੇ ਵਿੱਚ ਮੈਂ ਕਦੇ ਦੇਖਿਆ ਨਹੀਂ ਹੈ, ਬਾਈਡਨ ਦੇ ਹੁੰਦਿਆਂ ਇਹ ਸੀ ਕਿ ਵੀ ਫਿਜ਼ੀਕਲੀ ਔਰ ਮੈਂਟਲੀ ਹੁਣ ਉਹ ਡਿਮੈਂਸ਼ੀਆ 'ਚ ਹੈ, ਅਨਫਿਟ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਖੀਰਲੇ ਸਾਲ 1.5 ਸਾਲ ਉਹ ਭੁੱਲ ਵੀ ਜਾਂਦਾ ਸੀ ਕਈ ਵਾਰ ਉਹ ਸਟੇਜ ਤੋਂ ਇਧਰੋਂ ਉਤਰਨਾ ਕਿ ਉਧਰੋਂ ਉਤਰਨਾ। ਲੇਕਿਨ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਇਹ ਹੁਣ ਆਪਸ ਦੇ ਵਿੱਚ ਇਹ ਸਾਡੇ ਤਾਂ ਹੁਣ ਉਹ ਕੈਨੇਡਾ 'ਚ ਹੀ ਟਰਮ ਹੁੰਦੇ ਆ ਕਿ ਵੀ
ਫਲਾਣੇ ਨਾਲ ਕੀ ਹੋਇਆ, ਕਹਿੰਦਾ ਜੀ ਬਹੁਤ ਚੰਗੇ ਸਬੰਧ ਸੀ ਪਰ ਫਿਰ ਅਸੀਂ ਫੋਨੀ ਹੋ ਗਏ ਕਿ ਫੋਨ ਦੇ ਉੱਤੇ ਹੀ ਧਮਕੀਆਂ ਜਾਂ ਝਗੜੇ ਸ਼ੁਰੂ ਹੋ ਗਏ, ਫਿਰ ਫੋਨੀ ਹੋ ਗਏ। ਤੇ ਹੁਣ ਜੇ ਟਰੰਪ ਸਾਹਿਬ ਤਾਂ ਚਲਾਉਂਦਾ ਹੀ ਆਪਣੀ ਪ੍ਰੈਜ਼ੀਡੈਂਸੀ ਟਵੀਟੀ ਨਾਲ ਨੇ, ਸੋ ਤੇ ਉਸ ਤੋਂ ਜੇ ਅਸੀਂ ਅੰਦਾਜ਼ਾ ਲਾਈਏ ਤਾਂ ਫਿਰ ਇਵੇਂ ਲੱਗਦਾ ਸੀ ਕਿ ਵੀ ਕੁਝ ਹੋਣ ਜਾ ਰਿਹਾ ਹੈ, ਮੁਕੰਮਲ ਤਬਾਹੀ। ਫਿਰ ਈਵਨ ਹਾਲਾਂਕਿ JD ਵੈਂਸ ਵਾਈਸ ਪ੍ਰੈਜ਼ੀਡੈਂਟ, ਜਿਹਨਾਂ ਬਾਰੇ ਖੁਦ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਈਰਾਨ ਜੰਗ ਦੇ ਮਾਮਲੇ 'ਚ ਉਹਨਾਂ ਦੀ ਵੈਂਸ ਦੀ ਡਿਫਰੈਂਟ ਫਿਲਸੋਫਿਕਲੀ ਹੀ ਥਾਟ ਡਿਫਰੈਂਟਲੀ। ਲੇਕਿਨ JD ਵੈਂਸ ਹੁਣ ਹੰਗਰੀ ਦੇ ਵਿੱਚ ਸੀ, ਉੱਥੇ ਜਿਹੜਾ ਇੱਕ ਕੈਂਡੀਡੇਟ ਨੂੰ ਐਂਡੋਰਸ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ, ਤੇ ਉੱਥੇ ਉਹਨੇ ਆਪਣੇ ਪ੍ਰੈਜ਼ੈਂਟੇਸ਼ਨ 'ਚ ਕਿਹਾ ਕਿ ਵੀ ਅਸੀਂ ਈਰਾਨ ਜਿਹੜਾ ਉਹ ਬੰਦੇ ਦਾ ਪੁੱਤ ਬਣ ਜਾਏ, ਜੇ ਪੰਜਾਬੀ 'ਚ ਕਹਿਣਾ ਹੋਏ, ਅਦਰਵਾਈਜ਼ ਸਾਡੇ ਕੋਲ ਜਿੰਨੇ ਕੁ ਅਮਰੀਕਾ ਕੋਲ ਟੂਲਸ ਨੇ ਅਸੀਂ ਸਾਰੇ ਇਸਤੇਮਾਲ ਕਰਾਂਗੇ। ਹੁਣ ਇਸ ਤੋਂ ਵੀ ਔਰ ਇਸ ਤੋਂ ਇਲਾਵਾ ਵੀ ਜਿਸ ਲੈਵਲ ਦੇ ਉੱਤੇ ਇਜ਼ਰਾਈਲ ਦੀ ਥਿੰਕਿੰਗ ਹੈ, ਇਹ ਜਿਹੜੇ ਗੰਭੀਰ ਐਨਾਲਿਸਟ ਨੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਜਿਹੜੀ ਟੋਟਲ ਵਾਈਪ ਆਊਟ ਸਿਵਲਾਈਜੇਸ਼ਨ ਹੈ ਇੱਕ ਰਾਤ 'ਚ, ਇਹ ਅਦਰਵਾਈਜ਼ ਤਾਂ ਹੋ ਨਹੀਂ ਸਕਦਾ। ਕਿ ਤੁਸੀਂ ਕਿੰਨੇ ਭੁੱਲ, ਈਰਾਨ ਬਹੁਤ ਵੱਡਾ ਮੁਲਕ ਹੈ, ਆਲਮੋਸਟ ਅਮਰੀਕਾ ਦਾ ਤੀਸਰਾ ਹਿੱਸਾ, ਤੇ ਅਮਰੀਕਾ ਕਿੰਨਾ ਵੱਡਾ ਮੁਲਕ ਹੈ, ਤੁਸੀਂ ਹਜ਼ਾਰਾਂ ਜਹਾਜ਼ ਵੀ ਲਾਓ, ਕੀ ਤਬਾਹ ਕਰੋਗੇ ਤੁਸੀਂ। ਔਰ ਦੂਸਰਾ ਆਲਰੇਡੀ ਕਿਉਂਕਿ ਤਬਾਹੀ ਦੀ ਲਾਈਨ ਸੀ, ਈਰਾਨ ਨੇ ਜਿਹੜੇ ਵੀ ਉਹਨਾਂ ਦੀਆਂ ਵੱਡੇ ਪੁੱਲ ਜਾਂ ਉਹਨਾਂ ਦੇ ਪਾਵਰ ਸਟੇਸ਼ਨ ਔਰ ਉਹਨਾਂ ਨੇ ਕਾਲ ਦਿੱਤੀ ਸੀ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦੇ ਔਰ ਉਹਨਾਂ ਦੇ ਯੂਥ ਵਿੰਗ ਨੇ ਕਿ ਵੀ ਹਿਊਮਨ ਚੇਨ ਬਣਾਓ। ਔਰ ਅੱਜ ਜਦੋਂ ਜਿਹੜੀਆਂ ਹੁਣ ਪਿਕਚਰਸ ਈਰਾਨ 'ਚੋਂ ਆ ਰਹੀਆਂ ਕਿ ਲੱਖਾਂ ਲੋਕ ਬਾਹਰ ਨਿਕਲ ਕੇ ਇੱਕ ਦੂਜੇ ਦਾ ਹੱਥ ਫੜ ਕੇ ਆ ਕੇ ਕਿ ਭਾਈ ਮਾਰੋ ਸਾਨੂੰ ਵੀ, ਔਰ ਆਲਮੋਸਟ 11 ਲੱਖ ਦੇ ਕਰੀਬ ਲੋਕਾਂ ਨੇ ਆਪਣੇ ਆਪ ਨੂੰ ਸ਼ਹਾਦਤ ਦੇ ਲਈ ਕਿ ਵੀ ਠੀਕ ਹੈ ਜੇ ਮਾਰਨਾ ਸਾਡੇ ਤੇ ਬੰਬ ਸੁੱਟੋ, ਅਸੀਂ ਮਰਨ ਨੂੰ ਤਿਆਰ ਹੈ। ਸੋ ਇਸ ਕਿਸਮ ਦਾ ਮਾਹੌਲ। ਔਰ ਦੂਸਰੇ ਪਾਸੇ ਇਹ ਸੀ ਕਿ ਵੀ ਇਹ ਤਬਾਹੀ ਤਾਂ ਇਸ ਪਾਸੇ ਵੱਲ ਹੀ ਇਸ਼ਾਰਾ ਕਰ ਰਹੀ ਹੈ ਕਿਉਂਕਿ ਇਹ ਜਿਹੜਾ ਮਿਸ਼ਨ ਵੀ ਅਮਰੀਕਾ ਦਾ ਅਬੋਰਟ ਹੋਇਆ। ਹਾਲਾਂ ਮੀਡੀਆ 'ਚ ਕਿਉਂਕਿ ਨੈਰੇਟਿਵ ਦੀ ਲੜਾਈ ਹੁੰਦੀ ਹੈ, ਨੈਰੇਟਿਵ ਤਾਂ ਇਹੀ ਬਣਿਆ ਕਿ ਜੀ ਕਿਵੇਂ ਅਮਰੀਕਾ ਨੇ ਕਿੰਨਾ ਵੱਡਾ ਖਤਰਾ ਮੁੱਲ ਲੈ ਕੇ ਲੈਫਟੀਨੈਂਟ ਕਰਨਲ ਨੂੰ ਕੱਢਿਆ। ਪਰ ਸਵਾਲ ਤਾਂ ਇਹ ਸੀ ਕਿ ਏਡਾ ਵੱਡਾ ਮਿਸ਼ਨ ਜਿਹਦੇ 'ਚ 100 ਤੋਂ ਜ਼ਿਆਦਾ ਜਹਾਜ਼, ਮੈਰੀਨ, ਸੀਲ ਸਾਰੇ, ਔਰ ਲੈਫਟੀਨੈਂਟ ਕਰਨਲ ਤਾਂ ਕੋਈ ਜਹਾਜ਼ ਹਰਾ ਨਹੀਂ ਸੀ ਰਿਹਾ, ਉਹ ਤਾਂ ਪਿੱਛੇ ਬੈਠਾ ਸੀ। ਫਿਰ ਇਹ ਆਇਆ ਵੀ ਇਨਫੈਕਟ ਇਹ ਇੱਕ ਮਿਸ਼ਨ ਸੀ ਅਮਰੀਕਾ ਦਾ ਜਿਹਦੇ ਥੱਲੇ ਉਹਨਾਂ ਨੇ ਜਿਸ ਸ਼ਹਿਰ ਦੇ ਨੇੜੇ ਜਿੱਥੋਂ 100 ਕਿਲੋਮੀਟਰ ਦੂਰ ਇਹ ਹਾਦਸਾ ਹੋਇਆ ਔਰ ਉਸ ਪਾਇਲਟ ਨੂੰ, ਉਸ ਲੈਫਟੀਨੈਂਟ ਕਰਨਲ ਨੂੰ ਜਿਹੜਾ ਕਮਾਂਡ ਦੇ ਵਿੱਚ ਸੀ ਉਹ ਸਾਰੇ ਆਪਰੇਸ਼ਨ ਦੀ, ਸੋ ਉਹ ਸੀ ਕਿ ਵੀ ਜਿਹੜਾ ਆਲਮੋਸਟ 60% ਐਨਰਿਚਡ ਯੂਰੇਨੀਅਮ ਹੈ, ਪਤਾ ਨਹੀਂ ਉਹ 2.5 ਕਿਲੋ ਹੈ ਕਿ ਕਿੰਨਾ ਉਹਦਾ ਵੇਟ ਹੈ ਕਿ ਕੀ ਹੈ, ਉਹ ਉੱਥੇ ਜ਼ਮੀਨ ਦੇ ਉਹਨੂੰ ਕੱਢ ਕੇ ਲਿਆਣਾ। ਸੋ ਉਹ ਤਾਂ ਉਹਨਾਂ ਨੇ ਥੱਲੇ ਸੁੱਟ ਲਿਆ ਜਹਾਜ਼ ਜਾਂ ਕੀ ਹੋਇਆ ਕੀ ਨਹੀਂ, ਬਾਅਦ 'ਚ ਫੋਕਸ ਇਸ ਗੱਲ ਤੇ ਹੋ ਗਿਆ ਜੀ ਦੇਖੋ ਕਿਵੇਂ ਸੇਫ ਕੱਢ ਕੇ ਲਿਆਂਦਾ। ਲੇਕਿਨ ਇਹ ਬਹੁਤਿਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਵੀ ਜਿਹੜਾ ਸਡਨ ਮੂਵ ਸੀ, ਜਿਹੜਾ ਉਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਵੀ ਅਸੀਂ ਉਹਨਾਂ ਦਾ ਐਨਰਿਚਡ ਯੂਰੇਨੀਅਮ ਜਿਹੜਾ ਉੱਥੋਂ ਚੱਕਾਂਗੇ, ਉਹ ਵੀ ਫੇਲ ਹੋ ਚੁੱਕਾ ਸੀ। ਫਿਰ ਕਿਉਂਕਿ ਈਰਾਨ ਨੇ ਉਹ ਜਿਹੜੇ 7-8 ਸਾਰੀਆਂ ਗਲਫ ਦੇ ਮੁਲਕ ਨੇ ਅਮਰੀਕਾ ਦੇ ਦੀਆਂ ਵੈਸਲ ਸਟੇਟਸ, ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਸੀ। ਸੋ ਇਉਂ ਲੱਗਦਾ ਸੀ ਕਿ ਅਮਰੀਕਾ 5 ਹਫ਼ਤੇ ਬੀਤਣ ਬਾਅਦ ਵੀ ਲੂਜ਼ਿੰਗ ਐਂਡ ਦੇ ਉੱਤੇ ਖੜਾ ਵਾਰ ਦੇ, ਨਾ ਕੋਈ ਰਜੀਮ ਚੇਂਜ ਦੀ ਗੱਲ। ਸਟੇਟ ਆਫ ਹਾਰਮਿਊਸ ਦੇ ਉੱਤੇ ਈਰਾਨ ਦਾ ਈਰਾਨ ਨੇ $2 ਬਿਲੀਅਨ ਤੋਂ ਜ਼ਿਆਦਾ ਬਣਾਇਆ, ਫੀ ਚਾਰਜ ਕਰਨੀ ਸ਼ੁਰੂ ਕਰਤੀ। ਫਿਰ ਬਾਈ ਜਿਹੜਾ 에ਅਰ ਆਪਰੇਸ਼ਨ ਸੀ ਇਹ ਵੀ ਅਬੋਰਟ ਕਰਨਾ ਪਿਆ ਕਿਉਂਕਿ ਮਿਸਹੈਪ ਹੋ ਗਿਆ, ਜਹਾਜ਼ ਥੱਲੇ ਡਿੱਗੇ, ਕਿੰਨੀ ਬਰਬਾਦੀ ਹੋਈ। ਹੁਣ ਇਸ ਸਾਰੇ ਦੇ ਔਰ ਇਹ ਆਉਣਾ ਸ਼ੁਰੂ ਹੋ ਗਿਆ ਕਿ $2 ਬਿਲੀਅਨ ਹਰ ਰੋਜ਼ ਲੱਗ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਮਿਡ ਟਰਮ ਹੈ, ਅਕਤੂਬਰ ਨਵੰਬਰ 'ਚ ਤੁਸੀਂ ਵੈਸੇ ਅਬੈਂਡਨ ਨਹੀਂ ਕਰ ਸਕਦੇ, ਤੁਹਾਨੂੰ ਵਿਕਟਰੀ ਵੀ ਚਾਹੀਦੀ ਹੈ, ਤੁਸੀਂ ਇਹ ਵੀ ਦੱਸਣਾ ਹੈ। ਔਰ ਜੰਗ ਦੇ ਵਿੱਚ ਕੋਈ ਵਿਨ ਵਿਨ ਸਿਚੁਏਸ਼ਨ ਹੋ ਜਾਏ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਔਰ ਜਿਹੜੇ ਸੀਰੀਅਸ ਲੋਕ ਸੀ ਉਹ ਇਹ ਦੇਖ ਰਹੇ ਸੀ ਵੀ ਈਰਾਨ ਵੀ ਜਿਹੜਾ ਹੈ ਉਹ ਜੇ ਇਧਰੋਂ ਧਮਕੀ ਹੁੰਦੀ ਹੈ ਤਾਂ ਉਹ ਮੋੜ ਵੀ ਧਮਕੀ ਦਿੰਦਾ ਹੈ ਕਿ ਬਈ ਇਬਕੀ ਬਾਰ ਮਾਰ ਤੋਂ ਦੇਖੂੰ ਵਾਲਾ ਕੰਮ ਹੈ, ਵੀ ਉਸ ਤੋਂ ਅੱਗੇ ਵੀ ਜਿਹੜਾ ਉਹ ਆਪਣਾ ਕੁਛ ਨਾ ਕੁਛ ਹੋਰ ਕੱਢ ਲੈ। ਸਰਪ੍ਰਾਈਜ਼ ਐਲੀਮੈਂਟ ਤਾਂ ਈਰਾਨ ਨੇ ਦਿੱਤਾ ਹੀ ਦਿੱਤਾ। ਸੋ ਇਸ ਸਾਰੇ ਦੇ ਚਲਦਿਆਂ ਜਿੱਥੇ ਕਿ ਹਾਲਾਂ ਰਸ਼ੀਆ ਔਰ ਚਾਈਨਾ ਉਹ ਆਪਣੀ ਥਾਂ 'ਤੇ ਬੈਠੇ ਆਨੰਦ ਵੀ ਮਾਣ ਰਹੇ ਸੀ, ਈਰਾਨ ਦੀ ਮਦਦ ਵੀ ਕਰ ਰਹੇ ਸੀ ਕਿਉਂਕਿ
ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਸੁਪਰ ਪਾਵਰ ਅਮਰੀਕਾ ਦਾ ਔਰ ਟੁੱਟ ਰਿਹਾ ਔਰ ਇੱਕ ਉਹ ਮੁਲਕ ਜਿਹੜਾ 47 ਸਾਲਾਂ ਤੋਂ ਸੈਂਕਸ਼ਨਸ ਦੇ ਥੱਲੇ ਹੈ ਔਰ ਜਿਹਦੀ ਇਕਨੋਮੀ ਦਾ ਬੁਰਾ ਹਾਲ ਕੀਤਾ ਹੋਇਆ, ਉਹਨੇ ਜਿਹੜਾ ਅਮਰੀਕਾ ਨੂੰ ਜਿਹੜਾ ਉਹ ਚੈਲੰਜ ਕੀਤਾ ਹੋਇਆ ਔਰ ਇਫੈਕਟਿਵਲੀ ਅਮਰੀਕਾ ਉੱਥੇ ਉਲਝ ਰਿਹਾ, ਫਸਿਆ ਹੋਇਆ। ਹਾਲਾਂ ਬੈਕ ਦੇ ਵਿੱਚ ਰਹਿੰਦੇ ਆ ਜਿਹੜੀ ਹੈ ਉਹ ਆਪਣਾ ਰਸ਼ੀਆ ਦਾ ਆਇਲ ਵੀ ਵਿਕ ਰਿਹਾ ਸੀ, ਈਰਾਨ ਦਾ ਵੀ ਵਿਕ ਰਿਹਾ ਸੀ, ਚਾਈਨਾ ਨੂੰ ਥੋੜੀ ਬਹੁਤ ਦਿੱਕਤ ਸੀ ਪਰ ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਕਿਸਤਾਨ ਦਾ ਇਨੀਸ਼ੀਏਟਿਵ ਸੀ, ਹਾਲਾਂਕਿ ਇਸ ਨੂੰ ਕਿਵੇਂ ਐਸ ਜੈ ਸ਼ੰਕਰ ਨੇ ਦਲਾਲ ਦਾ ਨਾਂ ਦੇ ਕੇ ਜਿਹੜਾ ਉਹ ਆਪਣਾ ਉਹਨਾਂ ਨੂੰ ਤਾਂ ਇਹ ਪਤਾ ਨਹੀਂ ਲੱਗ ਰਿਹਾ ਸੀ ਇੰਡੀਆ ਨੂੰ ਕਿ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਔਰ ਬਹੁਤਿਆਂ ਨੇ ਕਿਹਾ ਵੀ ਐਵੇਂ ਇੱਕ ਐਫਰਟ ਹੀ ਹੈ, ਇਹ ਕਰ ਰਹੇ ਨੇ ਆਪਣੇ ਜਿਹਨੂੰ ਕਹਿੰਦੇ ਨੇ ਹੋਣਾ ਵਾਣਾ ਕੁਛ ਨਹੀਂ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਹਾਂ, ਅਸੀਂ ਕਮਿੰਗ ਫਰੋਮ ਦਾ ਹਾਰਸ ਮਾਊਥ, ਹਾਲਾਂ ਖਬਰਾਂ ਜਿਉਂ ਮੈਂ ਦੇਖ ਰਿਹਾ BBC ਦੇ ਉੱਤੇ ਬਹੁਤ ਸਾਰੇ ਨੈਰੇਟਿਵ ਸ਼ੁਰੂ ਹੋ ਗਏ ਨੇ ਆਉਣੇ। ਲੇਕਿਨ ਜਿਹੜਾ ਪਾਕਿਸਤਾਨ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਸੀ ਸਮਝੌਤੇ ਦਾ, ਜਿਹਦੇ 'ਚ ਆਬਵੀਅਸਲੀ ਉਹਨਾਂ ਨੇ ਤੁਰਕੀ ਔਰ ਇਜਿਪਟ ਉਹਨਾਂ ਨੂੰ, ਪਰ ਇਹ ਮੇਨ ਜਿਹੜੀ ਖੇਡ ਹੈ ਆਸਮ ਮੁਨੀਰ, ਸ਼ਹਬਾਜ਼ ਸ਼ਰੀਫ ਵੀ ਪ੍ਰਾਈਮ ਮਿਨਿਸਟਰ ਜ਼ਰੂਰ ਨੇ ਸਿਵਲੀਅਨ ਹਕੂਮਤ ਦੇ, ਪਰ ਹਰ ਕੋਈ ਜਾਣਦਾ ਵੀ ਪਾਵਰ ਪਾਕਿਸਤਾਨ 'ਚ ਕਿੱਥੇ ਲਾਈ ਕਰਦੀ ਹੈ। ਔਰ ਠੀਕ ਇਸ 8 ਵਜੇ ਦੀ ਡੈਡਲਾਈਨ ਤੋਂ ਪਹਿਲਾਂ ਜਿਹੜਾ ਅਸੀਂ ਟਰੂਥ ਸੋਸ਼ਲ ਤੇ ਪ੍ਰੈਜ਼ੀਡੈਂਟ ਟਰੰਪ ਦਾ ਐਲਾਨ ਦੇਖਦੇ ਹਾਂ, ਉਹ ਮੈਂ ਸਾਂਝਾ ਕਰਾਂਗਾ। ਔਰ ਫਿਰ ਇਸ ਦੇ ਜਵਾਬ ਦੇ ਵਿੱਚ ਮਿਨਿਸਟਰ ਆਫ ਫੋਰਨ ਅਫੇਅਰਸ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਸੈਯਦ ਅਬਾਸ ਅਰਗਾਚੀ, ਉਹਨਾਂ ਦਾ ਜਿਹੜਾ ਆਇਆ ਉਸ ਤੋਂ ਇਹ ਹੈ ਕਿ ਵੀ 15 ਦਿਨਾਂ ਦੇ ਲਈ ਬੇਸ਼ੱਕ ਇੱਕ ਆਰਜ਼ੀ ਸੀਜ਼ ਫਾਇਰ ਹੈ, ਲੇਕਿਨ ਇਹ ਦਾ ਆਲਰੇਡੀ ਪਹਿਲਾਂ 15 ਨੁਕਾਤੀ ਪ੍ਰੋਗਰਾਮ ਸੀ ਅਮਰੀਕਾ ਦਾ, ਉਹਨਾਂ ਨੇ 5 ਨੁਕਾਤੀ ਦਿੱਤਾ ਈਰਾਨ ਨੇ, ਫਿਰ ਉਹਦਾ ਕਿੰਨਾ ਨੁਕਾਤੀ ਹੈ, ਇਹਦੇ ਤੇ ਨੈਗੋਸ਼ੀਏਸ਼ਨ। ਪਰ ਜਿਹੜੀ ਲੈਂਗੁਏਜ ਹੈ ਦੋਨੋਂ ਪਾਸਿਓਂ, ਉਸ ਤੋਂ ਇਹ ਅੰਦਾਜ਼ਾ ਹੈ ਕਿ ਵੀ ਬ੍ਰੌਡਰ ਅੰਡਰਸਟੈਂਡਿੰਗ ਜਿਹੜੀ ਹੈ ਦੋਵੇਂ ਪਾਸੇ ਹੋ ਗਈ ਹੈ। ਪਹਿਲਾਂ ਅਸੀਂ ਆਪਣੇ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਸਾਂਝਾ ਕਰੀਏ। ਬੇਸਡ ਔਨ ਕਨਵਰਸੇਸ਼ਨਸ ਵਿਦ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਐਂਡ ਫੀਲਡ ਮਾਰਸ਼ਲ ਆਸਮ ਮੁਨੀਰ, ਕਿਉਂਕਿ ਇਹ ਦੋਨਾਂ ਦੇ ਇਸ ਜਿਹੜਾ ਟਵੀਟ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨੇ ਜਿਹੜਾ ਉਹ ਰਿਕੁਐਸਟ ਕੀਤੀ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਔਰ ਈਰਾਨ ਨੂੰ ਕਿ ਜੇ ਤੁਸੀਂ 2 ਹਫ਼ਤੇ ਦੀ ਜਿਹੜੀ ਹੈ ਉਹ ਡੈਡਲਾਈਨ ਵਧਾ ਦਿਓ ਜਿਹੜੀ ਵਾਰਨਿੰਗ ਹੈ, ਤੇ ਇਸ 'ਚ ਅਸੀਂ ਕੁਛ ਜਿਹੜਾ ਉਹ ਉਸ ਨੂੰ ਨੈਗੋਸ਼ੀਏਸ਼ਨ ਨੂੰ ਅੱਗੇ ਕਰ ਸਕਦੇ। ਸੋ ਇਹਨੂੰ ਉਹਨਾਂ ਨੇ ਰੈਫਰ ਕੀਤਾ, ਬੇਸਡ ਔਨ ਕਨਵਰਸੇਸ਼ਨਸ ਵਿਦ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਐਂਡ ਫੀਲਡ ਮਾਰਸ਼ਲ ਆਸਮ ਮੁਨੀਰ ਆਫ ਪਾਕਿਸਤਾਨ, ਇਹ ਪ੍ਰੈਜ਼ੀਡੈਂਟ ਟਰੰਪ ਲਿਖ ਰਹੇ ਨੇ, ਐਂਡ wherein they requested that I hold off the destructive force being sent tonight to Iran and subject to the Islamic Republic of Iran agreeing to the complete, immediate and safe opening of Strait of Hormuz, I agree to suspend the bombing and attack of Iran for a period of 2 weeks. ਕਿ ਨਵਾਜ਼ ਸ਼ਰੀਫ ਨੇ ਜਿਹੜਾ ਸ਼ਹਬਾਜ਼ ਸ਼ਰੀਫ ਦੇ ਔਰ ਆਸਮ ਮੁਨੀਰ ਨਾਲ ਗੁਫ਼ਤਗੂ ਤੋਂ ਬਾਅਦ ਮੈਂ ਇਹ ਐਲਾਨ ਕਰਦਾ ਹਾਂ ਕਿ ਜਿਹੜੀ ਅੱਜ ਤਬਾਹੀ ਵਾਲੀ ਫੋਰਸ ਭੇਜਣੀ ਸੀ ਉੱਥੇ ਈਰਾਨ, ਉਸ ਨੂੰ ਅਸੀਂ ਜਿਹੜਾ ਉਹ 2 ਹਫ਼ਤੇ ਲਈ ਰੋਕ ਰਹੇ ਹਾਂ ਤਾਂ ਕਿ ਇਸ ਪੀਰੀਅਡ ਦੇ ਵਿੱਚ, ਇਹਨਾਂ 2 ਹਫ਼ਤੇ ਦੇ ਪੀਰੀਅਡ 'ਚ ਇਮੀਡੀਏਟ ਔਰ ਸੇਫ ਓਪਨਿੰਗ ਹੋਏ ਸਟੇਟ ਆਫ ਹਾਰਮਿਊਜ਼ ਦੀ, ਜਿੱਥੋਂ ਸਾਰੇ ਸ਼ਿਪ ਵਗੈਰਾ ਗੁਜ਼ਰ ਸਕਣ। I agree to suspend the bombing and attack of Iran for a period of 2 weeks. ਮੈਂ ਸਸਪੈਂਡ ਕਰ ਰਿਹਾ ਬੋmbing ਔਰ ਈਰਾਨ ਦੇ ਉੱਤੇ ਅਟੈਕ 2 ਹਫ਼ਤੇ ਲਈ। This will be a double-sided ceasefire. ਵੀ ਜੇ ਅਸੀਂ ਕਰ ਰਹੇ ਹਾਂ ceasefire ਤੇ ਈਰਾਨ ਵੀ ਕਰੇ, double-sided. The reason for doing so is that we have already met and exceeded all military objectives. ਇਹ ਅਸੀਂ ਇਸ ਲਈ ਵੀ ਕਰ ਰਹੇ ਹਾਂ ਕਿ ਆਲਰੇਡੀ ਅਸੀਂ ਸਾਰੇ ਜਿਹੜੇ ਫੌਜੀ ਨਿਸ਼ਾਨੇ ਸੀ ਸਾਡੇ ਇਹ ਅਟੈਕ ਈਰਾਨ ਤੇ ਉਹ ਅਸੀਂ ਹਾਸਲ ਕਰ ਰਹੇ ਨੇ, and are very far along with a definitive agreement concerning long-term peace with Iran and peace in the Middle East. ਔਰ ਅਸੀਂ ਇਸ ਸਾਰੇ ਦੇ ਵਿੱਚ along with ਅਸੀਂ ਡੈਫੀਨੇਟਿਵ ਐਗਰੀਮੈਂਟ ਜਿਹੜਾ ਉਹ ਕਰਨਾ ਚਾਹੁੰਦੇ ਹਾਂ ਈਰਾਨ ਦੇ ਨਾਲ
ਕਿਉਂਕਿ ਈਰਾਨ ਕਹਿੰਦਾ ਸੀ ਵੀ ਅਸੀਂ ਅਸਥਾਈ ਜੰਗਬੰਦੀ ਨਹੀਂ ਚਾਹੁੰਦੇ, ਪੱਕੇ ਤੌਰ ਦੇ ਉੱਤੇ ਗਾਰੰਟੀ ਦਿਓ ਵੀ ਮੁੜ ਕੇ ਸਾਡੇ ਤੇ ਹਮਲਾ ਨਹੀਂ ਹੋਏਗਾ। ਅੱਛਾ। ਔਰ ਦੂਸਰਾ ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਬਈ ਅਸੀਂ ਜਿਹੜਾ ਡੈਫੀਨੇਟਿਵ ਐਗਰੀਮੈਂਟ ਵੀ ਲਈ ਵੀ ਰਜ਼ਾਮੰਦੀ ਦਿੰਦੇ, ਲੌਂਗ ਟਰਮ ਪੀਸ ਵਿਦ ਈਰਾਨ ਐਂਡ ਪੀਸ ਇਨ ਦਾ ਮਿਡਲ ਈਸਟ, ਤਾਂ ਕਿ ਮੱਧ ਏਸ਼ੀਆ ਦੇ ਵਿੱਚ ਵੀ ਅਮਨ ਹੋਏ। ਅੱਛਾ। We received a 10-point proposal from Iran and believe it is a workable basis on which to negotiate. ਸਾਨੂੰ 10 ਨੁਕਾਤੀ ਜਿਹੜਾ ਈਰਾਨ ਵੱਲੋਂ ਮਿਲਿਆ ਖਰੜਾ ਗੱਲਬਾਤ ਦੇ ਲਈ, ਮੈਨੂੰ ਲੱਗਦਾ ਹੈ ਕਿ ਵੀ ਇਹ ਇੱਕ ਗੱਲਬਾਤ ਦੇ ਲਈ ਵਰਕੇਬਲ ਜਿਹੜਾ ਉਹ ਢਾਂਚਾ ਹੋ ਸਕਦਾ ਹੈ। ਆਲਮੋਸਟ all of the various points of past contention have been agreed to between United States and Iran. ਲਗਭਗ ਸਾਰੇ ਜੋ ਉਹ ਨੁਕਤੇ ਜਿਹੜੇ ਕਿ ਆਪਸ ਦੇ ਵਿੱਚ ਟਕਰਾਅ ਦਾ ਕਾਰਨ ਸੀ ਅਮਰੀਕਾ ਔਰ ਈਰਾਨ ਦੇ, ਉਹਨਾਂ ਦੇ ਉੱਤੇ ਸਹਿਮਤੀ ਬਣੀ ਹੈ। ਬਟ ਏ 2-week ਪੀਰੀਅਡ ਵਿਲ ਅਲਾਉ ਦ ਐਗਰੀਮੈਂਟ ਟੂ ਬੀ ਫਾਈਨਲਾਈਜ਼ਡ ਐਂਡ ਕੰਜ਼ਿਊਮੇਟਿਡ। ਪਰ ਇਹ 2 ਹਫ਼ਤੇ ਦਾ ਜਿਹੜਾ ਟਾਈਮ ਹੈ ਉਹਦੇ 'ਚ ਅਸੀਂ ਜਿਹੜਾ ਉਸ ਐਗਰੀਮੈਂਟ ਨੂੰ ਫਾਈਨਲ ਸ਼ੇਪ ਦੇਵਾਂਗੇ ਔਰ ਉਸ ਨੂੰ ਲਾਗੂ ਕਰਾਂਗੇ। ਔਨ ਬਿਹਾਫ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ as president and also representing the countries of the Middle East, it is an honor to have this long-term problem close to resolution. Thank you for your attention to this matter. मैं एक अमरीका ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਔਰ ਜਿਹੜੇ ਮਿਡਲ ਈਸਟ ਦੇ ਮੁਲਕ ਨੇ ਜਿਨ੍ਹਾਂ ਨੂੰ ਦੀ ਨੁਮਾਇੰਦਗੀ ਵੀ ਮੈਂ ਕਰਦਾ, ਕਿਉਂਕਿ ਜ਼ਾਹਰ ਹੈ ਅਮਰੀਕਾ ਦੀ ਪ੍ਰੋਟੈਕਸ਼ਨ ਥੱਲੇ ਨੇ, ਜਿਹੜਾ ਇਟ ਇਜ਼ ਅ ਆਨਰ ਟੂ ਹੈਵ ਦਿਸ। ਇਹ ਮੇਰੇ ਲਈ ਫਖਰ ਵਾਲੀ ਗੱਲ ਹੈ ਕਿ ਇਹ ਜਿਹੜੀ ਲੰਬੇ ਵਕਤ ਤੋਂ ਚੱਲ ਰਹੀ ਸਮੱਸਿਆ ਹੈ ਇਹ ਹੱਲ ਦੇ ਨੇੜੇ ਪਹੁੰਚੀ ਹੈ ਔਰ ਤੁਹਾਡਾ ਸਭ ਦਾ ਧੰਨਵਾਦ। ਹੁਣ ਇਹ ਹੋਪ ਹੈ, ਹਾਲਾਂ ਇਹਦੇ 'ਚ ਇਜ਼ਰਾਈਲ ਨੇ ਉਹ ਇਹਦੇ 'ਚ ਪਾਰਟੀ ਨਹੀਂ ਹੈ, ਉਹਨੇ ਕੀ ਕਰਨਾ ਹੈ, ਇੱਧਰੋਂ ਸੀਜ਼ਫਾਇਰ ਉਹ ਹਮਲੇ ਕਰੇ ਤੇ ਈਰਾਨ ਫੇਰ ਕਹੇ ਦੇਖੋ ਜੀ ਹੋਇਆ, ਕਿਉਂਕਿ ਇਹ ਤਾਂ ਹੁੰਦਾ ਹੀ ਆ ਨਾ ਜਿਵੇਂ ਉਹ ਨਿਆਣਿਆਂ ਦੀ ਲੜਾਈ ਵਾਲੀ ਗੱਲ ਹੈ, ਇਹ ਤਾਂ ਨਿਆਣਿਆਂ ਤੋਂ ਵੀ ਬਦਤਰ ਹੁੰਦਾ ਜਦੋਂ ਕਈ ਚੀਜ਼ਾਂ ਨੇ। ਔਰ ਇਜ਼ਰਾਈਲ ਨੂੰ ਇਹ ਸੂਟ ਵੀ ਨਹੀਂ ਕਰਦਾ, ਉਹ ਤਾਂ ਈਰਾਨ ਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਕਹਿੰਦਾ ਕਿ ਜੀ ਜੇ ਈਰਾਨ ਹੈ ਤਾਂ ਮੇਰੀ ਹੋਂਦ ਨਹੀਂ, ਉਹਨੂੰ ਵਾਈਪ ਆਊਟ ਕਰੋ। ਹੁਣ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਤਾਂ ਕਿ ਅਸੀਂ ਰਜੀਮ ਚੇਂਜ ਕਰਤੇ ਸੀ, ਉਹ ਤਾਂ ਦਾਅਵੇ ਕਰ ਹੀ ਰਹੇ ਸੀ, ਪਰ ਈਰਾਨ ਹੁਣ ਤੱਕ ਜਿਹੜਾ ਬਿਲਕੁਲ ਡਿਫਾਈਂਡ ਸੀ, ਕਿਸੇ ਕੰਢੇ ਔਰ ਇੱਕ ਸਟੇਜ ਤੋਂ ਇਨਕਾਰ ਕਰ ਰਹੇ ਸੀ ਕਿ ਕੋਈ ਗੱਲਬਾਤ ਨਹੀਂ ਹੋ ਰਹੀ। ਉਦੋਂ ਜ਼ਾਹਰ ਹੈ ਕਿ ਮਿਡਲ ਦੇ ਤੋਂ ਉਹ ਪਾਕਿਸਤਾਨ ਨੂੰ ਮੈਸੇਜ ਦੇ ਰਹੇ ਸੀ, ਆਸਮ ਮੁਨੀਰ ਟਰੰਪ ਨੂੰ ਦੇ ਰਿਹਾ ਸੀ। ਪਰ ਇਹ ਜਿਹੜਾ ਇਸ ਦੀ ਰੈਲੇਵੈਂਸ ਇਸ ਲਈ ਵੀ ਹੋ ਜਾਂਦੀ ਹੈ ਕਿ ਸੈਯਦ ਅਬਾਸ ਅਰਗਾਚੀ ਜਿਹੜੇ ਮਿਨਿਸਟਰ ਨੇ ਫੋਰਨ ਅਫੇਅਰਸ ਦੇ, ਈਰਾਨ ਦਾ ਅਫੀਸ਼ੀਅਲ ਨਾਂ ਇਸਲਾਮਿਕ ਰਿਪਬਲਿਕ ਆਫ ਈਰਾਨ ਹੈ, ਉਹਨਾਂ ਦਾ ਜਿਹੜਾ ਟਵੀਟ ਹੈ ਜਾਂ ਉਹਨਾਂ ਦੀ ਸਟੇਟਮੈਂਟ ਹੈ, ਔਨ ਬਿਹਾਫ ਆਫ ਇਸਲਾਮਿਕ ਰਿਪਬਲਿਕ ਆਫ ਈਰਾਨ ਆਈ ਐਕਸਪ੍ਰੈਸ ਗ੍ਰੈਟੀਟਿਊਡ ਐਂਡ ਐਪਰੀਸ਼ੀਏਸ਼ਨ for my dear brothers, His Excellency Prime Minister of Pakistan Sharif and His Excellency Field Marshal Munir for their tireless efforts to end the war in the region. ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਆਸਿਮ ਮੁਨੀਰ ਨੂੰ ਵੀ His Excellency ਕਿਹਾ, ਸ਼ਾਬਾਸ਼ ਸ਼ਰੀਫ ਨੂੰ ਵੀ ਕਿਹਾ ਔਰ ਐਕਨੋਲੇਜ ਇੱਥੋਂ ਕੀਤਾ ਹੈ ਕਿ ਬਈ ਤੁਸੀਂ ਇਸ ਜੰਗਬੰਦੀ ਨੂੰ ਰੋਕਣ ਦੇ ਵਿੱਚ ਤੁਹਾਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਮੈਂ ਗ੍ਰੈਟੀਟਿਊਡ, ਸ਼ੁਕਰਾਨਾ ਔਰ ਤਾਰੀਫ ਆਪਣੇ ਭਰਾਵਾਂ ਦੀ, ਡੀਅਰ ਬ੍ਰਦਰਸ ਜਿਹੜੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ, ਔਰ ਇਹ ਪਰਸੋਂ ਸੀ ਅਸੀਂ ਡਿਸਕਸ ਵੀ ਕੀਤਾ ਸੀ ਕਿ ਆਸਮ ਮੁਨੀਰ ਸਾਰੀ ਰਾਤ ਸੁੱਤੇ ਨਹੀਂ ਹੈ ਸਾਰਿਆਂ ਦੇ, ਕਿਉਂਕਿ ਟਾਈਮ ਫਰੇਮ ਵੀ ਡਿਫਰੈਂਟ ਹੈ ਅਮਰੀਕਾ 'ਚ ਔਰ ਉੱਥੋਂ ਦਾ ਤਾਂ ਈਰਾਨ ਦਾ ਤਾਂ ਚਲੋ ਸੇਮ ਟਾਈਮ ਜ਼ੋਨ 'ਚ ਹੈ। ਇਨ ਰਿਸਪੌਂਸ ਟੂ ਦਾ ਬ੍ਰਦਰਲੀ ਰਿਕੁਐਸਟ ਆਫ ਪ੍ਰਾਈਮ ਮਿਨਿਸਟਰ ਸ਼ਰੀਫ ਇਨ ਹਿਸ ਟਵੀਟ ਐਂਡ ਕੰਸੀਡਰਿੰਗ ਦਾ ਰਿਕੁਐਸਟ ਬਾਈ ਦਾ US for negotiations based on its 15-point proposal as well as announcement by POTUS about acceptance of the general framework of Iran's 10-point proposal as a basis for negotiations, I hereby declare on behalf of Iran's Supreme National Security Council. ਹੁਣ ਜੇ ਤੁਸੀਂ ਸ਼ਬਦ ਜਾਲ ਦੇਖੋ ਤੇ ਉਹਦੇ 'ਚ ਰਾਹ ਦੋਨਾਂ ਨੇ ਰੱਖ ਲਿਆ ਹੋਇਆ ਕਿ ਵੀ ਫਿਰ ਜੇ ਟਕਰਾਣਾ ਸੋ, ਲੇਕਿਨ ਜਿਸ ਲੈਵਲ ਦੀ ਬਿਟਰਨੈਸ ਸੀ ਉਹਦੇ 'ਚੋਂ ਇਹ ਈਵਨ ਸ਼ਬਦ ਵੀ ਇਵੇਂ ਲੱਗਦਾ ਵੀ ਜੇਠ ਮਹੀਨੇ 'ਚ
ਤਪਦੇ ਸੂਰਜ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਠੰਡੀਆਂ ਕਣੀਆਂ ਵੀ ਤਾਂ ਸਾਹਮਣੇ ਰੂਹ ਅਫਜ਼ਾ ਵੀ ਪਿਆ ਹੋਵੇ, ਇਸ ਕਿਸਮ ਦਾ ਜੋ ਮਾਹੌਲ ਸੀ। ਔਰ ਮੈਂ ਹਾਲਾਂਕਿ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਵੀ ਆਲੇ ਦੁਆਲੇ ਕੀ ਹੋ ਰਿਹਾ, ਇਟ ਵਾਜ਼ ਕਿ ਕਿਸ ਪਾਸੇ ਸਾਰੀ ਲੁਕਾਈ ਜਾ ਰਹੀ ਹੈ, ਕਿਉਂਕਿ ਉਹਦੇ ਥੱਲੇ ਹਰ ਇੱਕ ਨੇ ਹੀ ਪ੍ਰਭਾਵਿਤ ਹੋਣਾ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਪ੍ਰਾਈਮ ਮਿਨਿਸਟਰ ਆਪਣੇ ਸ਼ਰੀਫ ਦੇ ਟਵੀਟ ਔਰ US ਦੀ ਵੀ ਜਿਹੜੀ ਰਿਕੁਐਸਟ, ਜਿਹੜੀ ਕਿ 15 ਨੁਕਤਾ ਪ੍ਰਪੋਜ਼ਲ, ਜਿਸ ਨੂੰ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਭਾਈ ਅਸੀਂ ਉਸ ਨੂੰ ਉਹ ਜਿਹੜਾ ਉਹ ਬੇਸਿਸ ਬਣ ਸਕਦਾ। ਔਰ ਉਹਨਾਂ ਨੇ ਕਿਹਾ ਵੀ 10 ਪੁਆਇੰਟ ਜਿਹੜਾ ਈਰਾਨ ਦਾ 10 ਪੁਆਇੰਟ ਪ੍ਰਪੋਜ਼ਲ ਹੈ, ਉਸ ਦੇ ਬੇਸਿਸ ਦੇ ਉੱਤੇ ਨੈਗੋਸ਼ੀਏਸ਼ਨ ਲਈ ਤਿਆਰ ਹੈ। ਇਸ ਲਈ ਮੈਂ ਈਰਾਨ ਦੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬਿਹਾਫ ਤੇ, ਕੱਲ ਨੂੰ ਇਹ ਨਾ ਲੱਗੇ ਵੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਜਾਂ ਉਹਨਾਂ ਦਾ ਜਿਹੜਾ ਖਮੀਨਾਈ ਹੈ ਹੁਣ ਉਹ ਇਹ ਕਹੇਗਾ ਜੀ ਇਹ ਤਾਂ ਆਪ ਹੀ ਦੇ ਦਿੱਤੇ ਬਿਆਨ ਵਿਦੇਸ਼ ਮੰਤਰੀ, ਅਸੀਂ ਨਹੀਂ ਮੰਨਦੇ। ਪਰ ਉਹਨੇ ਸਟੇਟਮੈਂਟ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬਿਹਾਫ ਤੇ ਦਿੱਤੀ ਹੈ। ਬਿਲਕੁਲ। ਇਫ ਅਟੈਕਸ ਅਗੇਂਸਟ ਈਰਾਨ ਆਰ ਹਾਲਟਡ, ਇਹ ਹੁਣ ਸੁਪਰੀਮ ਕੌਂਸਲ ਦੇ ਬਿਹਾਫ ਤੇ ਕਹਿ ਰਹੇ ਨੇ, ਇਫ ਅਟੈਕਸ ਅਗੇਂਸਟ ਈਰਾਨ ਆਰ ਹਾਲਟਡ our powerful armed forces will cease their defensive operations। ਇਹ ਵੀ ਐਸੀ ਡਿਪਲੋਮੈਟਿਕ ਲੈਂਗੁਏਜ ਹੈ, ਕਿਉਂਕਿ ਈਰਾਨ ਨੇ ਤਾਂ ਹਮਲਾ ਕੀਤਾ ਨਹੀਂ, ਈਰਾਨ ਤਾਂ ਡਿਫੈਂਡ ਕਰ ਰਿਹਾ ਆਪਣਾ। ਉਹਨਾਂ ਨੇ ਕਿਹਾ ਵੀ ਜੇ ਈਰਾਨ ਦੇ ਉੱਤੇ ਜਿਹੜਾ ਹਮਲੇ ਰੁਕੇ ਜਾਂਦੇ ਨੇ, ਸਾਡੀ ਤਾਕਤਵਰ ਫੌਜ, our powerful armed forces, ਅਸੀਂ ਆਪਣੇ ਜਿਹੜੀ ਡਿਫੈਂਸਿਵ ਆਪਰੇਸ਼ਨ ਕਰਦੇ ਹਾਂ ਵੀ ਅਸੀਂ ਤਾਂ ਜਵਾਬੀ ਆਪਣੇ ਡਿਫੈਂਸ 'ਚ ਕਾਰਵਾਈ ਕਰਦੇ ਹਾਂ, ਅਸੀਂ ਉਸ ਨੂੰ ਜਿਹੜੇ ਆ ਉਹ ਹਾਲਟ ਕਰ ਦਿਆਂਗੇ for a period of 2 weeks, 2 ਹਫ਼ਤੇ ਦੇ ਪੀਰੀਅਡ 'ਚ। safe passage through the Strait of Hormuz will be possible via coordination with Iran's armed forces and with due consideration of technical limitations। ਇਹਦੇ 'ਚ ਉਹਨਾਂ ਨੇ ਫਿਰ ਲਕੂਨਾ ਰੱਖ ਲਿਆ। ਉਹਨਾਂ ਨੇ ਹੁਣ ਉਹਨੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ 2 ਹਫ਼ਤੇ ਲਈ ਖੋਲੋ ਸਟੇਟ ਆਫ ਹਾਰਮੂਜ਼। ਹੁਣ ਈਰਾਨ ਦੇ ਫੋਰਨ ਮਿਨਿਸਟਰ ਕਹਿੰਦੇ ਨੇ ਕਿ ਭਾਈ ਅਸੀਂ 2 ਹਫ਼ਤਿਆਂ ਦੇ ਲਈ ਸਟੇਟ ਆਫ ਹਾਰਮੂਜ਼ ਨੂੰ ਚੋਂ ਸੇਫ ਪੈਸੇਜ ਦੇਵਾਂਗੇ, ਪਰ ਸਾਡੀ ਫੌਜ ਦੇ ਨਾਲ ਕੋਆਰਡੀਨੇਟ ਕਰਨਾ ਪਏਗਾ ਔਰ ਡਿਊ ਕੰਸੀਡਰੇਸ਼ਨ ਆਫ ਟੈਕਨੀਕਲ ਲਿਮਿਟੇਸ਼ਨ। ਹੁਣ ਟੈਕਨੀਕਲ ਇਹ ਵੀ ਸੈਂਕੜਿਆਂ ਸ਼ਿਪ ਤਾਂ ਇਕੱਠੇ ਹੋਏ ਨੇ, 22 ਕਿਤੇ ਇੰਡੀਆ ਦੇ ਵਸੇ ਹੋਏ ਨੇ, ਚੀਨ ਦੇ ਨੇ, ਵੀਅਤਨਾਮ ਦੇ ਨੇ, ਸਾਊਥ ਕੋਰੀਆ ਦੇ ਨੇ। ਹੁਣ ਸਾਰੇ ਕਹਿਣ ਜੀ ਹੁਣੇ ਹੀ ਲਗਾ ਦਿਓ, ਉਹਨਾਂ ਦਾ ਮਤਲਬ ਹੈ ਵੀ ਹੌਲੀ ਹੌਲੀ ਟੈਕਨੀਕਲੀ ਕੀ ਵਾਇਬਲ ਹੈ, ਪਰ ਲੰਘਣਾ ਸਾਡੀ ਲੱਤ ਦੀ ਥੱਲੋਂ ਹੀ ਪਏਗਾ। ਸੋ ਹੋਪਫੁਲੀ ਇਹ ਜਿਹੜਾ ਇਹਨਾਂ ਦਾ ਹੈ, ਕਿਉਂਕਿ ਇੱਕ ਗੱਲ ਕਲੀਅਰ ਸੀ ਜਾਂ ਰਹੀ ਹੈ, ਇਸ ਸਭ ਦੇ ਬਾਵਜੂਦ ਕਿ ਧਮਕੀ ਹੋਇਆ ਜਾ ਰਿਹਾ ਸੀ, ਇਹ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਚਾਹੁੰਦੇ ਵੀ ਸੀ ਵੀ ਇਹਨੂੰ ਕਿਤੇ ਨਾ ਕਿਤੇ ਅਸੀਂ ਵਾਈਂਡ ਅਪ ਕਰੀਏ। ਸੋ ਹੋਪਫੁਲੀ ਕੱਲ ਸਵੇਰ ਤੱਕ ਕੋਈ ਹੋਰ ਚੰਨ ਨਾ ਚਾੜ ਦੇ ਕੋਈ ਮਾਂ ਦਾ ਲਾਡਲਾ, ਲੇਕਿਨ ਔਰ ਉਹ ਮਾਂ ਦਾ ਲਾਡਲਾ ਉਹੀ ਹੈ ਇਜ਼ਰਾਈਲ, ਉਹਦੀ ਸ਼ੈਤਾਨੀ। ਸੋ ਅਸੀਂ ਜਿਹੜਾ ਉਹ ਸ਼ੁਕਰਾਨਾ ਹੀ ਕਰਦੇ ਹਾਂ ਰੱਬ ਦਾ ਕਿ ਭਾਈ ਐਟਲੀਸਟ ਤਬਾਹ ਬਰਬਾਦੀ ਔਰ ਉਸ ਚੋਂ ਕੁਛ ਨਹੀਂ ਨਿਕਲਦਾ ਹੈ। ਜੰਗਾਂ ਅਲਟੀਮੇਟਲੀ ਤਬਾਹੀ ਦਾ ਨਾਂ ਹੀ ਹੁੰਦਾ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। TV 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ।
ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ। ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਪਿਛਲੇ ਲਗਭਗ 5 ਹਫ਼ਤਿਆਂ ਤੋਂ ਚੱਲ ਰਹੇ ਇਰਾਨ ਕ੍ਰਾਈਸਿਸ ਨੂੰ ਜੰਗਬੰਦੀ ਰਾਹੀਂ ਰੋਕਿਆ ਜਾਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੋ ਇਸ ਨਾਲ ਪਾਕਿਸਤਾਨ ਦਾ ਰੁਤਬਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਬਹੁਤ ਵਧਿਆ ਔਰ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਜਿਹੜੀ ਹੈ ਉਹ ਚਪੇੜ ਵੱਜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਕਿ ਕਿਹਨੂੰ ਵਡਿਆਈ ਦੇਣੀ ਹੈ, ਕਿਸ ਦਾ ਰੁਤਬਾ ਉੱਚਾ ਕਰਨਾ ਹੈ, ਇਹ ਕਰਤੇ ਕੋਲ ਹੈ, ਕ੍ਰੀਏਟਰ ਕੋਲ ਹੈ, ਰੱਬ ਕੋਲ ਹੈ, ਰੱਬੁਲ ਆਲਮੀਨ ਕੋਲ ਹੈ ਜੀ। ਔਰ ਕਈ ਵਾਰ ਕਈ ਜਿਹੜੇ ਅਸਮਾਨ ਤੇ ਚੜੇ ਹੁੰਦੇ ਨੇ ਉਹਨਾਂ ਨੂੰ ਰੱਬ ਜਿਹੜਾ ਐ ਜ਼ਮੀਨ ਤੇ ਪਟਕ ਕੇ ਮਾਰਦਾ ਹੈ ਕਿ ਵੀ ਉਹਦੀ ਆਵਾਜ਼ ਵੀ ਨਹੀਂ ਨਿਕਲਦੀ ਹੈ। ਤੇ ਕਈ ਵਾਰ ਜਿਹੜਾ ਹੈ ਉਹ ਜਿਹੜੇ ਧਰਤੀ ਤੇ ਹੁੰਦੇ ਨੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਉਹ ਧਰਤੀ ਵਾਲਿਆਂ ਨੂੰ ਚੁੱਕ ਕੇ ਅਸਮਾਨ ਤੇ ਲੈ ਜਾਂਦਾ। ਮੈਂ ਸਮਝਦਾ ਕਿ ਜਦੋਂ ਲਗਭਗ 80 ਸਾਲ ਪਹਿਲਾਂ ਪਾਕਿਸਤਾਨ ਹੋਂਦ ਦੇ ਵਿੱਚ ਆਇਆ, ਮੰਗ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਜਿਹੜੀ ਹੁੰਦੀ ਹੈ ਉਸ ਦੇ ਨਾਲ ਸਾਹਮਣੇ ਆਉਂਦੀ ਹੈ ਔਰ ਵਿਦਨ 7 ਇਅਰਸ ਉਹ ਇੱਕ ਹਕੀਕਤ ਬਣਦਾ ਹੈ। ਔਰ ਬਹੁਤ ਸਾਰੇ ਭਾਰਤ ਦੇ ਜਿਹੜੇ ਹਿੰਦੂ ਤੋਂ ਵੀ ਉਸ ਪੀਰੀਅਡ ਦੇ ਬ੍ਰਾਹਮਣਵਾਦੀ ਲੋਕ ਸੀ, ਉਹਨਾਂ ਨੂੰ ਇਹ ਲੱਗਦਾ ਸੀ, ਔਰ ਜਿਵੇਂ ਉਹਨਾਂ ਨੇ ਪਾਕਿਸਤਾਨ ਦਾ ਗਲਾ ਵੀ ਘੁੱਟਿਆ, ਜਿਹੜੇ ਸਾਂਝੇ ਅਸੈਟ ਵੰਡੇ ਜਾਣੇ ਸੀ ਉਹਦੇ 'ਚ 9 ਕਰੋੜ ਕੇ ਕਿੰਨਾ ਜਿਹੜਾ ਰੁਪਈਆ ਦੇਣਾ ਸੀ ਉਹ ਵੀ ਰੋਕ ਲਿਆ, ਕਿਉਂਕਿ ਕਸ਼ਮੀਰ ਦੇ ਵਿੱਚ ਜਦੋਂ ਤਕਰਾਰ ਸ਼ੁਰੂ ਹੋਇਆ ਪਟੇਲ ਨੇ ਔਰ ਨਹਿਰੂ ਨੇ ਸ਼ੈਤਾਨੀ ਕੀਤੀ। ਉਹਨਾਂ ਨੇ ਕਿਹਾ ਕਿਉਂਕਿ ਉਹ ਤਾਂ ਕਾਮਨ 'ਚੋਂ ਤੁਹਾਡੀ ਜਿਵੇਂ ਭਰਾਵਾਂ ਦੀ ਵੰਡ ਹੁੰਦੀ ਹੈ ਵੀ ਤੁਹਾਡੇ ਹਿੱਸੇ ਕਿਹੜਾ ਖੱਤਾ ਆਇਆ ਤੇ ਤੁਹਾਡੇ ਹਿੱਸੇ ਕਿਹੜੀ ਜ਼ਮੀਨ ਆਈ ਤੇ ਕਿਹੜਾ ਘਰ ਆਇਆ, ਉਹ ਰੋਕਿਆ। ਪਾਣੀ ਦੇ ਮੁੱਦੇ ਤੇ ਟਕਰਾ, ਔਰ ਬਹੁਤ ਸਾਰੇ ਇਹਨਾਂ ਜਿਹੜੇ ਵੱਡੇ ਹਿੰਦੂ ਲੀਡਰ ਸੀ ਉਸ ਵੇਲੇ ਦੇ ਸਮੇਤ ਨਹਿਰੂ ਪਟੇਲ ਦੇ, ਉਹ ਸੋਚਦੇ ਸੀ ਕਿ ਪਾਕਿਸਤਾਨ ਜਿਹੜਾ ਹੈ ਇਹ ਵਾਇਬਲ ਹੀ ਨਹੀਂ ਹੈ। ਇਹਨਾਂ ਨੇ ਜਿਹੜਾ ਹੋਰ 10-15 ਸਾਲ ਖੱਜਲ ਖੁਆਰੀ ਹੋ ਕੇ ਤੇ ਇਹਨਾਂ ਨੇ ਹੀ ਤਰਲੇ ਕਰਨੇ ਨੇ ਵੀ ਸਾਨੂੰ ਨਾਲ ਰਲਾ ਲਓ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਜਿਹੜਾ ਇਨੀਸ਼ੀਅਲ ਸਫ਼ਰ ਹੈ ਇੱਕ ਸਟੇਜ ਦੇ ਉੱਤੇ, ਉਹਨਾਂ ਕੋਲ ਇੰਨੇ ਰਿਸੋਰਸ ਵੀ ਨਹੀਂ ਸੀ ਕਿ ਵੀ ਦਫ਼ਤਰਾਂ ਦੇ ਵਿੱਚ ਪੈਨ ਇਸਤੇਮਾਲ ਨਹੀਂ ਸੀ ਹੁੰਦੇ, ਇੱਕ ਅੱਧਾ ਰੱਖਿਆ ਹੁੰਦਾ ਸੀ ਉਹਨਾਂ ਨੇ ਕਿ ਜਾ ਕੇ ਕੰਡੇ ਇਕੱਠੇ ਕਰਕੇ ਲਿਆਓ, ਉਹਨਾਂ ਦੇ ਨਾਲ ਤੁਸੀਂ ਕਾਗਜ਼ ਜਿਹੜੇ ਆ ਉਹ ਨੱਥੀ ਕਰ ਦਿਓ। ਔਰ ਜਾਂ ਕੁਛ ਜਿਹੜੇ ਵੱਡੇ ਪਾਰਸੀ ਸੀ ਉਹਨਾਂ ਨੇ ਜਿਹੜੀ ਆ ਉਹ ਮਨੀ ਇਨੀਸ਼ੀਅਲੀ ਲੋਨ ਕੀਤੀ ਔਰ ਬਿਗਨਿੰਗ। ਹੁਣ ਇਹਨਾਂ 80 ਸਾਲਾਂ ਦੇ ਵਿੱਚ ਇਹਦੇ ਬਾਵਜੂਦ ਕਿ ਭਾਰਤ ਨੇ ਅੱਡ-ਅੱਡ ਤਰੀਕਿਆਂ ਦੇ 1971 'ਚ ਉਹਦੇ 2 ਹਿੱਸੇ ਕਰਤੇ ਪਾਕਿਸਤਾਨ ਦੇ, ਕਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੇ ਵਿੱਚ ਲਿਆਂਦੀ, ਕਿਵੇਂ ਜਿਹੜਾ ਕਸ਼ਮੀਰ ਦਾ ਮੁੱਦਾ ਜਿਹੜਾ ਖੁਦ ਨਹਿਰੂ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ, ਔਰ 14-15 ਰੈਜ਼ੋਲੂਸ਼ਨ ਨੇ ਕਿ ਭਾਈ ਪਲੇਬਸਾਈਡ ਕਰਾਓ, ਉੱਥੇ ਲੋਕਾਂ ਤੋਂ ਪੁੱਛੋ ਜਿਹੜੀ ਹੈ ਉਹ ਰਾਏ ਸ਼ੁਮਾਰੀ, ਪਰ ਉਹਦੇ ਨੇੜੇ ਤੇੜੇ ਨੇ। ਇਹਦੇ ਉਲਟ ਉਹਨਾਂ ਨੇ ਈਵਨ
ਪਾਕਿਸਤਾਨ ਨੂੰ ਜਿੱਥੇ ਇੱਕ ਪਾਸੇ ਹਰ ਹਿੰਦੁਸਤਾਨੀ ਦੇ ਦਿਲੋਂ ਦਿਮਾਗ ਦੇ ਵਿੱਚ ਨਫ਼ਰਤ ਭਰੀ, ਉੱਥੇ ਨਾਲ ਦੀ ਨਾਲ ਉਹਨੂੰ ਦਹਿਸ਼ਤਗਰਦੀ ਨਾਲ ਜੋੜ, ਫੇਲਡ ਸਟੇਟ, ਇਕਨੋਮਿਕਲੀ ਫੇਲਡ ਸਟੇਟ, ਮੰਗਤਿਆਂ ਦੀ ਸਟੇਟ, ਪਤਾ ਨਹੀਂ ਕੀ ਜਿਹੜਾ ਅੱਜ ਤੱਕ ਵੀ ਆ। ਹੁਣ ਵੀ ਜਦੋਂ ਕਿ ਇਹਨੇ ਰਾਜਨਾਥ ਸਿੰਘ ਨੇ 3-4 ਦਿਨ ਪਹਿਲਾਂ ਕਿਹਾ ਸੀ ਕਿ ਜੀ ਅਸੀਂ ਅਜੇ ਆਪਰੇਸ਼ਨ ਸੰਦੂਰ ਜਿਹੜਾ ਉਹ ਸਸਪੈਂਡ ਕੀਤਾ, ਖ਼ਤਮ ਨਹੀਂ ਕੀਤਾ, ਔਰ ਅਸੀਂ ਜਿਹੜਾ ਉਹ ਪਾਕਿਸਤਾਨ ਨੂੰ ਜਿਹੜਾ ਉਹ ਸਬਕ ਸਿਖਾ ਦੇਵਾਂਗੇ ਜੇ ਹੁਣ ਕੋਈ ਫਾਲਸ ਫਲੈਗ ਕੀਤਾ ਜਾਂ ਦੂਜਾ। ਉਹਦੇ ਜਵਾਬ 'ਚ ਉਹਨਾਂ ਨੇ ਡਿਫੈਂਸ ਮਿਨਿਸਟਰ ਜਿਹੜੇ ਮਿਸਟਰ ਆਸਫ, ਉਹਨਾਂ ਨੇ ਕੱਲ੍ਹ ਸਟੇਟਮੈਂਟ ਦਿੱਤੀ, ਅਸੀਂ ਡਿਸਕਸ ਕੀਤੇ ਸੀ। ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਹੁਣ ਅੱਗੇ ਵਾਂਗੂ ਤੁਸੀਂ ਫਾਲਸ ਫਲੈਗ ਕਰਕੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਕਲਕੱਤੇ ਤੱਕ ਪਹੁੰਚ ਜਾਵਾਂਗੇ, ਵੀ ਉੱਥੋਂ ਤੱਕ ਅਸੀਂ ਸਫਾਇਆ ਕਰਦੇ ਹਾਂ। ਹੁਣ ਤੁਸੀਂ ਈਵਨ ਅੱਜ ਦੇਖੋ, ਅੱਜ ਰਾਜਨਾਥ ਸਿੰਘ ਦਾ ਉਹਦੇ ਤੇ ਜਵਾਬ, ਔਰ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ, ਇਹਨਾਂ ਦੀ ਜ਼ਹਿਨੀਅਤ ਹੈ, ਇਹਨਾਂ ਦੀ ਓਵਰਆਲ ਸੋਚ ਹੈ। ਹੁਣ ਉਹ ਰਾਜਨਾਥ ਸਿੰਘ ਕਹਿੰਦਾ Pakistan's defense minister should not have given such a provocative statement. 55 years ago, they suffered the consequences when Pakistan was divided into two parts. If they tried to cast an eye on Bengal, only God knows how many parts Pakistan will be divided into this time. ਇਹ ਅੱਜ ਦੀ ਸਟੇਟਮੈਂਟ ਹੈ ਜਿਹਦੇ 'ਚੋਂ ਕਿਉਂਕਿ ਕਲਕੱਤਾ ਤੱਕ ਉਹਨਾਂ ਨੇ ਵਾਹਗਾ ਤੋਂ ਜ਼ਾਹਰ ਹੈ ਕਿ ਭਾਈ ਆਪਣੇ ਵੱਲੋਂ ਉਹਨਾਂ ਨੇ ਇਹ ਕਿਹਾ ਵੀ ਭਾਰਤ ਜਿਹੜਾ ਫਿਰ ਸਾਡੀ ਮਾਰ ਤੋਂ ਨਹੀਂ ਬਚੇਗਾ ਜੇ ਭਾਰਤ ਨੇ ਕੋਈ ਦਿਲਵਦੀ ਕੀਤੀ। ਉਹ ਉਹਨਾਂ ਨੂੰ ਇਹ ਧਮਕੀ ਦੇ, ਔਰ ਉਹ ਉਹਨੂੰ ਕਹਿ ਰਿਹਾ ਵੀ ਜਿਵੇਂ ਪਾਕਿਸਤਾਨ ਜਿਹੜਾ ਉਹ ਅਜੇ ਵੀ ਬੰਗਾਲ ਦੇ ਉੱਤੇ ਅੱਖ ਰੱਖਦਾ ਹੈ ਕਿ ਇਹ ਪਾਰਟ ਆਫ ਪਾਕਿਸਤਾਨ ਬਣਨਾ ਚਾਹੀਦਾ, ਕਿਉਂਕਿ ਬੰਗਾਲ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਸੀ ਔਰ 47 ਤੋਂ ਪਹਿਲਾਂ ਮੁਸਲਿਮ ਲੀਗ ਦੀ ਹਕੂਮਤ, ਸੋਹਰਵਰਦੀ ਉਹਦਾ ਚੀਫ ਮਿਨਿਸਟਰ ਸੀ। ਔਰ ਹੁਣ ਵੀ ਜਿਹੜਾ ਵੈਸਟ ਬੰਗਾਲ ਹੈ ਉਹਦੇ 'ਚ ਲਗਭਗ 35% ਆਬਾਦੀ ਮੁਸਲਮਾਨਾਂ ਦੀ ਹੈ। ਪਰ ਜਿਹੜਾ ਉਹਦਾ ਅਖੀਰ 'ਚ ਇਹ ਕਹਿਣਾ ਹੈ ਕਿ ਓਨਲੀ ਗੋਡ ਨੋਜ਼ ਹਾਊ ਮੈਨੀ ਪਾਰਟਸ ਪਾਕਿਸਤਾਨ ਵਿਲ ਬੀ ਡਿਵਾਈਡਡ ਇਨਟੂ ਦਿਸ ਟਾਈਮ। ਸੋ ਇੱਕ ਪਾਸੇ ਇਸ ਕਿਸਮ ਦੀ ਜ਼ਹਿਨੀਅਤ ਵਾਲਾ ਮੁਲਕ ਜਿਹੜਾ 6 ਗੁਣਾ ਵੱਡਾ ਹੈ ਆਬਾਦੀ ਦੇ ਲਿਹਾਜ਼ ਨਾਲ, ਏਰੀਆ ਦੇ ਲਿਹਾਜ਼ ਨਾਲ, ਔਰ ਪਾਕਿਸਤਾਨ ਨੂੰ ਕੌਨਸਟੈਂਟਲੀ ਇੱਕ ਤੋਂ ਬਾਅਦ ਇੱਕ ਦਹਿਸ਼ਤਗਰਦੀ ਦੇ ਵਿੱਚ ਅੱਜ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਹੋਏ ਜਾਂ ਜਿਹੜਾ ਤਹਿਰੀਕੇ ਤਾਲਿਬਾਨ ਹੋਏ ਜਾਂ ਵਿਦਨ ਪਾਕਿਸਤਾਨ ਕੁਛ ਨਾ ਕੁਛ ਕਰਦੇ ਨੇ। ਹੁਣ ਇਸ ਸਭ ਦੇ ਬਾਵਜੂਦ ਮੈਂ, ਕਿਉਂਕਿ ਅਸੀਂ ਓਪਨਿੰਗ ਸੈਗਮੈਂਟ 'ਚ ਡੀਟੇਲ ਦੇ ਵਿੱਚ ਡਿਸਕਸ ਕੀਤਾ ਕਿ ਪਾਕਿਸਤਾਨ ਦੇ ਐਫਰਟ ਦੇ ਨਾਲ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਵੀਟ 'ਚ ਜਿੱਥੇ ਸ਼ਹਬਾਜ਼ ਸ਼ਰੀਫ ਦਾ ਸ਼ੁਕਰਾਨਾ ਕਰਨ ਵਾਲੇ ਵਾਂਗ ਉਹਨਾਂ ਦਾ ਨਾਂ ਲਿਆ, ਉੱਥੇ ਫੀਲਡ ਮਾਰਸ਼ਲ ਆਸਮ ਮਨੀਰ ਦਾ ਨਾਂ ਵੀ ਟਰੰਪ ਨੇ ਲਿਆ। ਸੋ ਜ਼ਾਹਰ ਹੈ ਇਨੀਸ਼ੀਏਟਿਵ ਆਫ ਸਿਵਿਲੀਅਨ ਗਵਰਨਮੈਂਟ ਹੈ, ਬਟ ਆਸਮ ਮਨੀਰ ਮੇਨ ਕਰੈਕਟਰ ਹੈ, ਫੌਜੀ ਚੀਫ ਵੀ ਔਰ ਫੀਲਡ ਮਾਰਸ਼ਲ ਵੀ। ਈਰਾਨ ਦੇ ਫੋਰਨ ਮਿਨਿਸਟਰ ਦਾ ਜਿਹੜਾ ਉਹਨਾਂ ਨੇ ਇਸ ਜੰਗਬੰਦੀ ਜਿਹੜੀ 2 ਹਫ਼ਤੇ ਦੀ ਹੋਈ ਔਰ ਗੱਲਬਾਤ ਇਨੀਸ਼ੀਏਟ ਹੋਈ, ਮਿਸਟਰ ਸੈਯਦ ਅਬਾਸ ਅਰਗਾਚੀ, ਉਹਨਾਂ ਨੇ ਤਾਂ ਦੋਨਾਂ ਨੂੰ ਹੀ ਐਡਰੈਸ ਕਰਦੇ ਆ ਹਿਜ਼ ਐਕਸੈਲੈਂਸੀ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸ਼ਰੀਫ ਐਂਡ ਹਿਜ਼ ਐਕਸੈਲੈਂਸੀ ਫੀਲਡ ਮਾਰਸ਼ਲ ਮੁਨੀਰ, ਉਹਨਾਂ ਦਾ ਸ਼ੁਕਰਾਨਾ ਕੀਤਾ ਹੈ ਕਿ ਭਾਈ ਔਨ ਬਿਹਾਫ ਆਫ ਦਾ ਇਸਲਾਮਿਕ ਰਿਪਬਲਿਕ ਆਫ ਈਰਾਨ ਆਈ ਐਕਸਪ੍ਰੈਸ ਗ੍ਰੈਟੀਟਿਊਡ ਐਂਡ ਐਪਰੀਸ਼ੀਏਸ਼ਨ ਫॉर ਮਾਈ ਡੀਅਰ ਬ੍ਰਦਰਸ ਹਿਜ਼ ਐਕਸੈਲੈਂਸੀ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸ਼ਰੀਫ ਐਂਡ ਹਿਜ਼ ਐਕਸੈਲੈਂਸੀ ਫੀਲਡ ਮਾਰਸ਼ਲ ਮੁਨੀਰ ਫॉर देयर टायरलेस एफर्ट्स टू एंड द वॉर इन द रीजन। ਹੁਣ ਉਹ ਜਿਹਦੇ 'ਚ ਅਮਰੀਕਾ ਸਮੇਤ ਇਜ਼ਰਾਈਲ ਔਰ 7-8 ਦੂਸਰੇ ਮੁਲਕ, ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਲਈ ਇਹ ਸਭ ਤੋਂ ਔਖਾ ਪਾਰਟ ਸੀ ਕਿ ਵਿਦਨ ਕੰਟਰੀ ਆਲਮੋਸਟ 15% ਤੋਂ ਜ਼ਿਆਦਾ ਆਬਾਦੀ ਸ਼ੀਆ ਮੁਸਲਮਾਨਾਂ ਦੀ ਹੈ। ਮੈਜੋਰਿਟੀ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਹਮਦਰਦੀਆਂ ਈਰਾਨ ਨਾਲ ਨੇ, ਕਿਉਂਕਿ ਈਰਾਨ ਨੇ ਇਜ਼ਰਾਈਲ ਨੂੰ ਚੈਲੰਜ ਕੀਤਾ ਹੋਇਆ ਫਲਸਤੀਨ ਦੇ ਮੁੱਦੇ 'ਤੇ। ਜੇ ਕੋਈ ਰੈਜ਼ਿਸਟੈਂਸ ਆ, ਉਹ ਹਮਾਸ ਹੋਏ, ਉਹ ਹਿਜ਼ਬੁੱਲਾ ਹੋਏ, ਜਾਂ ਉਹ ਜਿਹੜੇ ਹੂਤੀ ਹੋਣ, ਉਹ ਜਿਹੜੇ ਈਰਾਨ ਦੀਆਂ ਜਿਹੜੀਆਂ ਪ੍ਰੋਕਸੀਜ਼ ਨੇ, ਮੁੱਦਾ ਤਾਂ ਫਲਸਤੀਨ ਦਾ ਇਹਨਾਂ ਫਿਰ ਈਰਾਨ ਨੇਬਰ ਹੈ ਪਾਕਿਸਤਾਨ ਦਾ ਨੈਕਸਟ ਡੋਰ, ਪਰ ਨਾਲ ਦੀ ਨਾਲ ਈਰਾਨ ਨੇ ਜਿਹੜਾ ਸਾਊਦੀ ਅਰੇਬੀਆ ਜਾਂ UAE ਜਾਂ ਕਤਰ ਜਾਂ ਆਬੂ ਧਾਬੀ ਜਾਂ ਇਹ ਸਾਰਿਆਂ ਨੂੰ ਜਿਹੜਾ ਨਿਸ਼ਾਨੇ ਤੇ ਲਿਆ, ਇਹ ਪਾਕਿਸਤਾਨ ਦੇ ਅਲਾਈ ਵੀ ਨੇ, ਫਾਈਨੈਂਸ਼ੀਅਲ ਹੈਲਪ ਵੀ ਕਰਦੇ ਨੇ, ਤੇਲ ਵੀ ਪਾਕਿਸਤਾਨ ਦਾ ਸਾਊਦੀ ਅਰੇਬੀਆ ਤੋਂ ਆਉਂਦਾ, ਡਿਫੈਂਸ ਪੈਕਟ ਵੀ ਹੈ। ਅਮਰੀਕਾ ਜਿਹੜਾ ਹਮਲਾਵਰ ਹੈ ਅਲੋਂਗ ਇਜ਼ਰਾਈਲ ਦੇ ਚੁੱਕ ਦੇ ਉੱਤੇ ਆ ਕੇ ਆਇਆ, ਉਹਦੇ ਨਾਲ ਉਹਨਾਂ ਦੇ ਆਪਣੇ
ਜਿਹੜੇ ਨੇ ਬਹੁਤ ਕਲੋਜ਼ ਕਰੀਬੀ ਸੰਬੰਧ ਨੇ ਉਹਨਾਂ ਦੀ ਫੌਜ ਦੀ ਬਣਤਰ ਜ਼ਿਆਦਾ, ਜਿਹੜਾ ਅਸਲਾ ਹੁਣ ਥੋੜੀ ਦੇਰ ਪਹਿਲਾਂ ਤੋਂ ਚੀਨ ਵੱਲ ਜ਼ਿਆਦਾ ਲਿਆਣਾ ਸ਼ੁਰੂ ਹੋਇਆ ਹੈ, ਉਧਰੋਂ ਹੀ ਰਿਹਾ ਉਹ ਵਾਪਸ ਐਸਟੈਬਲਿਸ਼ ਹੋਇਆ। ਚੀਨ ऑल वेदर फ्रेंड, दोस्ती पहाड़ों से ऊंची, समुंदर से गहरी। ਹੁਣ ਇਹਨਾਂ ਸਾਰਿਆਂ ਪਲੇਅਰਸ ਦੇ ਹੁੰਦਿਆਂ ਜਿੱਥੇ ਕਿ ਹਾਲਾਂ ਜਿਹੜਾ ਇਨੀਸ਼ੀਏਟ ਤਾਂ ਚਾਈਨਾ ਔਰ ਰਸ਼ੀਆ ਨੂੰ ਜਿਹੜਾ ਐਗਰੈਸਿਵਲੀ ਰੋਲ ਪਲੇ ਕਰਨਾ ਬਣਦਾ ਸੀ। ਭਾਰਤ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਈਰਾਨ ਦੇ ਨਾਲ ਕਦੇ ਆਪਣੀ ਸਿਵਲਾਈਜੇਸ਼ਨ ਸਾਂਝ ਕੱਢਦੇ ਸੀ, ਕਦੇ ਆਪਣੇ ਆਪ ਨੂੰ ਵਿਸ਼ਵ ਗੁਰੂ ਕਿਤੇ ਨਜ਼ਰ ਨਹੀਂ ਆਏ। ਸੋ ਮੈਂ ਇਹ ਸਮਝਦਾ ਪਾਕਿਸਤਾਨ ਨੇ ਇਹ ਬਹੁਤ ਵੱਡਾ ਕੰਮ ਕੀਤਾ ਹੈ। ਇਕੱਲਾ ਇਹ ਨਹੀਂ ਹੈ ਕਿ ਇਹਦਾ ਸਿਆਸੀ ਲਾਹਾ ਕੀ ਹੈ ਜਾਂ ਪੋਲੀਟੀਕਲ ਸਟੇਚਰ ਜਾਂ ਗਲੋਬਲ ਸਟੇਚਰ ਪਾਕਿਸਤਾਨ ਦਾ ਵਧਿਆ, ਇਨਸਾਨੀਅਤ ਨੂੰ ਤਬਾਹੀ ਵੱਲ ਜਾਣ ਤੋਂ ਰੋਕਣਾ। ਕਿਉਂਕਿ ਜਿਸ ਲੈਵਲ ਤੇ ਇਹ ਦੋਨੋਂ ਪਾਸੇ ਟੈਂਪਰਸ ਹਾਈ ਔਰ ਜਿਹਨੂੰ ਕਹਿੰਦੇ ਨੇ ਵੀ ਐਕਸਲੇਟਰ ਤੇ ਪੈਰ ਰੱਖਿਆ ਹੋਇਆ, ਇਹਨਾਂ ਨੇ ਵੀ ਰੱਖਿਆ, ਈਰਾਨ ਵਾਪਸ ਰੱਖਦਾ ਹੈ, ਐਸਕੇਲੇਸ਼ਨ। ਔਰ ਜਿਹੜੇ ਚੰਗੇ ਐਕਸਪਰਟ ਸੀ ਉਹ ਕਹਿ ਰਹੇ ਸੀ ਵੀ ਜਿਵੇਂ ਜਿਵੇਂ ਐਸਕੇਲੇਸ਼ਨ ਦਾ ਲੈਵਲ ਵੱਧ ਰਿਹਾ ਹੈ ਇਹ ਅਲਟੀਮੇਟਲੀ ਨਿਊਕਲੀਅਰ ਤੇ ਜਾ ਕੇ ਐਂਡ ਹੋਏਗਾ। ਜੇ ਅਮਰੀਕਾ ਜਦੋਂ ਕਹਿੰਦੇ ਨੇ ਕਿ ਭਾਈ ਸਾਰੇ ਟੂਲ ਨੇ, ਵੈਂਸ ਵੀ ਕਹਿਣ ਲੱਗ ਗਿਆ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ, ਔਰ ਅਮਰੀਕਾ ਦੀ ਜਿਹੜੀ ਇਸ ਸਾਰੇ ਦੇ ਵਿੱਚ ਜਿਹੜੀ ਹੈ ਹਿੱਠੀ ਹੋ ਰਹੀ ਸੀ। 5 ਹਫ਼ਤੇ ਹੋ ਗਏ ਤੁਹਾਡੇ ਤੋਂ ਜਿਹੜਾ ਇਹ ਕੋਈ ਵੀ ਤੁਹਾਡਾ ਹਥਿਆਰ ਉੱਤੇ ਚੱਲ ਨਹੀਂ ਰਿਹਾ, ਹਰ ਆਪਰੇਸ਼ਨ ਆਲਮੋਸਟ ਫੇਲ ਆਪਰੇਸ਼ਨ ਵਾਂਗ ਹੀ ਨਜ਼ਰ ਆ ਰਿਹਾ ਸੀ। ਠੀਕ ਹੈ ਸਕਸੈਸ ਕਰੀ ਜਾਓ, ਪਰ ਨਜ਼ਰ ਆ ਰਿਹਾ ਸੀ ਉਹਨਾਂ ਦੇ ਅਮਰੀਕਨ ਐਕਸਪਰਟ ਔਰ ਐਨਾਲਿਸਟ ਹੀ ਨਾਲ ਦੀ ਨਾਲ ਆ ਕੇ ਕਹਿ ਰਹੇ ਸੀ ਕਿ ਚਲੋ ਬਹੁਤ ਚੰਗਾ ਹੈ ਵੀ ਲੈਫਟੀਨੈਂਟ ਕਰਨਲ ਤੁਸੀਂ ਉਹਨੂੰ ਰੈਸਕਿਊ ਕਰ ਲਿਆ, ਪਰ ਉੱਥੇ ਜਿਹੜਾ ਉੱਥੇ ਗਿਆ ਕੀ ਕਰਨਾ ਸੀਗਾ ਰੈਸਕਿਊ ਜਿਹਨੂੰ ਕੀਤਾ ਜ਼ਾਹਰ ਹੈ ਇੱਕ ਵੱਡਾ ਆਪਰੇਸ਼ਨ ਸੀ, ਯੂਰੇਨੀਅਮ ਤੁਸੀਂ ਚੁੱਕਣਾ ਸੀ ਉਹਨਾਂ ਦੇ 에ਅਰਬੇਸ ਤੋਂ, ਉਹਨਾਂ ਨੇ ਜਹਾਜ਼ ਵੀ ਸੁੱਟ ਲਿਆ ਤੇ ਤੁਸੀਂ ਇੰਨੇ ਨਾਲ ਹੀ ਤਸੱਲੀ ਕਰ ਲਈ ਵੀ ਤੁਸੀਂ ਲੈਫਟੀਨੈਂਟ ਕਰਨਲ ਨੂੰ ਜਿਹੜਾ ਬਚਾ ਕੇ ਲੈ ਆਏ ਹੋ। ਬੜਾ ਜ਼ਬਰਦਸਤ ਆਪਰੇਸ਼ਨ ਹੈ, ਪਰ ਉੱਥੇ ਗਏ ਕੀ ਕਰਨ ਸੀਗੇ, ਕੀ ਕਰਨ ਗਏ ਸੀ। ਸੋ ਇਹ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਵੀ ਜਦੋਂ ਇਸ ਮਾਮਲੇ ਦੇ ਉੱਤੇ ਔਰ ਟਰੰਪ ਵਰਗਾ ਬੰਦਾ ਜਿਸ ਦਾ ਬਿਲਕੁਲ ਜਿਹੜਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਔਰ ਉਹਨੂੰ ਵਿਕਟਰੀ ਵੀ ਚਾਹੀਦੀ ਹੈ ਕਿ ਬਈ ਉਹਨੇ ਮਿਡ ਟਰਮ ਇਲੈਕਸ਼ਨ ਵੀ ਫੇਸ ਕਰਨੀ ਹੈ, ਲੋਕਾਂ ਨੂੰ ਵੀ ਦੱਸਣਾ ਹੈ। $2 ਬਿਲੀਅਨ ਐਵਰੀ ਡੇ ਖਰਚ ਹੋ ਰਿਹਾ ਸੀ। ਅਮਰੀਕਨ ਕਾਂਗਰਸ ਨੂੰ ਕਿਹਾ ਵੀ $1.5 ਟ੍ਰਿਲੀਅਨ ਦਿਓ ਡਿਫੈਂਸ ਬਜਟ। ਹੁਣ ਇਹ ਆਸਮ ਮੁਨੀਰ ਦਾ ਕੀ ਜਲਵਾ ਹੈ ਕਿ ਉਸ ਨੇ ਇਧਰੋਂ ਇਹ ਦੂਜੇ ਪਾਸੇ ਉਹ ਈਰਾਨ ਜਿਹੜੇ ਕਹਿੰਦੇ ਜੀ ਅਸੀਂ ਤਾਂ ਹਸਨ ਹੁਸੈਨ ਦੇ ਸਾਡੇ ਆਈਡਲ ਨੇ, ਅਸੀਂ ਤਾਂ ਸ਼ਹੀਦੀ ਮੰਗਦੇ ਹਾਂ, ਸਾਨੂੰ ਤੁਸੀਂ ਮਾਰਨੇ ਨੇ ਬੰਬ। ਲੋਕ ਜਿਹੜੇ ਨੇ ਉਹ ਬਾਹਰ ਨਿਕਲ ਕੇ ਬਈ ਪੁਲਾਂ ਦੇ ਉੱਤੇ ਔਰ ਬਿਲਡਿੰਗਸ ਔਰ ਜਿਹੜਾ ਇਨਫਰਾਸਟ੍ਰਕਚਰ ਔਰ ਪਾਵਰ ਸਟਰਕਚਰ ਇਲੈਕਟ੍ਰਿਸਿਟੀ ਉਹ ਦੂਜੇ ਉਹ ਹੱਥ ਨਾਲ ਹੱਥ ਫੜ ਕੇ ਸਾਰੀ ਰਾਤ ਜਿਹੜੇ ਨੇ ਉੱਥੇ ਬੈਠੇ ਜਿਹੜੇ ਨੇ ਉਹ ਆਪਣੇ ਆਪ ਨੂੰ ਉਹਨਾਂ ਨੇ ਸਾਹਮਣੇ ਲੈ ਆਂਦਾ। ਸੋ ਜਦੋਂ ਇਸ ਲੈਵਲ ਦੇ ਉੱਤੇ ਭੜਕਾਟ ਦਾ ਆਲਮ ਹੋਏ ਇਹ ਸੌਖਾ ਕੰਮ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਰੱਬ ਨੇ ਅੱਲਾਹ ਤਾਲਾ ਨੇ ਪਾਕਿਸਤਾਨ ਨੂੰ ਮਾਣ ਦਿੱਤਾ ਔਰ ਇਹ ਜਿਹੜੇ ਨੇ ਆਲਰੇਡੀ ਕੱਲ ਨੂੰ ਕੀ ਹੋਏਗਾ ਪਤਾ ਨਹੀਂ, ਪਰ ਘੱਟੋ ਘੱਟ ਇਹ ਜਿਹੜੀ ਐਸਕੇਲੇਸ਼ਨ ਲੈਵਲ ਅੱਜ ਰਾਤ 8 ਵਜੇ ਜਿਹੜੀ ਡੈਡਲਾਈਨ ਸੀ ਔਰ 15 ਰੋਜ਼ਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਕੋਈ ਜਿਹਨੂੰ ਤੁਸੀਂ ਕਹੋ ਕਿ ਵੀ ਐਮੈਚੋਰ ਲੋਕ ਨਹੀਂ ਨੇ, ਉਹਨਾਂ ਦੀ ਸਿਵਲਾਈਜੇਸ਼ਨ ਦੂਜਾ। ਔਰ ਇਹ ਵੀ ਉਹਨਾਂ ਦੇ ਕ੍ਰੈਡਿਟ ਜਾਂਦਾ ਕਿ ਇਸ 5 ਹਫ਼ਤੇ ਦੇ ਡਾਇਰੈਕਟ ਟੱਕਰ ਦੇ ਵਿੱਚ ਉਹਨਾਂ ਨੇ ਰਿਐਕਟ ਹੀ ਕੀਤਾ, ਡਿਫੈਂਸਿਵ ਵੀ ਹੈ, ਸਰਪ੍ਰਾਈਜ਼ ਉਹਦੇ 'ਚ ਐਲੀਮੈਂਟ ਸੀ ਔਰ ਪ੍ਰੋਪੋਰਸ਼ਨੇਟ ਰਿਸਪੌਂਡ ਦਿੱਤਾ, ਜਿਹਨੂੰ ਕਹਿੰਦੇ ਡਿਸਪ੍ਰੋਪੋਰਸ਼ਨੇਟ ਨਹੀਂ। ਹੁਣ ਜੇ ਉਹਨਾਂ ਕੋਲ ਹਾਈਪਰਸੋਨਿਕ ਮਿਸਲ ਸੀ ਅਜੇ ਤੱਕ ਉਹ ਚਲਾਈਆਂ ਨਹੀਂ ਹੈ, ਕਰੂਜ਼ ਬੈਲਿਸਟਿਕ ਡਰੋਨ, ਕਿਉਂਕਿ ਜਿਉਂ-ਜਿਉਂ ਇਜ਼ਰਾਈਲ ਜਾਂ ਅਮਰੀਕਾ ਜਿਸ ਲੈਵਲ ਨੂੰ ਵਧਾ ਰਿਹਾ ਸੀ ਤਿਉਂ-ਤਿਉਂ ਉਹ ਅੱਗੇ ਵਧ ਰਹੇ ਸੀ। ਔਰ ਜਿਹੜਾ ਉਹਨਾਂ ਨੇ ਸਟੇਟ ਆਫ ਹਾਰਮਿਊਜ਼ ਕਾਬੂ ਕਰ ਲਿਆ ਇਹ ਤਾਂ ਇਵੇਂ ਹੀ ਸੀ ਕਿ ਉਹਨਾਂ ਨੇ ਸ਼ਾਹਰਾਗ ਫੜ ਲਈ। ਉਹ ਸਾਰੇ 20% ਆਇਲ ਉੱਥੋਂ ਨਿਕਲਦਾ ਹੈ। 3F ਜਿਹੜਾ ਸ਼ੁਰੂ ਹੋ ਗਿਆ ਕਿ ਜੀ ਇਹ ਤਾਂ ਫਿਊਲ ਫੂਡ ਫਰਟੀਲਾਈਜ਼ਰ ਤਿੰਨੋਂ ਹੀ ਗਏ, ਤਿੰਨਾਂ ਦੇ ਉੱਤੇ ਇਕਨੋਮੀ ਹੈ ਦੁਨੀਆ ਦੀ। ਨੋ ਫਾਰਮਰ ਨੋ ਫੂਡ ਤੇ ਨੋ ਫਰਟੀਲਾਈਜ਼ਰ ਨੋ ਫਾਰਮਰ, ਸਾਰਾ ਕੁਝ ਤਾਂ ਉਹਦੇ ਨਾਲ ਹੀ। ਤੇ ਫਿਊਲ ਤੁਹਾਨੂੰ ਪਤਾ ਹੀ ਹੈ ਕਿ ਭਾਈ ਉਹਦੇ 'ਚ ਤਾਂ ਤੁਸੀਂ ਅੱਜ ਕੱਲ੍ਹ ਉਹ ਜਾ ਨਹੀਂ ਸਕਦੇ। ਹੁਣ ਘੋੜਿਆਂ ਦੇ ਉੱਤੇ ਜਾਂ ਡੋਂਕੀਜ਼ ਦੀ ਸਵਾਰੀ ਤਾਂ ਹੋਣੀ ਨਹੀਂ ਮਿਡਲ ਈਸਟ ਦੇ ਵਿੱਚ, ਔਰ ਦੁਨੀਆ ਭਰ ਨੂੰ ਜਿਹੜਾ ਉਹ ਸੀ। ਸੋ ਮੈਂ ਸਮਝਦਾ ਵੀ ਇਹ ਆਉਣ ਵਾਲੇ ਪੀਰੀਅਡ 'ਚ ਇਹ ਗੱਲ ਕਿੱਧਰ ਨੂੰ ਜਾਏਗੀ, ਵੈਦਰ
ਪਰ ਮੈਨੂੰ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਇਨਸਟਿੰਕਟਿਵਲੀ ਜੇ ਉਹਨਾਂ ਦੇ ਬਾਈ ਇਨਸਟਿੰਕਟ ਕਹਿਣਾ ਹੋਏ ਤੇ ਕਨਫਰੰਟੇਸ਼ਨਸ ਨਹੀਂ ਹੈ, ਈਗੋਟਿਸਟ ਹੈ, ਕਨਫਰੰਟੇਸ਼ਨ ਜੰਗ ਨੂੰ ਨਿਬੇੜਨ ਵੱਲ ਜਾਣ ਦਾ ਜ਼ਿਆਦਾ। ਸੋ ਹੁਣ ਵਿਕਟਰੀ ਸਾਰੇ ਕਰਨਗੇ, ਪਰ ਮੈਂ ਸਮਝਦਾ ਵੀ ਜੇ ਦੁਨੀਆ ਜਦੋਂ ਵੀ ਇਸ ਦੌਰ ਨੂੰ ਦੇਖੇਗੀ, ਜੇ ਸੱਚਮੁੱਚ ਕੋਈ ਵਿਕਟਰੀ ਦਾ ਔਰ ਵਧਾਈ ਦਾ ਹੱਕਦਾਰ ਹੈ ਤੇ ਉਹ ਪਾਕਿਸਤਾਨ ਹੈ, ਜਿਸ ਨੇ ਘੱਟੋ ਘੱਟ ਜਿਹੜੀ ਫਰਦਰ ਤਬਾਹੀ ਹੋਣ ਜਾ ਰਹੀ ਸੀ ਵਕਤੀ ਤੌਰ ਤੇ ਹੀ ਸਹੀ, ਅਜੇ ਉਸ ਦੇ ਉੱਤੇ ਜਿਹੜਾ ਉਹ ਫੁੱਲ ਸਟਾਪ ਲਾ ਦਿੱਤਾ ਹੈ। ਸੋ ਇਹ ਹੈ ਵੀ ਰੱਬ ਨੇ ਜਿਹਨੂੰ ਵਡਿਆਣਾ ਹੈ, ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਜੀ ਰਾਜ ਸਾਹਿਬ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਰਜੀਓ ਗੋਰ, ਭਾਰਤ ਦੇ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਅਤੇ ਭਾਰਤ ਦੇ ਚੀਫ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਇਸ ਵੇਲੇ ਅਮਰੀਕਾ ਵਿੱਚ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਈਰਾਨ ਕ੍ਰਾਈਸਿਸ ਦੇ ਪੀਕ ਦੇ ਹੁੰਦਿਆਂ ਭਾਰਤ ਅਮਰੀਕਾ ਨਾਲ ਕੀ ਗਿਟਮਿਟ ਕਰ ਰਿਹਾ, ਇਸ ਨੂੰ ਸਮਝਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਰਸ਼ੀਅਨ ਦਾ ਇੱਕ ਸ਼ੇਅਰ ਬੜਾ ਪਪੂਲਰ ਰਿਹਾ। ਸ਼ੇਅਰ ਤਾਂ ਮੈਨੂੰ ਯਾਦ ਨਹੀਂ ਹੈ ਇਸ ਵੇਲੇ, ਲੇਕਿਨ ਉਹਦਾ ਮਤਲਬ ਇਹ ਹੈ ਕਿ ਕਈ ਵਾਰ ਰੱਬ ਵੀ ਆਪਣੇ ਦੰਦਾਂ ਥੱਲੇ ਉਂਗਲੀ ਦੇ ਲੈਂਦਾ ਹੈ ਵੀ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਬਿਲਕੁਲ। ਹੁਣ ਇਹ ਜਿਹੜੇ ਸੈਮਿਟਿਕ ਰਿਲੀਜਨਸ ਨੇ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹਨਾਂ 'ਚ ਸ਼ੈਤਾਨ ਦੀ ਹੋਂਦ ਨੂੰ ਬਰਾਬਰ ਇੱਕ ਐਂਟੀਟੀ ਦੇ ਤੌਰ ਤੇ ਮੰਨਿਆ ਜਾਂਦਾ ਹੈ। ਔਰ ਸ਼ੈਤਾਨ ਨੇ ਰੱਬ ਦੇ ਅੱਗੇ ਤਾਂ ਸਿਰ ਨਵਾਇਆ ਸੀ, ਲੇਕਿਨ ਜਦੋਂ ਇਨਸਾਨ ਬਣਾਇਆ ਜਾਂ ਉਹਦੇ ਤੇ ਅੱਗੇ ਜਿਹੜਾ ਹੈ ਉਸ ਨੇ ਉਹ ਸਾਰੇ ਦਾ ਜਿਹੜਾ ਇੱਕ ਡਿਫਰੈਂਟ ਪਾਰਟ ਰਿਹਾ। ਇਹੀ ਜਿਹੜੀਆਂ ਬਹੁਤ ਸਾਰੀਆਂ ਮਜ਼ਹਬੀ ਤੌਰ ਦੇ ਉੱਤੇ ਜਿੰਨਾਤ ਨਾਲ ਜੁੜਿਆ ਹੋਇਆ ਵੀ ਇਹ ਪਾਰਟ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੈਤਾਨ ਬਰਾਬਰ ਦੇਖ ਰਿਹਾ ਹੁੰਦਾ, ਔਰ ਸ਼ੈਤਾਨ ਕਿਸੇ ਦੀ ਹੋਂਦ ਨੂੰ ਹੀ ਦੇਖ ਰਿਹਾ ਹੁੰਦਾ ਹੈ। ਕਿਹਦੇ 'ਚ ਜਾ ਕੇ ਬਹਿ ਜਾਣਾ ਉਹਨੇ ਤੇ ਕਿਵੇਂ ਉਹਨੇ ਚੰਗੇ ਕੰਮ ਤੋਂ ਭਟਕਾਣਾ ਔਰ ਤੁਹਾਨੂੰ ਉਹਨੇ ਐਲਿਓਰ ਕਰਨਾ ਹੈ। ਸ਼ੈਤਾਨੀਅਤ ਤਾਂ ਐਲਿਓਰਮੈਂਟ ਹੈ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਪਾਕਿਸਤਾਨ ਇਸ ਸੀਰੀਅਸ ਐਫਰਟ ਦੇ ਵਿੱਚ ਪਿਛਲੇ ਸਾਰੇ ਪੀਰੀਅਡ ਤੋਂ 5 ਹਫ਼ਤੇ ਤੋਂ ਆਸਮ ਮੁਨੀਰ ਜਿਹੜੇ ਨੇ ਉਹ ਐਫਰਟ ਕਰ ਰਹੇ ਸੀ ਕਿ ਕਿਵੇਂ ਤਬਾਹੀ ਨੂੰ ਰੋਕਿਆ ਜਾਏ। ਪਾਕਿਸਤਾਨ ਦੇ ਗੁਆਂਢ ਦੇ ਵਿੱਚ ਈਰਾਨ, ਇੱਧਰ ਉਹਨਾਂ ਦਾ ਡਿਫੈਂਸ ਪੈਕਟ ਦਾ ਪਾਰਟਨਰ ਸਾਊਦੀ ਅਰੇਬੀਆ, ਇੱਧਰ ਵੀ ਇਸਲਾਮਿਕ ਮੁਲਕ ਜਿਹੜੇ ਗਲਫ ਕੰਟਰੀਜ਼, ਉਧਰ ਈਰਾਨ ਵੀ, ਇੱਧਰ ਅਮਰੀਕਾ ਦੇ ਨਾਲ ਵੀ ਦੂਜਾ। ਸੋ ਲੇਕਿਨ ਦੂਸਰੇ ਪਾਸੇ ਉਹ ਭਾਰਤ ਜਿਹੜਾ ਜਿਹਨੇ ਕੋਈ ਰੋਲ ਪਲੇ ਨਹੀਂ ਕੀਤਾ, ਰਾਦਰ ਉਲਟਾ ਰੋਲ ਪਲੇ ਕੀਤਾ ਕਨਫਰੰਟੇਸ਼ਨ ਵੱਲ। 48 ਘੰਟੇ ਪਹਿਲਾਂ 28 ਫਰਵਰੀ ਨੂੰ ਅਟੈਕ ਕਰਦਾ ਹੈ ਇਜ਼ਰਾਈਲ ਈਰਾਨ ਦੇ ਉੱਤੇ ਤੇ
26 ਫਰਵਰੀ ਨੂੰ ਮੋਦੀ ਜਾ ਕੇ ਉਹਨਾਂ ਦੀ ਇਜ਼ਰਾਈਲ ਦੀ ਪਾਰਲੀਮੈਂਟ ਦੇ ਵਿੱਚ ਕਨੈਸਟ ਦੇ ਵਿੱਚ ਜਾ ਕੇ ਇਜ਼ਰਾਈਲ ਨੂੰ ਆਪਣਾ ਫਾਦਰਲੈਂਡ ਕਹਿੰਦਾ ਹੈ ਔਰ ਕਹਿੰਦਾ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਹਰ ਕਿਸਮ ਦੀ ਮਦਦ ਦੀ ਲੋੜ। ਸੋ ਜ਼ਾਹਰ ਹੈ ਕਿ ਵੀ ਇਸ ਦੇ ਵਿੱਚ ਉਸ ਦਾ ਰੋਲ ਇਜ਼ਰਾਈਲ ਦੇ ਨਾਲ ਹੁਣ ਐਪਸਟੀਨ ਫਾਈਲ ਦਾ ਕੀ ਰੋਲ ਹੈ, ਦੂਜਾ ਇਹ ਵੱਖਰੀ ਕਹਾਣੀ ਹੈ। ਲੇਕਿਨ ਇਸ ਦੇ ਉਲਟ ਪਾਕਿਸਤਾਨ ਨੇ ਬੜਾ ਬੈਲੈਂਸ ਰੱਖਦਿਆਂ ਕੋਈ ਬਿਆਨਬਾਜ਼ੀਆਂ ਨਹੀਂ ਕੀਤੀਆਂ, ਲੇਕਿਨ ਜਿਹੜਾ ਡਿਪਲੋਮੇਸੀ ਦਾ ਜਿਹੜਾ ਸਿਖਰ ਛੋਇਆ ਉਹਨਾਂ ਨੇ, ਜਦੋਂ ਕਿ ਅੱਜ ਅਸੀਂ ਗੱਲ ਕਰਕੇ ਹਟੇ ਹਾਂ ਕਿ ਦੋਨਾਂ ਨੇ ਈਰਾਨ ਨੇ ਔਰ ਅਮਰੀਕਾ ਨੇ ਉਹਨਾਂ ਦੀ ਪਾਕਿਸਤਾਨ ਦੀ 15 ਰੋਜ਼ਾ ਜਿਹੜੀ ਸੀਜ਼ਫਾਇਰ ਜੰਗਬੰਦੀ ਦੀ ਪਲਾਨ ਔਰ ਫਿਰ ਗੱਲਬਾਤ ਦੇ ਲਈ ਵੀ ਜਿਹੜਾ ਮਸੌਦਾ ਦਿੱਤਾ ਗਿਆ ਉਸ ਦੇ ਉੱਤੇ ਗੱਲਬਾਤ ਅੱਗੇ ਤੋਰੀ ਜਾਏਗੀ। ਅੱਛਾ, ਹੁਣ ਭਾਰਤ ਦੀ ਨੀਤੀ ਨੂੰ ਵਿਦਿਨ ਭਾਰਤ ਵੀ ਜਿਹੜੇ ਉਹਨਾਂ ਦੇ ਪੈਟਰੀਓਟ ਕਿਸਮ ਉਹਨਾਂ ਨੇ ਸੀ ਕਿ ਕਿੱਥੇ ਇੰਡੀਆ ਦਾ ਸਟੇਟਸ ਕਿਸ ਲੈਵਲ ਦਾ ਸੀ। ਜਦੋਂ ਇੰਡੀਆ ਦੇ ਪੱਲੇ ਕੁਛ ਨਹੀਂ ਸੀ, ਫੂਡ ਲਈ ਵੀ ਬਾਹਰਲਿਆਂ ਦੇ ਡਿਪੈਂਡ ਕਰਦੇ, ਨਹਿਰੂ ਦੇ ਜ਼ਮਾਨੇ ਦੀ ਗੱਲ ਜਾਂ ਈਵਨ ਇੰਦਰਾ ਗਾਂਧੀ ਦਾ ਵੀ ਕਿ ਜੀ ਉਹਨੇ ਕਿਵੇਂ ਚੈਲੰਜ ਕੀਤਾ ਸੀ ਤਾਂ ਇਹ ਕੀਤਾ ਸੀ ਉਹ ਕੀਤਾ ਸੀ, ਵੀ ਅੱਜ ਮੋਦੀ ਨੇ ਲਿਆ ਕੇ ਕਿੱਥੇ ਖੜਾ ਕਰ ਦਿੱਤਾ ਸਾਨੂੰ। ਹੁਣ ਇਸ ਪੀਰੀਅਡ 'ਚ ਹੀ ਅਮਰੀਕਾ ਨੇ ਭਾਰਤ ਦੀ ਬਾਂਹ ਮਰੋੜ ਕੇ ਟ੍ਰੇਡ ਪੈਕਟ ਵਾਲੀ ਗੱਲ ਵੀ, ਹਾਲਾਂ ਅਜੇ ਤੱਕ ਉਹ ਬਲੈਕ ਐਂਡ ਵਾਈਟ 'ਚ ਨਹੀਂ ਆਇਆ, ਲੇਕਿਨ ਆਪਣੀਆਂ ਸ਼ਰਤਾਂ ਤੇ ਉਹਦੇ ਤੇ ਜਿਹੜਾ ਟੈਰਿਫ ਵੀ ਲਾਇਆ, 25% ਫਾਈਨ ਵੀ ਲਾਇਆ ਕਿ ਵੀ ਤੁਸੀਂ ਰਸ਼ੀਆ ਤੋਂ ਆਇਲ ਖਰੀਦ ਰਹੇ ਹੋ, ਹੋਰ ਵੀ ਉਹਨੂੰ ਪੂਰਾ ਧੱਕ ਧਕਾ ਕੇ। ਹੁਣ ਈਰਾਨ ਕ੍ਰਾਈਸਿਸ ਦੇ ਚੱਲਦਿਆਂ ਭਾਰਤ ਵੱਲੋਂ ਕੋਈ ਵੀ ਅਦਰ ਦੈਨ ਕਿ ਵੀ ਇੱਕ ਜਹਾਜ਼ ਜਿਹੜਾ ਈਰਾਨ ਦਾ ਜਿਹੜਾ ਕਿ ਵਿਸ਼ਾਖਾਪਟਨਮ ਨੇਵਲ ਐਕਸਰਸਾਈਜ਼ ਲਈ ਆਏ ਸੀ, 3 ਜਹਾਜ਼ ਈਰਾਨ ਦੇ, ਇੱਕ ਨੂੰ ਜਿਹੜਾ ਉਹ ਇੰਡੀਅਨ ਓਸ਼ਨ ਦੇ ਪਾਣੀਆਂ 'ਚ ਸ੍ਰੀਲੰਕਾ ਦੇ ਨੇੜੇ ਅਮਰੀਕਨਾਂ ਨੇ ਡੋਬ ਦਿੱਤਾ। ਉਹਦੇ 'ਚ ਕੁਝ ਜਿਹੜੇ ਨੇ 35-40 ਸ਼ਾਇਦ ਉਹਨਾਂ ਨੂੰ ਰੈਸਕਿਊ ਕੀਤਾ ਸੇਲਰਸ ਨੂੰ, ਔਰ ਬਾਕੀ ਜਿਹੜੇ ਨੇ ਸ਼ਾਇਦ 50-60 ਡੁੱਬੇ, ਜਿਹੜਾ ਇੱਕ ਔਰ ਕੰਡੈਮ ਵੀ ਨਹੀਂ ਕੀਤਾ ਗਿਆ ਇਸ ਪਾਰਟ ਨੂੰ, ਕਿਉਂਕਿ ਇਹ ਤੁਹਾਡੇ ਉਹ ਫਰੈਂਡਲੀ ਜਿਹੜੇ ਇਵੇਂ ਐਕਸਰਸਾਈਜ਼ ਲਈ ਆਉਂਦੇ ਨੇ, ਖਾਸ ਤੌਰ ਤੇ ਜਿਸ ਕਿਸਮ ਦੀ ਫਰੈਂਡਲੀ, ਉਹਦੇ 'ਚ ਅਸਲਾ ਨਹੀਂ ਹੁੰਦਾ ਜਾਂ ਫਾਈਟਰ ਨਹੀਂ ਹੁੰਦੇ। ਲੇਕਿਨ ਫਿਰ ਉਹਦੇ ਨਾਲ ਜਿਹੜਾ ਉਹ ਕਿਸ ਕਿਸਮ ਦੀ ਡੀਲ ਈਰਾਨ ਦੇ ਨਾਲ ਕਰ ਰਹੇ ਨੇ ਨਹੀਂ ਕਰ ਰਹੇ, ਉਹ ਇੱਕ ਭੇਤ ਵਾਂਗ ਸੀ। ਹੁਣ ਮੈਂ ਜਦੋਂ ਅੱਜ 3 ਖਬਰਾਂ ਸਾਈਮਲਟੇਨੀਅਸਲੀ ਦੇਖੀਆਂ ਤਾਂ ਮੈਨੂੰ ਲੱਗਾ ਕਿ ਵੀ ਇੱਕ ਪਾਸੇ ਪਾਕਿਸਤਾਨ ਨੋਬਲ ਕੰਮ ਤੇ ਲੱਗਾ ਹੋਇਆ ਵੀ ਇਹਨੂੰ ਜੰਗ ਨੂੰ ਰੁਕਵਾਇਆ ਜਾਏ, ਤੇ ਇਹ ਸ਼ੈਤਾਨ ਦੀ ਟੂਟੀ ਭਾਰਤ ਇਹ ਕੀ ਖੇਡ ਖੇਡ ਰਿਹਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਸਰਜੀਓ ਜਿਹੜੇ ਇਕੱਲੇ ਐਂਬੈਸਡਰ ਨਹੀਂ ਹੈ ਅਮਰੀਕਾ ਦਾ ਭਾਰਤ ਦੇ ਵਿੱਚ, ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਸਪੈਸ਼ਲ ਐਨਵੋਏ, ਜਿਹਨਾਂ ਦੇ ਡਾਇਰੈਕਟ ਟਰੰਪ ਦੇ ਕੰਨਾਂ ਤੱਕ ਤੇ ਟਰੰਪ ਤੱਕ ਜਿਹਦੀ ਰਸਵਾਈ ਹੈ, ਉਹ ਅਚਾਨਕ ਸਰਜੀਓ ਗੌਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਅਮਰੀਕਾ 'ਚ ਆਏ ਹੋਏ ਨੇ। ਔਰ 8 ਵਜੇ ਹਾਲਾਂ ਇਹ ਈਰਾਨ ਦੇ ਉੱਤੇ ਜਿਹੜਾ ਉਹ ਬੰਬਾਰੀ ਸ਼ੁਰੂ ਹੋਣੀ ਸੀ, ਤੇ 7 ਵਜੇ ਜਿਹੜਾ ਸਰਜੀਓ ਗੌਰ ਨੇ ਡਿਨਰ ਕਰਨਾ ਜਿਹੜਾ ਸਕੈਜੂਲਡ ਸੀਗਾ ਬਿਫੋਰ। ਹੁਣ ਸਰਜੀਓ ਗੌਰ ਕਿਸ ਐਮਰਜੈਂਸੀ 'ਚ ਜਿਹੜੇ ਉਹ ਆਏ, ਹੁਣ ਇਸ ਦੇ ਉੱਤੇ ਜਿਹੜਾ ਈਵਨ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਕਿ ਵੀ ਕੋਇਨਸੀਡੈਂਸ ਔਰ ਕੈਲਕੂਲੇਟਡ ਟਾਈਮਿੰਗ, ਟਰੰਪਸ ਈਰਾਨ ਡੈਡਲਾਈਨ ਓਵਰਲੈਪਸ ਇੰਡੀਆ ਫੋਕਸਡ ਮੀਟ ਐਟ ਵਾਈਟ ਹਾਊਸ। ਹੁਣ ਸਰਜੀਓ ਗੌਰ ਨਾਲ 7 ਵਜੇ ਇੰਡੀਆ ਫੋਕਸਡ ਮੀਟ ਜਿਹੜੀ ਹੈ ਉਹ ਟਰੰਪ ਦੀ ਸੀ, ਹੋ ਗਈ ਹੋਏਗੀ, ਹਾਲਾਂ ਜੰਗਬੰਦੀ ਵੀ ਹੋਈ ਹੈ ਪਰ ਮੀਟ ਵੀ ਹੋ ਗਈ ਹੋਏਗੀ। ਔਰ ਇਹਦੇ ਤੇ ਇੱਕ ਸਪੈਕੂਲੇਸ਼ਨ ਹੈ ਵੀ ਅਚਾਨਕ ਕਿਵੇਂ, ਹੁਣ ਜੇ ਇਕੱਲਾ ਸਰਜੀਓ ਗੌਰ ਆਉਂਦਾ ਤੇ ਇਹ ਵੀ ਹੋ ਸਕਦਾ ਹੈ ਕਿ ਜੀ ਅਮਰੀਕਾ ਜਾਣਨਾ ਚਾਹੁੰਦਾ ਹੈ ਵੀ ਜੇ ਈਰਾਨ ਨੂੰ ਘੇਰਨਾ ਹੈ, ਸਮੁੰਦਰ 'ਚ ਘੇਰਨਾ ਹੈ, ਸਟ੍ਰੇਟ ਆਫ ਹਾਰਮੂਜ਼ ਨੂੰ ਖੁਲਾਉਣਾ ਹੈ, ਤੇ ਇੰਡੀਅਨ ਨੇਵੀ, ਕਿਉਂਕਿ ਇੰਡੀਆ ਇੱਕ ਸਟ੍ਰੈਟੇਜਿਕ ਪਾਰਟਨਰ ਵੀ ਬਣਿਆ ਹੋਇਆ ਹੈ ਅਮਰੀਕਾ ਦਾ, ਵੀ ਉਹਦੀ ਨੇਵੀ ਦਾ ਕੀ ਇਸਤੇਮਾਲ ਹੋਏਗਾ ਕੀ ਨਹੀਂ। ਪਰ ਜਦੋਂ ਅਸੀਂ ਦੂਸਰਾ ਪਾਰਟ ਦੇਖਦੇ ਹਾਂ ਵੀ ਨਹੀਂ, ਇਟਸ ਡੀਪਰ ਦੈਨ ਦੈਟ। ਇਹ ਹੈ ਇੱਕ ਪਾਸੇ ਭਾਰਤ ਦਾ 에ਅਰ ਚੀਫ ਮਾਰਸ਼ਲ ਜਿਸ ਦੇ ਚੀਫ ਹੁੰਦਿਆਂ ਕਿੰਨੇ ਰਾਫੇਲ ਡੇਗੇ, ਔਰ ਇਹਦੇ ਤੋਂ ਵੀ ਕਿਵੇਂ ਪ੍ਰੈਸ ਕਾਨਫਰੰਸ ਕਰਕੇ ਝੂਠ ਬੁਲਾਇਆ ਗਿਆ, ਦਾੜੀ ਕੱਟਾ ਸਿੱਖ ਘਰ 'ਚ ਜੰਮਿਆ ਹੋਇਆ ਪਰ ਬਿਲਕੁਲ ਬੇਸ਼ਰਮੀ ਨਾਲ ਝੂਠ ਬੋਲਦੇ। ਹੁਣ ਉਹ ਵੀ ਅਮਰੀਕਾ 'ਚ ਉਹ ਕਿਹਨੂੰ ਮਿਲਿਆ ਕਿਹਨੂੰ ਨਹੀਂ, ਜ਼ਾਹਰ ਹੈ ਵੀ ਜਦੋਂ ਅਸੀਂ 에ਅਰ ਪਾਵਰ ਦੀ ਗੱਲ ਕਰ ਰਹੇ ਹਾਂ, ਈਰਾਨ ਦੇ ਨਾਲ ਵੀ ਜਿਹੜਾ ਉਸ ਦੇ ਵਿੱਚ 에ਅਰ ਪਾਵਰ ਔਰ ਦੂਸਰੇ ਦਾ 에ਅਰ ਚੀਫ ਮਾਰਸ਼ਲ, ਜਦੋਂ ਕਿ ਐਨ ਕ੍ਰਾਈਸਿਸ ਤੁਹਾਡੇ ਬੂਹੇ ਤੇ ਹੈ, ਇੱਥੇ ਅਮਰੀਕਾ 'ਚ ਕੀ ਕਰ ਰਿਹਾ,
ਔਰ ਇਹ ਖਬਰ 에ਅਰ ਚੀਫ ਮਾਰਸ਼ਲ ਵਿਜ਼ਿਟਸ ਦਾ US ਟੂ ਬੂਸਟ ਡਿਫੈਂਸ ਟਾਈਜ਼ ਕਿ ਜੀ ਅਮਰੀਕਾ ਨੂੰ ਕਿਹੜੇ ਹਿੰਦੁਸਤਾਨ ਦੇ ਜਿਹੜੇ ਨੇ ਉਹ ਨੈਟ ਜਹਾਜ਼ ਚਾਹੀਦੇ ਨੇ ਜਾਂ ਕੋਈ ਵਿਜੰਤਾ ਟੈਂਕ ਚਾਹੀਦੇ ਨੇ ਜਿਹੜੇ ਉਹਨਾਂ ਨੇ ਡੀਲ ਕਰਨ। ਹੁਣ ਇਹ ਵੀ ਖਬਰ ਜਿਹੜੀ ਹੈ ਇੰਡੀਅਨ 에ਅਰ ਫੋਰਸ ਚੀਫ ਅਮਰਪ੍ਰੀਤ ਸਿੰਘ ਹੈਜ਼ ਅਰਾਈਵਡ ਇਨ ਦਾ ਯੂਨਾਈਟਿਡ ਸਟੇਟਸ ਔਨ ਐਨ ਆਫੀਸ਼ੀਅਲ ਵਿਜ਼ਿਟ, ਆਫੀਸ਼ੀਅਲ ਇੱਥੇ ਪ੍ਰਾਈਵੇਟ ਵਿਜ਼ਿਟ ਤਾਂ ਨਹੀਂ ਆਇਆ, ਟੂ ਸਟਰੈਂਥਨ ਦਾ ਇੰਡੀਆ US ਡਿਫੈਂਸ ਪਾਰਟਨਰਸ਼ਿਪ ਐਂਡ ਡੀਪਨ ਕੋਆਪਰੇਸ਼ਨ। ਔਰ ਉਹ ਜਿਹੜਾ ਫਿਰ ਇਸ ਨੂੰ ਆਪਣਾ ਜਿਹੜਾ ਐਂਬੈਸਡਰ ਹੈ ਮੇਨ ਵਿਨੇ ਮੋਹਨ ਕੁਆਤੜਾ, ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਵੀ ਜ਼ਿੰਮੇਵਾਰ ਹੈ, ਉਹਨੇ ਰਿਸੀਵ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਆਫੀਸ਼ੀਅਲ ਵਿਜ਼ਿਟ ਹੈ ਔਰ ਅਮਰੀਕਾ ਦੇ ਨਾਲ ਅੱਡ-ਅੱਡ ਮੁਲਾਕਾਤਾਂ ਨੇ ਔਰ ਜਿਹੜੇ ਡਿਫੈਂਸ ਪੈਕਟ ਨੂੰ ਜਿਹੜਾ ਡਿਫੈਂਸ ਸੰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਔਰ ਉਹਨਾਂ ਦੀਆਂ ਇੰਗੇਜਮੈਂਟ ਜਿਹੜੀਆਂ ਨੇ ਉਹ ਕੀ ਨੇ ਉਹਦੇ 'ਤੇ ਲੀਕ ਮਾਰੀ ਹੋਈ ਹੈ। ਉਹ ਨਹੀਂ ਹੈ ਵੀ ਉਹਨੇ ਕਿਹਨੂੰ ਮਿਲਣਾ, ਪਰ ਇਹ ਆਪਣੇ ਆਪ 'ਚ ਅਹਿਮੀਅਤ ਰੱਖਦਾ ਹੈ ਕਿ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਸਰਜੀਓ ਗੌਰ ਇੰਡੀਆ ਫੋਕਸਡ ਗੱਲਬਾਤ ਲਈ ਇੱਥੇ ਹੈ। ਹੁਣ ਨੈਕਸਟ ਫੋਰਨ ਸੈਕਟਰੀ ਉਹਨਾਂ ਦਾ ਫੋਰਨ ਸੈਕਟਰੀ ਹੈ ਵਿਕਰਮ ਮਿਸਰੀ। ਵਾਰ ਵੇਵਰ ਸਟੇਟ ਪੈਕਟ ਲਾਈਕਲੀ ਟੂ ਬੀ ਮਿਸਰੀਜ਼ on US agenda, on Misri's US agenda. Foreign Secretary to begin 3-day visit on April 8th. ਹੁਣ ਅੱਜ ਅਸੀਂ 7 ਅਪ੍ਰੈਲ ਨੂੰ ਇੱਥੇ ਪਹੁੰਚ ਗਿਆ, ਕੱਲ੍ਹ ਉਹਦੀ 3 ਦਿਨ ਦੀ ਵਿਜ਼ਿਟ ਹੈ। ਉਹਨੇ ਕੀ ਕਰਨਾ ਹੁਣ ਇਹਦੇ 'ਚ ਆਇਆ ਕਿ ਜੀ ਉਹਦਾ ਕਿਉਂਕਿ ਤਿੰਨੋਂ ਹੀ ਚੀਜ਼ਾਂ ਦੀ ਐਕਸਪਾਇਰੀ ਡੇਟ ਆ ਰਹੀ ਹੈ। ਜਿਹੜਾ ਰਸ਼ੀਅਨ ਆਇਲ ਔਰ ਇਰਾਨੀਅਨ ਆਇਲ ਬਾਏ 30 ਦਿਨ ਦਾ ਮੌਕਾ ਦਿੱਤਾ ਸੀ, ਇੱਕ ਦੀ ਜਿਹੜੀ ਹੈ ਐਕਸਪਾਇਰੀ 11 ਅਪ੍ਰੈਲ ਨੂੰ ਹੈ, ਇੱਕ ਦੀ 19 ਅਪ੍ਰੈਲ ਨੂੰ ਹੈ, ਉਹਨਾਂ ਕੁ ਮੌਕਾ ਦਿੱਤਾ ਹੋਇਆ। ਨਾਲ ਦੀ ਨਾਲ ਜਿਹੜਾ ਉਹਨਾਂ ਨੇ ਚਾਬਹਾਰ ਪੋਰਟ ਹੈ ਉਹਦੀ ਐਕਸਪਾਇਰੀ ਵੀ ਮੁੱਕ ਰਹੀ ਹੈ, ਸੋ ਉਸ ਦੇ ਲਈ ਗੱਲਬਾਤ ਦੇ ਲਈ ਆਉਣਾ। ਹੁਣ ਮਿਸਰੀ ਦਾ ਜਿਹੜਾ ਫੋਰਨ ਅਫੇਅਰਸ ਨੂੰ ਡੀਲ ਕਰਦਾ ਔਰ ਇਸ ਮੁੱਦੇ ਦੇ ਉੱਤੇ ਉਸ ਦਾ ਇੱਥੇ ਹੋਣਾ, ਚੀਫ 에ਅਰ ਮਾਰਸ਼ਲ ਦਾ ਇੱਥੇ ਹੋਣਾ ਔਰ ਖ਼ਾਸ ਤੌਰ 'ਤੇ ਸਰਜੀਓ ਗੌਰ ਦਾ ਔਰ ਈਵਨ ਇਹਨਾਂ ਦਾ ਆਪਣਾ ਮੀਡੀਆ ਵੀ ਕਹਿੰਦਾ ਵੀ ਇਹ ਕੀ ਹੋ ਰਿਹਾ। ਸੋ ਮੈਨੂੰ ਇਹ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਹ ਫਰਦਰ ਹੁਣ ਤਾਂ ਚਲੋ ਇਹ ਨੈਗੋਸ਼ੀਏਸ਼ਨ ਜੇ ਹੁੰਦੀ ਹੈ ਜਾਂ ਕੀ ਹੈ, ਪਰ ਇਹਦਾ ਸਬੰਧ ਇਰਾਨ ਕ੍ਰਾਈਸਿਸ ਨਾਲ ਵੀ ਹੋਏਗਾ, ਸਰਟਨਲੀ ਹੋਏਗਾ। ਅੱਛਾ। ਔਰ ਪੋਸੀਬਲ ਹੈ ਕਿਉਂਕਿ ਜਦੋਂ ਅਸੀਂ ਇਜ਼ਰਾਈਲ ਨਾਲ ਇੰਡੀਆ ਦਾ ਕਨੈਕਸ਼ਨ ਦੇਖਦੇ ਹਾਂ ਤੇ ਇਜ਼ਰਾਈਲ ਅਮਰੀਕਾ ਨੂੰ ਘੜੀਸ ਕੇ ਇਰਾਨ ਜੰਗ 'ਚ ਫਸਾਉਂਦਾ ਹੈ। ਇਜ਼ਰਾਈਲ ਦੇ ਨਿਸ਼ਾਨੇ ਦੇ ਉੱਤੇ ਤੁਰਕੀਏ ਵੀ ਹੈ ਔਰ ਅਲਟੀਮੇਟਲੀ ਓਨਲੀ ਨਿਊਕਲੀਅਰ ਪਾਵਰ ਪਾਕਿਸਤਾਨ ਵੀ ਹੈ ਜਿਹਨੂੰ ਉਹਨਾਂ ਦੇ ਜਿਹੜੀਆਂ ਉਹ ਚੈਲੰਜ ਦੇ ਤੌਰ ਤੇ ਦੇਖਦੇ ਨੇ। ਸੋ ਕੁਛ ਨਾ ਕੁਛ ਗਿੱਠ-ਮਿੱਠ ਜਿਹੜੀ ਹੈ ਇਹ ਹੋ ਰਹੀ ਹੈ। ਨਹੀਂ ਤਾਂ ਚੀਫ 에ਅਰ ਮਾਰਸ਼ਲ ਔਰ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਔਰ ਸਰਜੀਓ ਗੌਰ ਔਰ ਇੰਡੀਆ ਫੋਕਸਡ, ਸੋ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗਾ। ਬਟ ਜਿਹਨੂੰ ਕਹਿੰਦੇ ਨੇ ਬਾਮਰਾਜ਼ਾ ਹੋਸ਼ਿਆਰ, ਕਿਉਂਕਿ ਸ਼ੈਤਾਨ ਕਿਸੇ ਨਾ ਕਿਸੇ ਕੰਮੇ ਲੱਗਾ ਹੋਇਆ। ਬਿਲਕੁਲ ਐਸਾ, ਨੋ ਡਾਊਟ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ।
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜਿਹੜਾ ਹਿੰਦੂ ਰਾਸ਼ਟਰ ਬਣਨ ਵੱਲ ਬੜੀ ਤੇਜ਼ੀ ਨਾਲ ਜਿਹੜਾ ਅੱਗੇ ਵਧ ਰਿਹਾ ਔਰ ਇਸ ਨਾਲ ਭਾਰਤ ਦੀ ਜੁਡੀਸ਼ਰੀ ਵੀ ਪ੍ਰਮੁੱਖ ਰੋਲ ਅਦਾ ਕਰ ਰਹੀ ਹੈ। ਇਹ ਭਾਰਤ ਦੀ ਬਾਬਰੀ ਮਸਜਿਦ ਦਾ ਮਸਲਾ ਹੋਵੇ ਜਾਂ ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਵਿੱਚ ਔਰਤਾਂ ਦੇ ਦਾਖਲੇ ਤੇ ਪਾਬੰਦੀ, ਸੁਪਰੀਮ ਕੋਰਟ ਜਿਹੜੇ ਸਨਾਤਨੀ ਹਿੰਦੂ ਵੈਲਿਊਜ਼ ਨੂੰ ਹੀ ਪ੍ਰਮੋਟ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਸੇ ਸੁਸਾਇਟੀ 'ਚ ਖਾਸ ਤੌਰ ਤੇ ਜਿਹਨੂੰ ਡੈਮੋਕ੍ਰੇਸੀ ਦੇ ਢਕਵੰਜ ਥੱਲੇ ਲੁਕੋਇਆ ਹੋਏ ਉਸ ਦਾ ਅਸੀਂ ਬਿਰਤਾਂਤ ਦੇਖਦੇ ਹਾਂ ਜਾਂ ਉਸ ਦੀ ਬਣਤਰ ਨੂੰ ਦੇਖਦੇ ਹਾਂ ਤੇ ਜ਼ਾਹਰ ਹੈ ਕਿ ਉਸ ਦੇ 3 ਪਿੱਲਰ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ ਹੁੰਦਾ ਹੈ। ਚੌਥਾ ਪਿੱਲਰ ਉਸ ਦਾ ਮੀਡੀਆ ਨੂੰ ਕਿਹਾ ਜਾਂਦਾ ਹੈ। ਔਰ ਬਹੁਤ ਵਾਰ ਜਦੋਂ ਡੈਮੋਕ੍ਰੇਸੀ ਔਰ ਮੈਜੋਰਿਟੇਰੀਅਨਿਜ਼ਮ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਮੈਜੋਰਿਟੀ ਦੀਆਂ ਵਿਮਸ ਨੂੰ, ਮੈਜੋਰਿਟੀ ਦੀ ਤਾਕਤ ਦੇ ਥੱਲੇ ਜਾਂ ਮੈਜੋਰਿਟੀ ਨੂੰ ਅਪੀਜ਼ ਕਰਨ ਦੇ ਲਈ ਜਦੋਂ ਕੋਈ ਸਿਸਟਮ ਬੈਂਡ ਬੈਕਵਰਡ ਕਰ ਰਿਹਾ ਹੋਏ ਤੇ ਉਹ ਕਹਿਣ ਨੂੰ ਭਾਵੇਂ ਡੈਮੋਕ੍ਰੇਸੀ, ਕਿਉਂਕਿ ਵੋਟਾਂ ਨਾਲ ਚੁਣ ਕੇ ਆਏ ਲੋਕ ਹੁੰਦੇ ਨੇ, ਪਰ ਉਹ ਮੈਜੋਰਿਟੇਰੀਅਨਿਜ਼ਮ ਹੁੰਦਾ, ਉਹ ਡੈਮੋਕ੍ਰੇਸੀ ਨਹੀਂ ਹੁੰਦੀ, ਜਿਹਦੇ 'ਚ ਕਿ ਤੁਸੀਂ ਮਾਈਨੋਰਿਟੀਜ਼ ਦੇ ਹੱਕਾਂ ਨੂੰ, ਉਹਨਾਂ ਦੀਆਂ ਪੋਲੀਟੀਕਲ, ਰਿਲੀਜੀਅਸ, ਸੋਸ਼ਲ, ਇਕਨੋਮਿਕਲ ਐਸਪੀਰੇਸ਼ਨ ਸਭ ਨੂੰ ਕ੍ਰਸ਼ ਕਰਕੇ ਤੁਸੀਂ ਉਹਨਾਂ ਨੂੰ ਐਟ ਦਾ ਮਰਸੀ ਆਫ ਦਾ ਮੈਜੋਰਿਟੀ ਲੈ ਆਉਂਦੇ ਹੋ। ਔਰ ਅੱਜ ਜੇ ਭਾਰਤ 'ਚ ਕਹਿਣਾ ਹੋਏ ਤੇ ਹਾਲ ਬਿਲਕੁਲ ਉਹੀ ਹੈ ਕਿ ਜਿਹੜੀਆਂ ਮਾਈਨੋਰਿਟੀਜ਼ ਨੇ, ਹਾਲਾਂਕਿ ਮੁਸਲਮਾਨ ਸਭ ਤੋਂ ਵੱਡੀ 20 ਕਰੋੜ ਦੀ ਗਿਣਤੀ ਕੋਈ ਛੋਟੀ ਨਹੀਂ ਹੁੰਦੀ, ਇੰਨੀ ਵੱਡੀ ਮਾਈਨੋਰਿਟੀ ਹੈ। ਸਿੱਖ 2 ਕਰੋੜ ਨੇ, ਈਸਾਈ 2.5 ਕਰੋੜ ਨੇ। ਜੇ ਈਵਨ ਮੈਂ ਇਸ ਦੇ ਵਿੱਚ ਦਲਿਤ ਔਰ ਸੋ ਕਾਲਡ ਬੈਕਵਰਡ ਕਲਾਸਿਸ, OBC ਜਾਂ ਦੂਜਿਆਂ ਨੇ, ਤੇ ਉਹ ਹੰਡਰਡਸ ਆਫ ਮਿਲੀਅਨਸ ਤੱਕ ਜਾਂਦੇ ਨੇ। ਲੇਕਿਨ ਜੇ ਤੁਸੀਂ ਦੇਖੋਗੇ ਉਹ ਇੱਕ ਐਜ਼ ਏ ਰਾ ਮਟੀਰੀਅਲ ਇਸਤੇਮਾਲ ਹੁੰਦੇ ਨੇ ਇਹਨਾਂ ਦੀ ਜਿਹੜੀ ਹੈ ਉਹ ਤਾਕਤ ਨੂੰ ਸਟਰੈਂਥਨ ਕਰਨ ਦੇ ਵਿੱਚ। ਪਰ ਕਿਉਂਕਿ ਸਿੱਖ, ਮੁਸਲਮਾਨ ਔਰ ਈਸਾਈ ਇਹ ਨਜ਼ਰ ਆ ਰਹੀਆਂ ਮਾਈਨੋਰਿਟੀਜ਼ ਨੇ, ਔਰ ਜ਼ਾਹਰ ਹੈ ਕਿ ਹਾਲਾਂਕਿ ਈਸਾਈ ਤਾਂ ਮੈਜੋਰਿਟੀ ਕਿਉਂਕਿ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਜਾਂ ਬੈਕਵਰਡ ਕਲਾਸਿਸ 'ਚੋਂ ਬਣੇ, ਉਹ ਕੋਈ ਪੋਲੀਟੀਕਲ ਵੱਡਾ ਚੈਲੰਜ ਵੀ ਨਹੀਂ ਬਣਦੇ। ਹਾਲਾਂਕਿ ਡਾਕਟਰ ਅੰਬੇਦਕਰ ਜਾਂ ਕਾਂਸ਼ੀ ਰਾਮ ਜਾਂ ਅੱਜ ਵੀ ਉਹਨਾਂ ਦੀਆਂ ਕੁਛ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਚੈਲੰਜ, ਬਟ ਅਲਟੀਮੇਟਲੀ ਜਾ ਕੇ ਉਹ ਬ੍ਰਾਹਮਣ ਦੇ ਖੈਮੇ 'ਚ ਹੀ ਉਹਨਾਂ ਦੀ ਲੀਡਰਸ਼ਿਪ ਸੈਟਲ ਹੁੰਦੀ ਹੈ। ਔਰ ਮੁਸਲਮਾਨ ਕਿਉਂਕਿ ਉਹਨਾਂ ਦਾ ਸੱਭਿਆਚਾਰ ਵੱਖਰਾ ਹੈ, ਕਲਚਰ ਵੱਖਰਾ ਹੈ, ਉਹਨਾਂ ਦੀਆਂ ਪ੍ਰੈਕਟਿਸਿਸ ਵੱਖਰੀਆਂ ਨੇ, ਉਹ ਚਾਹ ਕੇ ਵੀ ਜਨਮ ਤੋਂ ਲੈ ਕੇ ਮਰਨ ਤੱਕ ਹਿੰਦੂਆਂ ਨਾਲੋਂ ਵੱਖਰਾਪਨ ਹੈ। ਸਿੱਖ ਜਿਹੜੇ ਕਲਚਰਲੀ ਅਸੀਂ ਕਈ, ਕਿਉਂਕਿ ਰੂਟਸ ਉੱਥੇ ਹੀ ਨੇ ਉਸੇ ਕਲਚਰ ਦੇ ਵਿੱਚ, ਹਾਲਾਂਕਿ ਧਰਮ ਦੇ ਤੌਰ ਤੇ ਬਿਲਕੁਲ ਸਾਡੀ ਵੱਖਰੀ ਲਾਈਨ ਹੈ, ਰਾਦਰ ਮੋਰ ਕਲੋਜ਼ ਸੈਮਿਟਿਕ ਧਰਮਾਂ ਦੇ ਹੈ, ਪਰ ਜਿਵੇਂ ਇਹਨਾਂ ਨੇ ਸਾਨੂੰ ਘੇਰਿਆ ਹੋਇਆ ਔਰ ਇਸ ਦੇ, ਔਰ ਇਹ ਠੀਕ ਹੈ ਵੀ ਸਿੱਖ ਜਿਹੜਾ ਹੈ ਉਹ ਇੱਕ ਚੈਲੰਜਿੰਗ ਫੋਰਸ ਹੈ, ਅੰਗਰੇਜ਼ਾਂ ਨੂੰ ਵੀ ਕੀਤਾ ਹੈ, ਇਹਨਾਂ ਨੂੰ ਵੀ ਕੀਤਾ ਹੈ। ਇਸ ਲਈ ਸਿੱਖਾਂ ਨੂੰ ਉਹ ਇੱਕ ਪਾਸੇ ਉਹਨਾਂ ਨੇ ਉਸ ਕਿਸਮ ਦਾ ਧਾਰਮਿਕ ਲੋਕ ਸੋ ਕਾਲਡ ਸਨਾਤਨੀ, ਕੋਈ ਨਿਹੰਗ ਬਾਣੇ 'ਚ, ਕੋਈ ਪ੍ਰਚਾਰਕ, ਕੋਈ ਦੂਜੇ ਤੀਜੇ, ਕੋਈ ਹੋਰ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਸਿੱਖਾਂ ਦੀਆਂ ਰੋਹ ਰੀਤਾਂ 'ਚ ਵੀ ਸ਼ਾਮਲ ਕਰਕੇ ਉਹ ਸਾਨੂੰ ਉਹਨਾਂ ਨੇ ਉਸ ਪਾਸੇ ਲਾਇਆ ਹੋਇਆ। ਜਿਹੜੇ ਡਿਫਾਇੰਟ ਨੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਦਿਓ, ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿਓ, ਉਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਦਿਓ। ਤੇ ਜੇ ਤੁਸੀਂ ਉਹਨਾਂ ਸਾਰਿਆਂ ਇਸ਼ੂਜ਼ ਨੂੰ ਲੈ ਕੇ ਜਾਂਦੇ ਹੋ, ਡਿਸਾਈਡ ਕੌਣ ਕਰਦਾ ਹੈ ਵੀ ਕਿਹੜਾ ਕੰਮ ਕਨਸਟੀਟਿਊਸ਼ਨਲ ਹੈ ਤੇ ਕਿਹੜਾ ਅਨਕਨਸਟੀਟਿਊਸ਼ਨਲ? ਉਹ ਜੁਡੀਸ਼ਰੀ ਹੈ। ਹੁਣ ਜੁਡੀਸ਼ਰੀ ਦੇ ਉੱਤੇ ਉਹ ਭਾਵੇਂ ਲੋਅਰ ਕੋਰਟਸ ਤੋਂ ਲੈ ਕੇ ਜਿੱਥੇ ਜ਼ਮਾਨਤਾਂ ਹੀ ਨਹੀਂ ਹੁੰਦੀਆਂ, ਹੁਣ ਅਸੀਂ ਇਹ ਦੇਖਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ 3 ਸਾਲ ਤੋਂ MP, 2 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਚੁਣਿਆ ਹੋ ਗਏ, 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਰੱਖਿਆ ਹੋਇਆ। ਈਵਨ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਲਈ ਵੀ ਉਹਨਾਂ ਨੂੰ ਇਨਵਾਈਟ ਤੱਕ ਨਹੀਂ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਕਿਵੇਂ ਈਵਨ ਆਪਣੇ, ਦੇਖੋ ਕਨਸਟੀਟਿਊਸ਼ਨ ਤਾਂ ਇੱਕ ਕਾਨੂੰਨ ਦੀ ਕਿਤਾਬ ਹੈ, ਇੰਟਰਪ੍ਰੇਟ ਤਾਂ ਜੱਜਾਂ ਨੇ ਕਰਨਾ ਹੈ। ਤੇ ਜੇ ਜੱਜ ਬੈਠੇ ਹੋਏ ਉਹ ਸਨਾਤਨੀ ਜਾਂ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ, ਉਹ ਤੁਸੀਂ ਜਿੱਧਰ ਦੀ ਮਰਜ਼ੀ ਇੰਟਰਪ੍ਰੀਟੇਸ਼ਨ ਦੇ ਦਿਓ। ਹੁਣ ਜੇ ਬਾਬਰੀ ਮਸਜਿਦ ਜਿਹੜੀ ਮਸਜਿਦ ਹੈ 500 ਸਾਲ ਤੋਂ, ਉਹਦੇ ਥੱਲੇ ਕੋਈ ਸਬੂਤ ਨਹੀਂ ਮਿਲਿਆ, ਨਾ ਆਰਕੀਓਲੋਜੀ ਦਾ ਨਾ ਕੋਈ ਅਦਰਵਾਈਜ਼, ਪਰ ਜਿਹੜਾ ਚੀਫ ਜਸਟਿਸ ਜਿਹਨੂੰ ਬਾਅਦ 'ਚ BJP ਪਾਰਲੀਮੈਂਟ 'ਚ ਲਿਆ ਕੇ ਬਿਠਾ ਦਿੰਦੀ ਹੈ, ਸ਼ਤਰੰਜਨ ਗਗੋਈ,
ਜੇ ਉਹ ਇਹ ਕਹਿੰਦਾ ਹੈ ਕਿ ਜੀ ਮੈਂ ਆਪਣੀ ਆਸਥਾ ਦੇ ਲਿਹਾਜ਼ ਨਾਲ ਮੈਂ ਤਾਂ ਆਪਣਾ ਚਲਾ ਗਿਆ ਭਜਨ ਦੇ ਵਿੱਚ ਤੇ ਦੇਖਿਆ ਤੇ ਮੈਨੂੰ ਲੱਗਾ ਵੀ, ਔਰ ਉਹ ਆਪਣੇ ਫੈਸਲੇ 'ਚ ਵੀ ਲਿਖਦਾ ਹੈ ਕਿ ਭਾਵੇਂ ਕੋਈ ਸਬੂਤ ਐਗਜ਼ਿਸਟ ਨਹੀਂ ਕਰਦਾ, ਪਰ ਕਿਉਂਕਿ ਆਸਥਾ ਦਾ ਮਾਮਲਾ ਹੈ, ਹੰਡਰਡਸ ਆਫ ਮਿਲੀਅਨਸ ਆਫ ਲੋਕਾਂ ਦੀ, ਤੇ ਉਹ ਮੰਨਦੇ ਨੇ ਕਿ ਇੱਥੇ ਮੰਦਿਰ ਬਣਨਾ ਚਾਹੀਦਾ, ਇਸ ਲਈ ਅਸੀਂ ਇਹ ਜਿਹੜਾ ਮਸਜਿਦ ਦਾ ਜਿਹੜਾ ਉਹ ਭੋਗ ਪਾ ਦਿੰਦੇ ਤੇ ਇੱਥੇ ਹੁਣ ਮੰਦਿਰ ਬਣੇਗਾ। ਅੱਛਾ। ਹੁਣ ਅਸੀਂ ਇਹੀ ਦੇਖ ਰਹੇ, ਹੁਣ ਕੇਰਲਾ ਦੇ ਵਿੱਚ ਇੱਕ ਸਾਬਰੀਮਾਲਾ ਮੰਦਿਰ ਹੈ, ਜਿਸ ਨੂੰ ਜਿਹੜਾ ਉਹ ਬ੍ਰਹਮਚਾਰਜ ਨਾਲ ਜੋੜ ਕੇ ਜਿਹੜਾ ਦੇਖਿਆ ਜਾਂਦਾ ਹੈ, ਔਰ ਇਹ ਜਿਹੜਾ ਹੈ ਕਿ ਉਹਦੇ 'ਚ ਪਾਬੰਦੀ ਹੈ ਕਿ 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਜਿਹੜੀ ਆ ਉਹ ਉਹਦੇ ਮੰਦਿਰ ਦੇ ਅੰਦਰ ਨਹੀਂ ਜਾ ਸਕਦੀ, ਸਾਬਰੀਮਾਲਾ ਮੰਦਿਰ 'ਚ, ਕਿ ਜੀ ਇਹ ਭ੍ਰਿਸ਼ਟ ਹੈ ਜਾਂ ਇਹ ਉਹਨਾਂ ਦੇ ਮਨੂ ਸਮ੍ਰਿਤੀ ਨੇ ਨਹੀਂ ਮੰਨਿਆ ਜਾ ਕੇ, ਪਰ ਬਹੁਤ ਵੱਡਾ ਮੰਦਿਰ ਹੈ ਬਹੁਤ। ਔਰ 2018 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ, ਉਹਦੇ 'ਚ ਉਹ ਜੱਜ ਹੋਣਗੇ ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਤਾਂ ਡਿਸਕ੍ਰਿਮੀਨੇਸ਼ਨ ਹੈ, ਕਨਸਟੀਟਿਊਸ਼ਨ ਦੇ ਫਲਾਂ ਕਲੌਜ਼ ਦੀ ਇਹ ਵਾਇਓਲੇਸ਼ਨ ਹੈ। ਉੱਥੇ ਬੀਜੇਪੀ ਵਾਲੇ ਪਹੁੰਚ ਗਏ, ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰਤੇ, ਉਹਨਾਂ ਨੇ ਔਰਤਾਂ ਜਿਹੜੀਆਂ ਗਈਆਂ ਉਹਨਾਂ ਦੀ ਮਾਰਕੀਟ ਕੀਤੀ, ਇਹ ਉਹ ਕਿ ਵੀ ਇਹ ਤਾਂ ਸਾਡੀ ਰਵਾਇਤ ਜੇ ਇੱਥੇ ਜਿਹੜਾ ਇਹ ਹੈ ਤੇ ਇੱਥੇ ਨਹੀਂ ਔਰਤਾਂ ਵੜ ਸਕਦੀਆਂ। ਹੁਣ 2018 ਤੋਂ ਬਾਅਦ ਆਲਮੋਸਟ 8 ਸਾਲ ਬਾਅਦ ਇਹੀ ਹਕੂਮਤ ਜਿਹੜੀ ਹੈ ਇਹ ਸੁਪਰੀਮ ਕੋਰਟ ਦੇ ਕੋਲ ਜਾਂਦੀ ਹੈ ਕਿ ਜੇ ਜਿਹੜਾ ਤੁਹਾਡਾ 5 ਜੱਜਾਂ ਦਾ ਫੈਸਲਾ ਸੀ 2018 ਦਾ, ਜਿਹਦੇ 'ਚ ਸਾਬਰੀਮਾਲਾ 'ਚ ਔਰਤਾਂ ਨੂੰ ਜਾਣਾ ਜਿਹੜਾ ਉਸ ਤੋਂ ਪਾਬੰਦੀ ਚੁੱਕੀ ਗਈ ਸੀ, ਔਰ ਕਿਹਾ ਗਿਆ ਸੀ ਕਿ ਵੀ ਉਹਨਾਂ ਨੂੰ ਕੋਈ ਜਿਹੜਾ ਰੋਕ ਨਹੀਂ ਸਕਦਾ ਹੈ, ਇਹਨੂੰ ਤੁਸੀਂ ਰੀਕਨਸੀਡਰ ਕਰੋ, ਅਦਰਵਾਈਜ਼ ਇਹ ਜਿਹੜਾ ਅਦਾਲਤਾਂ ਦਾ ਕੰਮ ਕੋਈ ਧਰਮ 'ਚ ਇੰਟਰਫੇਅਰ ਕਰਨਾ ਥੋੜ੍ਹੀ। ਇਹੀ ਗੱਲਾਂ ਜਿਹੜੀਆਂ ਅੱਜ ਇਸ ਮਾਮਲੇ 'ਚ ਕਰ ਰਹੇ ਨੇ, ਜਦੋਂ ਅੰਗਰੇਜ਼ਾਂ ਨੇ ਸਤੀ ਦੇ ਉੱਤੇ ਪਾਬੰਦੀ ਲਾਈ। ਹੁਣ ਸਤੀ ਕੀ ਸੀ? ਹਿੰਦੂ ਵਰਣ ਆਸ਼ਰਮ ਦੇ ਥੱਲੇ ਔਰ ਮਨੂ ਸਮ੍ਰਿਤੀ ਦੇ ਥੱਲੇ ਕਿ ਔਰਤ ਨੂੰ ਆਪਣੇ ਪਤੀ ਦੀ ਚਿਖਾ ਦੇ ਉੱਤੇ ਹੀ ਜਿਹੜਾ ਨਾਲ ਸੜਨਾ ਪੈਂਦਾ ਸੀ, ਜੇ ਉਹ ਨਹੀਂ ਸੀ ਤਾਂ ਉਹਨੂੰ ਚੁੱਕ ਕੇ ਸਾੜ ਦਿੰਦੇ ਸੀ। ਅੱਛਾ। ਔਰ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਇਹਦੇ ਖਿਲਾਫ, ਔਰ ਉਦੋਂ ਦੇ ਜਿਹੜੇ ਵੱਡੇ ਬਾਅਦ 'ਚ ਜਿਨ੍ਹਾਂ ਨੂੰ ਕਾਂਗਰਸੀ ਲੀਡਰ ਵੀ ਬਣ ਕੇ ਉੱਭਰੇ, ਉਹਨਾਂ ਨੇ ਬਹੁਤ ਮੁਖਾਲਫਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਜੀ ਇਹ ਤਾਂ ਸਾਡੇ ਧਰਮ ਦੇ ਵਿੱਚ ਇੰਟਰਫੇਅਰੈਂਸ ਹੈ, ਜੇ ਸਾਡੇ ਧਰਮ 'ਚ ਸਤੀ ਹੈ ਤਾਂ ਅੰਗਰੇਜ਼ ਕੌਣ ਨੇ ਕਾਨੂੰਨ ਬਣਾਉਣ ਵਾਲੇ। ਬਿਲਕੁਲ ਇਸੇ ਤਰ੍ਹਾਂ ਮੈਰਿਜ ਏਜ, ਹੁਣ ਕਹਿਣ ਨੂੰ ਤਾਂ ਮੁਸਲਮਾਨਾਂ ਦੇ ਗਲ ਪਾਇਆ ਹੁੰਦਾ ਕਿ ਜੀ ਉਹ ਛੋਟੀਆਂ ਬੱਚੀਆਂ ਨਾਲ ਵਿਆਹ ਹੋ ਜਾਂਦੇ ਨੇ, ਕਰ ਲੈਂਦੇ ਨੇ ਇਹ ਉਹ। ਹੁਣ ਜਦੋਂ ਮੈਰਿਜ ਏਜ ਅੰਗਰੇਜ਼ਾਂ ਨੇ ਸ਼ਾਇਦ 14 ਸਾਲ ਫਿਕਸ ਕੀਤੀ, 14 ਹੀ ਸੀ ਸਰ, ਇੰਨਾ ਪ੍ਰੋਟੈਸਟ ਹੋਇਆ ਜਾਂ ਦੂਜਾ, ਕਿਉਂਕਿ ਮਨੂ ਸਮ੍ਰਿਤੀ ਨੇ ਤਾਂ ਮਤਲਬ ਮੈਂ ਹੁਣ ਲਫ਼ਜ਼ ਕਹਿ ਨਹੀਂ ਸਕਦਾ ਵੀ ਜਿਹੜੀ ਮਨੂ ਸਮ੍ਰਿਤੀ ਦੇ ਮੁਤਾਬਕ ਉਹਨੂੰ ਕਹਿੰਦੇ ਵੀ ਕੰਨਿਆਦਾਨ ਨੇ, ਕੰਨਿਆ 9-10 ਸਾਲ ਤੋਂ ਵਿਆਹ ਉਹਦਾ ਉਦੋਂ ਹੀ ਹੋਏ ਜਦੋਂ ਅਜੇ ਉਹਦਾ ਪੀਰੀਅਡ ਸ਼ੁਰੂ ਨਹੀਂ ਹੋਇਆ। ਜੇ ਉਹਦੇ 'ਚ ਮਨੂ ਨੇ ਕਿਹਾ ਵੀ ਜੇ ਉਹਦਾ ਪਹਿਲਾ ਪੀਰੀਅਡ ਆਪਣੇ ਮਾਂ-ਬਾਪ ਦੇ ਘਰ 'ਚ ਹੋਏ ਤਾਂ 21 ਕੁਲਾਂ ਉਹਦੀਆਂ ਭ੍ਰਸ਼ਟ ਹੁੰਦੀਆਂ ਨੇ। ਹੁਣ ਇਹ ਉਹਨਾਂ ਦਾ ਮਨੂ ਸਮ੍ਰਿਤੀ ਦਾ ਵਿਧਾਨ ਹੈ, ਤੇ ਅੰਗਰੇਜ਼ਾਂ ਨੇ ਕਿਹਾ ਕਿ ਵੀ ਇਹ ਬਹੁਤ ਧੱਕਾ ਜ਼ਿਆਦਤੀ, ਉਹਨਾਂ ਨੇ ਮਿਨੀਮਮ ਮੈਰਿਜ ਏਜ ਸ਼ਾਇਦ 14 ਸਾਲ ਫਿਕਸ ਕੀਤੀ, ਔਰ ਉਹਦੇ ਖਿਲਾਫ ਵੀ ਵੱਡੇ ਜਿਹੜੇ ਨੇ ਹੋਏ। ਹੁਣ ਉਹ ਤਾਂ ਅੰਗਰੇਜ਼ ਤਾਂ ਨਹੀਂ ਮੰਨੇ, ਉਹਦੇ 'ਚ ਮੈਰਿਜ ਏਜ ਵੀ ਹੋਈ, ਬਾਅਦ 'ਚ ਅਸੀਂ ਦੇਖਦੇ ਹਾਂ ਕਿ ਉਹੀ ਮੈਰਿਜ ਏਜ ਬਾਅਦ ਦੇ ਵਿੱਚ ਸੰਵਿਧਾਨ ਦੇ ਥੱਲੇ 18 ਸਾਲ ਹੋ ਗਈ। ਲੇਕਿਨ ਉਸ ਜ਼ਮਾਨੇ 'ਚ ਉਹਨਾਂ ਦੇ ਵੱਡੇ ਜਿਹੜੇ ਬਾਲ ਗੰਗਾਧਰ ਤਿਲਕ ਤੇ ਗੋਪਾਲ ਕ੍ਰਿਸ਼ਨ ਗੋਖਲੇ ਔਰ ਇਹ ਸਭ ਇਹਨੂੰ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੀ ਹੱਕ ਹੈ ਕਿ ਉਹ ਸਾਡੇ ਹਿੰਦੂਆਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਹੁਣ ਇਸ ਜਦੋਂ ਕਿ 2018 ਦੇ ਕੇਸ ਨੂੰ ਰਿਵਿਊ ਕਰਨ ਦੇ ਲਈ ਕਿ ਜੀ ਨਹੀਂ ਜਿਹੜਾ ਕੋਰਟ ਨੇ ਆਰਡਰ ਦਿੱਤਾ ਹੈ, ਜਿਹੜਾ ਉਹਨਾਂ ਦਾ ਸੈਂਟਰ ਦਾ ਸੋਲੀਸਿਟਰ ਜਨਰਲ ਹੈ ਤੁਸ਼ਾਰ ਮਹਿਤਾ, ਹੁਣ ਅੱਜ ਕੱਲ੍ਹ ਜਿਹੜਾ ਸੂਰਿਆਕਾਂਤ ਚੀਫ ਜਸਟਿਸ ਹੈ, ਇਹ ਕੇਸ ਉਹਨਾਂ ਦਾ ਜਿਹੜਾ ਉਹ 9 ਮੈਂਬਰ ਨੇ, 9 ਜੱਜ ਕਨਸਟੀਟਿਊਸ਼ਨ ਬੈਂਚ ਉਹਦੇ ਸਾਹਮਣੇ ਲੱਗਾ ਹੋਇਆ, ਔਰ ਉਹਦੇ 'ਚ ਤੁਸ਼ਾਰ ਮਹਿਤਾ ਜਿਹੜਾ ਹੈ ਉਹ ਕੋਰਟ ਨੂੰ ਕਹਿ ਰਿਹਾ ਕਿ ਵੀ ਤੁਸੀਂ ਜਿਹੜੀ ਹੈ ਤੁਹਾਡੇ ਕੋਲ ਕੋਈ ਹੱਕ ਨਹੀਂ ਕਿ ਤੁਸੀਂ ਕਿਸੇ ਰਿਲੀਜਨ ਨੂੰ ਇੰਟਰਪ੍ਰੀਟ ਕਰੋ, ਉਹਦੇ 'ਚ ਬਹੁਤ ਰਿਸਕ ਹੈ, ਕਿਉਂਕਿ ਤੁਸੀਂ ਕਨਸਟੀਟਿਊਸ਼ਨਲ ਮੋਰੈਲਿਟੀ ਕਿਵੇਂ ਡਿਸਾਈਡ ਕਰ ਸਕਦੇ ਹੋ, ਇਹ ਤਾਂ ਵੇਗ ਪੋਲੀਟੀਕਲ ਡਾਕਟਰੀਨ ਹੈ, ਕਨਸਟੀਟਿਊਸ਼ਨ 'ਚ ਡਿਫਾਈਨ ਨਹੀਂ ਕੀਤੀ ਹੋਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡਾ 2018 ਦਾ ਫੈਸਲਾ ਸੁਪਰੀਮ ਕੋਰਟ ਦਾ, ਇਟ ਵਾਜ਼ ਰੋਂਗਲੀ ਡਿਸਾਈਡਡ ਐਂਡ ਇਟ ਡਿਜ਼ਰਵਸ ਟੂ ਬੀ ਡਿਕਲੇਅਰਡ ਏ ਰੋਂਗ ਲਾਅ, ਕਿ ਇਹਨੂੰ ਤੁਸੀਂ ਗਲਤ ਜਿਹੜਾ ਉਹ ਡਿਕਲੇਅਰ ਕਰੋ, ਕਿਉਂਕਿ ਅਸੀਂ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਜੇ ਹਿੰਦੂਆਂ ਨੇ
ਪਾਬੰਦੀ ਲਾਈ ਹੈ ਕਿ ਸਾਬਰੀਮਾਲਾ 'ਚ ਕੋਈ 10 ਸਾਲ ਤੋਂ 50 ਸਾਲ ਤੱਕ ਦੀ ਔਰਤ ਨਹੀਂ ਜਾ ਸਕਦੀ। ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਜਾਓ ਜਾਂ ਮਜ਼ਾਰਾਂ ਤੇ ਜਾਓ, ਸਿਰ ਢੱਕ ਕੇ ਜਾਣਾ ਪੈਂਦਾ ਹੈ। ਇਹ ਵੀ ਤਾਂ ਡਿਸਕ੍ਰਿਮੀਨੇਸ਼ਨ ਹੈ। ਹੁਣ ਤੂੰ ਬਦੋ ਬਦੀ ਜਿਹੜੇ ਮਾੜੇ ਮੋਟੇ ਸਿੱਖਾਂ ਦੇ ਜਾਂ ਦੂਜੇ ਨੇ ਉਹਨਾਂ ਨੂੰ ਵੀ ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਇਹ ਉਹਨਾਂ ਦਾ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਕਹਿ ਰਿਹਾ, ਇਫ ਆਈ ਗੋ ਟੂ ਏ ਮਜ਼ਾਰ ਔਰ ਏ ਗੁਰਦੁਆਰਾ ਐਂਡ ਇਫ ਆਈ ਹੈਵ ਟੂ ਕਵਰ ਮਾਈ ਹੈਡ I can't say my dignity, right or choice is taken away। मैं ये दावा थोड़ी करदा भी मेरा कॉन्स्टिट्यूशनल राइट खो लिया, मैं जिथे मर्जी जो मर्जी च जावां नंगे सिर जावां। और ये जड़ा उन्होंने कहा जी क्योंकि ये जड़ा मंदिर है लॉर्ड अयप्पा दा है, जिस लॉर्ड अयप्पा नूं नैन शिकत्या ब्रह्मचारी है अनफॉलिंग सैलीब्रेट किया जाता है और उन्होंने इहदे च जुडिशरी कोई इंटरफेयर नहीं कर सकती। और इस दे उत्ते फिर उसकी लंबी चौड़ियां डिटेल्स उन्होंने दित्तियां ने। और मैनूं लगदा है भी साडी लीडरशिप तो सुत्ती हुई है, कुछ होर भी इसे केस के हवाले नाल चल रहा है कि भी ये जड़ा इस दे उत्ते उन्होंने उन्हां दा ये भी कहना है कि भाई ये जड़ा 7 होर चीज़ां ने, 7 इशूज़ जड़े डिफरेंट धर्मां नाल संबंधित ने, ਇਹਦੇ ਤੇ ਵੀ ਜਿਹੜਾ ਉਹਨਾਂ ਨੇ ਕੁਛ ਨਾ ਕੁਛ ਟੇਕ ਲੈਣੀ ਹੈ। 7 ਜੱਜ ਬੈਂਚ ਦੇ ਸਾਹਮਣੇ ਇਹ ਇਸ਼ੂ ਲੱਗੇ ਹੋਏ ਨੇ ਆਫ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਇਨ ਵੇਰੀਅਸ ਰਿਲੀਜਨਸ ਕਿ ਬਈ ਹੋਰ ਕਿਹੜੇ ਕਿਹੜੇ ਧਰਮ ਨੇ ਜਿਨ੍ਹਾਂ 'ਚ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਸੋ ਮਤਲਬ ਇਹ ਹੈ ਕਿ ਵੀ ਜੁਡੀਸ਼ਰੀ ਖੁੱਲ੍ਹ ਕੇ ਜਿਹੜੀ ਹੈ ਉਹ ਮਨੂ ਸਮ੍ਰਿਤੀ ਨੂੰ ਇੰਟਰਪ੍ਰੇਟ ਕਰ ਰਹੀ ਹੈ। ਜੇ ਫਿਰ ਵੀ ਕਿਸੇ ਨੂੰ ਇੰਡੀਆ 'ਚ ਡੈਮੋਕ੍ਰੇਸੀ ਨਜ਼ਰ ਆਏ ਜਾਂ ਰੂਲ ਆਫ ਦਾ ਲਾਅ ਨਜ਼ਰ ਆਏ ਤੇ ਫਿਰ ਜਾਂ ਉਹ ਆਪਣੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਅੰਨਾ ਮੰਨ ਲੈਣ ਕਿ ਬਈ ਅੱਖਾਂ ਹੁੰਦਿਆਂ ਵੀ ਉਹ ਅੰਨੇ ਨੇ, ਤੇ ਜਾਂ ਉਹ ਵਿਕੇ ਹੋਏ ਨੇ ਜਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਕੀ ਹੈ ਤੇ ਕੀ ਨਹੀਂ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਦਹਿਸ਼ਤਗਰਦ ਐਲਾਨੀ ਲਾਰੈਂਸ ਬਿਸ਼ਨੋਈ ਦੀ ਗੈਂਗ ਵੱਲੋਂ ਕੈਨੇਡਾ ਤੇ ਅਮਰੀਕਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਕਾਰਵਾਈਆਂ ਜਾਰੀ ਨੇ ਔਰ ਲਾਰੈਂਸ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਨੂ ਰਾਣਾ ਨਾਂ ਦੇ ਗੈਂਗਸਟਰ ਨੂੰ ਕੈਲੀਫੋਰਨੀਆ ਵਿੱਚ ਮਾਰ ਮੁਕਾਇਆ ਕਿਉਂਕਿ ਉਹ ਇੱਕ ਗੱਦਾਰ ਸੀ। ਸੋ ਲਾਰੈਂਸ ਬਿਸ਼ਨੋਈ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਭਾਰਤ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਉਹ ਭਾਵੇਂ ਕਿਤੇ ਵੀ ਲੁਕਿਆ ਹੋਵੇ ਉਸ ਨੂੰ ਮਾਰ ਮੁਕਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 18 ਜੂਨ 2023 ਨੂੰ ਜਦੋਂ ਗੁਰਦੁਆਰਾ ਸਾਹਿਬ ਸਰੀ ਦੇ ਪਾਰਕਿੰਗ ਲਾਟ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ ਸ਼ਹਾਦਤ ਹੁੰਦੀ ਹੈ ਔਰ ਉਸ ਤੋਂ ਠੀਕ 3 ਮਹੀਨੇ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਇਹਦੇ ਲਈ ਇੰਡੀਆ ਨੂੰ ਸਿੱਧਾ ਜ਼ਿੰਮੇਵਾਰ ਦੱਸਦੇ ਆ। ਉਹਨਾਂ ਦੇ 6 ਡਿਪਲੋਮੈਟਸ ਨੂੰ ਕੈਨੇਡਾ ਛੱਡਣ ਦਾ ਆਰਡਰ ਦਿੰਦੇ ਨੇ, ਜਿਹਨਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ
ਸ਼ਾਮਲ ਸੀ। ਫਿਰ ਉੱਪਰੋਂ ਥੱਲੀ ਜਿਹੜੀਆਂ ਨੇ ਉਹ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਰਤ ਨੇ ਕਿਵੇਂ ਉਹਨਾਂ ਦੀਆਂ ਈਵਨ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕੀਤਾ, ਗੈਂਗਸ ਜਿਹੜੀਆਂ ਨੇ ਉਹਨਾਂ ਦਾ ਕੀ ਸਬੰਧ ਹੈ, ਔਰ ਉਹਨਾਂ ਇਨਵੈਸਟੀਗੇਸ਼ਨ 'ਚੋਂ ਕੋਈ RCMP ਦੀ ਹੈ, ਕੋਈ ਜਸਟਿਸ ਹੌਕ ਕਮਿਸ਼ਨ ਦੀ ਹੈ, ਕੋਈ ਸੀਸਸ ਦੀ ਹੈ। ਇਹ ਔਨ ਰੈਕਰਡ ਹੈ ਜਿਹਦੇ 'ਚ ਇਹ ਕਿਹਾ ਗਿਆ ਕਿ ਵੀ ਇਹ ਜਿਹੜੀਆਂ ਗੈਂਗਸਟਰਸ ਨੇ ਇਹਨਾਂ ਦੀ ਪੁਸ਼ਤਪਨਾਹੀ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਕਰਦੇ ਨੇ, ਇਹਨਾਂ ਨੂੰ ਕੈਨੇਡੀਅਨ ਸਿੱਖ ਸਿਟੀਜ਼ਨਸ ਦਾ ਜਿਹੜੀ ਇਹ ਜਾਣਕਾਰੀ ਵੀ ਪ੍ਰੋਵਾਈਡ ਕਰਦੇ ਨੇ, ਔਰ ਇਹ ਸਾਰਿਆਂ ਦੀ ਹੈਂਡਲਿੰਗ ਦੇ ਵਿੱਚ ਜਿਹੜਾ ਰੋਲ ਅਮਿਤ ਸ਼ਾਹ ਦਾ ਨਾਮ ਵੀ ਆਇਆ। ਜ਼ਾਹਰ ਹੈ ਕਿ ਇਸ ਵੇਲੇ ਵੀ ਜਿਸ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਖਬਰ ਅਸੀਂ ਡਿਸਕਸ ਕਰਨ ਜਾ ਰਹੇ, ਉਸ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ, ਜਿਹੜੀ ਸਾਬਰਮਤੀ ਗੁਜਰਾਤ ਦੇ ਵਿੱਚ ਹੈ, ਉਸ 'ਚ ਰੱਖਿਆ ਹੋਇਆ, ਔਰ ਉਹਨੂੰ ਕਿਤੇ ਵੀ ਨਾ ਬਾਹਰ ਲਿਜਾਇਆ ਜਾ ਸਕਦਾ। ਜੇ ਉਹਦੇ ਵਾਰਦਾਤਾਂ ਉਹ ਜਿਵੇਂ ਆਪਣੇ ਗੈਂਗਸਟਰਾਂ ਰਾਹੀਂ ਅੱਡ-ਅੱਡ ਥਾਵਾਂ ਤੋਂ ਕਰਵਾਉਂਦਾ ਜਿਹੜੇ ਉਹਦੇ ਗੈਂਗ ਮੈਂਬਰ ਨੇ, ਪਰ ਕੋਈ ਈਵਨ ਪੁਲਿਸ ਵੀ ਉਹਦੀ ਪੁੱਛਗਿੱਛ ਨਹੀਂ ਕਰ ਸਕਦੀ ਜਾਂ ਕਿਸੇ ਸਟੇਟ ਦੇ ਹਵਾਲੇ ਉਹਨੂੰ ਨਹੀਂ ਕੀਤਾ ਜਾ ਸਕਦਾ। ਸੋ ਇਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਡਾਇਰੈਕਟਲੀ ਜਿਹੜੀਆਂ ਨੇ ਅੰਡਰ ਦਾ ਅਮਿਤ ਸ਼ਾਹ ਕਮਾਂਡ ਇਹ ਗੈਂਗ ਜਿਹੜੀ ਹੈ ਲਾਰੈਂਸ ਬਿਸ਼ਨੋਈ ਦੀ, ਜਿਸ ਨੂੰ ਜਿਹੜਾ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਐਂਟੀ ਨੈਸ਼ਨਲ ਐਲੀਮੈਂਟ ਜਿਹੜੇ ਬਾਹਰ ਨੇ ਉਹਨਾਂ ਦਾ ਸਫਾਇਆ ਕਰੇ। ਔਰ ਸਟੇਟ ਆਫ ਐਲਬਰਟਾ ਨੇ, ਸਟੇਟ ਆਫ ਬ੍ਰਿਟਿਸ਼ ਸਰੀ ਦੀ ਮੇਅਰ ਨੇ ਮੰਗ ਕੀਤੀ ਸੀ, ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਟੈਰਰਿਸਟ ਗੈਂਗਸ ਨੇ ਉਹਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਐਜ਼ ਦਹਿਸ਼ਤਗਰਦ ਔਰ ਕਨੈਕਸ਼ਨ ਵਿਦ ਦਾ ਇੰਡੀਆ ਇਹ ਨੋਨ ਪਾਰਟ ਹੈ। ਅੱਛਾ, ਕੈਨੇਡਾ ਤੋਂ ਜਦੋਂ ਕੈਨੇਡਾ 'ਚ ਮਰਡਰ ਔਰ ਦੂਸਰੀ ਸਪਰੀ ਫਿਰੌਤੀਆਂ ਦਾ ਹੋਇਆ ਤਾਂ ਇਹਨਾਂ ਨੇ ਆਪਣਾ ਦਾਇਰਾਕਾਰ ਹੋਰ ਵਸੀਹ ਕੀਤਾ। ਕੈਲੀਫੋਰਨੀਆ ਦੇ ਫ੍ਰੈਜ਼ਨੋ ਏਰੀਆ 'ਚ ਵੱਡੀ ਗਿਣਤੀ 'ਚ ਗੈਂਗਸਟਰਾਂ ਦੀ ਆਮਦ, ਔਰ ਦੂਸਰਾ ਇਹਨਾਂ ਦਾ ਵੱਡਾ ਠਿਕਾਣਾ ਇੰਡੀਆਨਾ ਦੇ ਵਿੱਚ ਜਿੱਥੇ ਅਜੇ ਵੀ ਹੈ, ਔਰ ਉੱਥੇ ਉਹਨਾਂ ਦੀਆਂ ਫਿਰੌਤੀਆਂ ਦੀਆਂ ਧਮਕੀਆਂ ਔਰ ਅਦਰਵਾਈਜ਼ ਜਿਹੜਾ ਜਿਨ੍ਹਾਂ ਨੂੰ ਇਹਨਾਂ ਨੇ ਇੰਡੀਅਨਸ ਨੇ ਖਾਲਿਸਤਾਨੀ ਐਕਟਿਵਿਸਟ ਮੰਨ ਕੇ ਆਪਣੇ ਜਿਹੜਾ ਉਸ ਨਿਸ਼ਾਨੇ ਤੇ ਲਿਆ ਹੋਇਆ ਉਹਨਾਂ ਨੂੰ ਖਾਸ ਤੌਰ ਤੇ ਧਮਕੀਆਂ ਦਾ ਸਿਲਸਿਲਾ। ਅੱਛਾ, ਹਾਲਾਂ ਮਾਰਕ ਕਾਰਨੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਾਂਦਾ ਹੈ, ਉਹ ਬਿਲਕੁਲ ਬੈਂਡ ਕਰਕੇ ਇੰਡੀਆ ਸਾਹਮਣੇ ਲੰਮਾ ਪੈ ਕੇ ਫਿਰ ਇੱਕ ਬਿਆਨ RCMP ਦੇ ਕਰੰਟ ਤੋਂ ਦਵਾਇਆ ਜਾਂਦਾ ਕਿ ਜੀ ਉਹ ਜਿਹੜਾ ਲਿੰਕ ਸੀ ਉਹ ਸਾਬਤ ਨਹੀਂ ਹੋਇਆ, ਇਸ ਲਈ ਗੈਂਗਸਟਰ ਜਿਹੜੇ ਨੇ ਉਹ ਬਿਸ਼ਨੋਈ ਦਾ ਨਾਮ ਵਰਤ ਰਹੇ ਹੋਣਗੇ, ਪਰ ਜ਼ਰੂਰੀ ਨਹੀਂ ਕਿ ਵੀ ਉਹ ਜਿਹੜਾ ਉਸ ਨਾਲ। ਲੇਕਿਨ ਅਸੀਂ ਪਿਛਲੇ ਹਫਤੇ ਹੀ ਗੱਲ ਕੀਤੀ ਵੀ 2 ਹਫ਼ਤੇ ਬਾਅਦ ਯੂ ਟਰਨ ਲੈਣਾ ਪਿਆ। ਗਲੋਬ ਐਂਡ ਮੇਲ ਨੇ ਜਿਹੜਾ ਉਸ ਨੂੰ, ਗਲੋਬਲ ਨਿਊਜ਼ ਨੇ ਇਸ ਨੂੰ ਕਵਰ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਅਜੇ ਵੀ ਇਹ ਪਾਰਟ ਹੈ, ਪਰ ਕਿਉਂਕਿ ਕੋਰਟਸ ਦੇ ਵਿੱਚ ਉਹਨੂੰ ਪ੍ਰੂਵ ਕਰਨਾ ਔਖਾ। ਹੁਣ ਜਿਹੜੀ ਖਬਰ ਇਹਨਾਂ ਦੀ ਮੇਨ ਨਿਊਜ਼ ਏਜੰਸੀਜ਼ ਨੇ ਸਾਰੇ ਪਾਸੇ ਦਿੱਤੀ ਹੈ, ਲਾਰੈਂਸ ਬਿਸ਼ਨੋਈ ਗੈਂਗ ਕਲੇਮਸ ਕਿਲਿੰਗ ਆਫ ਹਰਿਆਣਾ ਗੈਂਗਸਟਰ ਭਾਨੂ ਰਾਣਾ ਇਨ US ਕਾਲਸ ਹਿਮ ਟ੍ਰੇਟਰ। ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਕਲੇਮ ਕੀਤਾ ਹੈ ਕਿ ਭਾਨੂ ਰਾਣਾ ਨਾਂ ਦਾ ਬੰਦਾ ਜਿਹੜਾ ਕੈਲੀਫੋਰਨੀਆ 'ਚ ਰਹਿੰਦਾ ਸੀ ਉਸ ਨੂੰ ਅਸੀਂ ਮਾਰ ਦਿੱਤਾ, ਔਰ ਇਹ ਕਿਉਂਕਿ ਟ੍ਰੇਟਰ ਬਣ ਗਿਆ ਸੀ। ਔਰ ਇਸ ਖਬਰ ਨੂੰ, ਇਸ ਪੋਸਟ ਜਿਹੜੀ ਉਹਨਾਂ ਦੀਆਂ ਗੈਂਗਸਟਰਸ ਦੀਆਂ ਸੋਸ਼ਲ ਮੀਡੀਆ ਪੋਸਟ ਨੇ ਉਹਦੇ ਉੱਤੇ ਪੋਸਟ ਹੈ, A year ago we had declared that we would eliminate ਭਾਨੂ ਰਾਣਾ। 1 ਸਾਲ ਪਹਿਲਾਂ ਅਸੀਂ ਐਲਾਨਿਆ ਸੀ ਕਿ ਵੀ ਅਸੀਂ ਉਹਨੂੰ ਖਤਮ ਕਰਾਂਗੇ ਭਾਨੂ ਰਾਣੇ ਨੂੰ। Whoever works against the country will be killed no matter where they hide। ਕਿ ਜਿਹੜਾ ਵੀ ਭਾਰਤ ਦੇ ਖਿਲਾਫ ਕਿਤੇ ਵੀ ਕਾਰਵਾਈ ਕਰਦਾ ਉਹ ਮਾਰਿਆ ਜਾਏਗਾ ਜਿੱਥੇ ਮਰਜ਼ੀ ਉਹ ਲੁਕਿਆ ਹੋਏ। ਹੁਣ ਇਹ ਪੋਸੀਬਲ ਹੈ ਕਿ ਭਾਨੂ ਰਾਣਾ ਕੌਣ ਹੈ ਕੌਣ ਨਹੀਂ ਸਾਨੂੰ ਨਹੀਂ ਪਤਾ ਹੈ, ਲੇਕਿਨ ਇਹਦਾ ਸਾਥੀ ਰਿਹਾ ਹੋਏਗਾ, ਇਹਨਾਂ ਦੀ ਗੈਂਗ 'ਚ ਹੋਏਗਾ, ਪਰ ਉਹਨੂੰ ਇਹ ਰਿਅਲਾਈਜ਼ ਹੋਏਗਾ ਕਿ ਭਾਈ ਇਹ ਤਾਂ ਕੰਮ ਠੀਕ ਨਹੀਂ ਹੈ। ਉਹਨੇ ਜਦੋਂ ਡਿਸਟੈਂਸ ਕੀਤਾ ਹੈ ਜਾਂ ਉਹਨੇ ਅਸਲੀਅਤ ਬਿਆਨਣੀ ਸ਼ੁਰੂ ਕੀਤੀ, ਕਿਉਂਕਿ ਜਿਹੜੀ ਇੱਕ ਪੋਸਟ ਇੱਕ ਸਿੱਖ ਐਕਟਿਵਿਸਟ ਨੇ ਪਾਈ ਸੀ ਜਿਹਦੇ ਵਿੱਚ 7-8 ਨਾਂ ਦਿੱਤੇ ਗਏ ਸੀ ਕਿ ਵੀ ਜਿਨ੍ਹਾਂ ਨੂੰ ਇਹ ਬਿਸ਼ਨੋਈ ਗੈਂਗ ਨੂੰ ਇਹ ਟਾਸਕ ਦਿੱਤੀ ਗਈ ਹੈ ਵੀ ਇਹਨਾਂ ਨੂੰ ਐਲੀਮੀਨੇਟ ਕਰੋ, ਉਹਦੇ ਸਾਡਾ ਵੀ ਨਾਂ ਸੀ। ਹੁਣੇ ਹੀ ਮਹੀਨਾ ਕੁ ਪਹਿਲਾਂ ਹੀ ਉਹ ਜਿਹੜੀ ਹੈ ਉਸ ਜਿਹੜਾ ਸਿੱਖ ਐਕਟਿਵਿਸਟ ਨੇ ਉਹਨੂੰ ਵਾਇਰਲ ਕੀਤਾ ਉਹ ਸਾਰੇ ਨੂੰ। ਸੋ ਜ਼ਾਹਰ ਹੈ ਕਿ ਵੀ ਉਹ ਵੀ ਜਿਹੜਾ ਜਿਸ ਬੰਦੇ ਰਾਹੀਂ ਇਹ ਜਾਣਕਾਰੀ ਆਈ ਉਹ ਪਹਿਲਾਂ ਬਿਸ਼ਨੋਈ ਗੈਂਗ ਦੇ ਨਾਲ ਸੀ, ਔਰ ਉਹਨੇ ਹੀ ਆ ਕੇ ਕਿਹਾ ਵੀ ਆਹ ਅੰਦਰੂਨੀ ਜਿਹੜੀ ਹੈ ਉਹਨਾਂ ਨੂੰ ਇਹ ਟਾਸਕ ਦਿੱਤੀ ਹੋਈ ਹੈ। ਸੋ ਪੋਸੀਬਲ ਹੈ ਕਿ ਭਾਨੂ ਰਾਣੇ ਨੇ ਡਿਸਟੈਂਸ ਜਦੋਂ ਕੀਤਾ ਤਾਂ ਇਹਨਾਂ ਨੂੰ ਲੱਗਾ ਵੀ ਇਹ ਤਾਂ ਭੇਤੀ ਹੈ, ਔਰ ਉਹਨੂੰ ਉਹਨਾਂ ਨੇ ਫਿਰ ਇਸ ਮੈਸੇਜ ਨੂੰ ਰਾਣੇ ਨੂੰ ਉਹਨਾਂ ਨੇ ਟ੍ਰੇਟਰ ਵੀ ਕਿਹਾ, ਔਰ ਨਾਲ ਦੀ ਨਾਲ ਕਿਹਾ ਕਿ ਜੀ ਉਹ ਤਾਂ ਦੂਸਰਿਆਂ ਤੱਕ ਜਾਣਕਾਰੀ ਪਹੁੰਚਾ ਰਿਹਾ ਸੀ।
ਔਰ ਇਹ ਹੁਣ ਇਸ ਪੋਸਟ ਦੇ ਵਿੱਚ ਇਹ ਵੀ ਵਾਰਨਿੰਗ ਹੈ, it also issued a warning that those supporting enemies of the country should be ready, death can come any time। ਕਿ ਜਿਹੜੇ ਭਾਰਤ ਦੇ ਦੁਸ਼ਮਣ ਨੇ, ਉਹ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ, ਉਹ ਜਿਹੜੇ ਨੇ ਉਹਨਾਂ ਨੂੰ, ਉਹ ਜਿੱਥੇ ਵੀ ਹੋਣਗੇ ਜਿਹੜੇ ਭਾਰਤ ਦੀ ਵਿਰੋਧਤਾ ਕਰਨ ਵਾਲੇ ਨੇ, ਉਹ ਜਿੱਥੇ ਵੀ ਮਰਜ਼ੀ ਲੁਕੇ ਹੋਣ, ਉਹ ਮਰਨ ਲਈ ਤਿਆਰ ਹੋਣੇ ਚਾਹੀਦੇ ਨੇ। ਸੋ ਅਸੀਂ ਇਹ ਸਮਝਦੇ ਫਿਰ ਡੀਟੇਲ ਹੈ ਕਿ ਕੌਣ ਕਿੱਥੋਂ ਦਾ ਰਹਿਣ ਵਾਲਾ ਔਰ ਕਿਹਦੇ ਕੀ ਡਾਕੂਮੈਂਟ, ਉਹ ਰਾਣੇ ਨੂੰ ਅਮਰੀਕਾ ਕਿਵੇਂ ਪਹੁੰਚਾ, ਕਿਉਂਕਿ ਇਹਨਾਂ ਸਾਰੇ ਗੈਂਗਸਟਰਸ ਨੂੰ ਜਿਹੜੇ ਅਮਰੀਕਾ 'ਚ ਜਾਂ ਕੈਨੇਡਾ ਦੇ ਵਿੱਚ ਐਕਟਿਵ ਨੇ, ਇਹ ਅਮਿਤ ਸ਼ਾਹ ਦੀ ਕਮਾਨ ਉੱਥੋਂ ਹੀ, ਇਹ ਸਾਰਿਆਂ ਦੇ ਖਿਲਾਫ ਉੱਥੇ ਕ੍ਰਿਮੀਨਲ ਕੇਸ ਨੇ ਵੱਡੇ ਵੱਡੇ, ਪਰ ਉਹਨਾਂ ਨੂੰ ਜਾਲੀ ਡਾਕੂਮੈਂਟਸ ਦੇ ਉੱਤੇ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਸਨੀਕ ਇਨ ਕੀਤਾ ਤਾਂ ਕਿ ਇੱਕ ਤਾਂ ਜਿਹੜੇ ਸਿੱਖ ਥੋੜੇ ਬਹੁਤ ਖਾਂਦੇ ਪੀਂਦੇ ਨੇ ਉਹਨਾਂ ਦੀ ਹਰਾਸਮੈਂਟ, ਪਲੱਸ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜੀ ਆ ਉਹ ਤਲਵਾਰ ਲਟਕਾ ਦਿਓ ਕਿ ਭਾਈ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ, ਔਰ ਤਾਂ ਕਿ ਉਹ ਜਿਹੜੇ ਨੇ ਇਸ ਤੋਂ ਪਿੱਛੇ, ਔਰ ਇਸ ਨੂੰ ਜਿਹੜਾ ਉੱਥੇ ਬੈਠਾ ਗੋਬਰ ਆਰੀਆ ਹੈ ਔਰ दूसरे किस्म ਦੇ ਲੋਕ ओन ਕਰਦੇ ਨੇ, ਉਹ ਕਹਿੰਦੇ ਨੇ ਵੀ ਲਾਰੈਂਸ ਬਿਸ਼ਨੋਈ ਸੇ कैसे ये भागते हैं खालिस्तानी जी, ਉਹਨੂੰ ਰਿਡਿਕਿਊਲ ਕਰਦੇ ਨੇ ਸਿੱਖਾਂ ਨੂੰ ਕਿ ਬੜੇ ਖਾਲਿਸਤਾਨੀ ਬਣੇ ਨੇ। ਲਾਰੈਂਸ ਬਿਸ਼ਨੋਈ ਨੂੰ ਜੇ ਫੁੱਲ ਫਲੈਜ ਉਹਦੇ ਹੱਥ ਖੋਲ ਦਈਏ ਤੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਖਾਲਿਸਤਾਨ ਸ਼ਟ ਹੋ ਜਾਏ। ਬਿਲਕੁਲ। ਸੋ ਇਹ ਸਾਹਮਣੇ ਨੇ ਸਬੂਤ, ਤੇ ਇਹਦੇ ਬਾਵਜੂਦ ਜੇ ਇੱਥੋਂ ਦੀ ਸਿਸਟਮ ਜਾਂ ਦੂਸਰੇ ਚ ਨੂੰ ਦੇਖੋ, ਸਿਸਟਮ ਦੇ ਵਿੱਚ ਇੱਕ ਲਕੂਨਾ ਤਾਂ ਹੈ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬਈ ਕੋਈ ਆ ਗਿਆ, ਉਹਨੂੰ ਜਦੋਂ ਤੱਕ ਜੁਡੀਸ਼ਰੀ ਸਬੂਤ ਨਹੀਂ ਹੁੰਦੇ ਉਹਦੇ ਸਾਹਮਣੇ ਉਹਨੂੰ ਕੁਛ ਨਹੀਂ ਕਰ ਸਕਦੇ, ਪਰ ਧਮਕੀਆਂ ਵੀ ਦਿੰਦੇ ਨੇ ਜਦੋਂ ਤੱਕ FBI ਔਰ ਦੂਜੀ ਕਾਫੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਪਰ ਇਹ ਜਦੋਂ ਤੁਸੀਂ ਕੰਮ ਹੀ ਤੁਹਾਡੀ ਰੋਟੀ ਰੋਜ਼ੀ ਉਹਦੇ ਚੋਂ ਨਿਕਲ ਰਹੀ ਹੋਏ ਤਾਂ ਤੁਸੀਂ ਕਿੰਨੇ ਕੁ ਲੈਵਲ ਦਾ ਜਿਹੜਾ ਉਹ ਕ੍ਰਾਈਮ ਹੈ ਉਹਨੂੰ ਸਪਰੈਸ ਕਰ ਸਕਦੇ ਹੋ। ਪਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵਾਰ ਫੇਰ ਯਾਦ ਦਹਾਨੀ ਹੈ ਕਿ ਇੰਡੀਅਨ ਏਜੰਸੀਆਂ ਨੇ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਏਜੰਡਾ ਛੱਡਿਆ ਨਹੀਂ ਹੈ, ਰਾਦਰ ਅੱਜ ਵੀ ਉਹ ਉਵੇਂ ਹੀ ਜਿਹੜੇ ਨੇ ਉਹ ਐਕਟਿਵ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ਼ਨ ਜੱਟ ਜੀ ਵੀ ਜਿਹੜੇ ਨੇ ਇਹ ਕਹਿੰਦੇ ਲਵ ਫਰੋਮ ਪਾਕਿਸਤਾਨ, ਔਰ ਫਿਰ ਇਸ ਤਰ੍ਹਾਂ ਆबिद ਲਹਿੰਗਾ ਜੀ ਵੀ ਇਹ ਵੀ ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਬਸਰਾ ਜੀ ਵੀ, ਔਰ ਫਿਰ ਇਸ ਤਰ੍ਹਾਂ ਅਮਰਜੀਤ ਸਾਨੀ ਜੀ ਵੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਜੂਨਸ ਜੀ ਦੇ ਕਾਫੀ ਸਾਰੇ ਮੈਸੇਜ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਦਿਲ ਨਾਲ ਸਾਡਾ ਪ੍ਰੋਗਰਾਮ ਦੇਖਦੇ ਹੋ ਔਰ ਮੈਸੇਜ ਕਰਦੇ ਹੋ, ਔਰ ਇਹ ਸਾਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਓਮਕਾਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ USA ਨੇ ਫਿਰ 2 ਵੀਕ की जड़ी है सैंक्शन जड़ी है ये दे दी है, और ये तो होना ही था, यानी 2 वीक के लिए जड़ी है सीज फायर जड़ा हो गया है। सो चलो कहते चंगा है फिलहाल। सो फिर इस तरह जड़े बरलीन बंदर जड़ी है भी ने, और सिंह गर्चा जी भी, और फिर इस तरह साढ़े कोल हसन शाह जी और मोहम्मद जाकूब जी कहते ने मैंने आपसे हमेशा बोला है कि यू कैन ट्रस्ट ईरान, क्योंकि ईरान जड़ा है मुनफिक है और ईरान का असल मकसद मक्का और जड़ा मदीना पर कब्जा करना है। और फिर कहते ने साढ़े कोल मोहम्मद जूनस जी भी जड़े ने कहते डॉक्टर साहब इस्लामाबाद आकड़ का जड़ा ड्राफ्ट दोनों मुल्कों को सेंड हो चुका है और जंग बंदी किसी वक्त भी हो सकती है। और फिर इस तरह जड़े टोनी ढींडसा जी भी कहते ने खालसा जिंदाबाद, और सानू फतेह भी बुलाते हैं। और जूनस जी कहते ने डॉक्टर साहब भैन जी वर्ल्ड ऑर्डर अब ईस्ट में ट्रांसफ़र हो चुका है, अमेरिका बहुत कमज़ोर हो चुका है, आगे देखें आमीन बेहतर होगा। और फिर कहते हैं कि डॉक्टर साहब आज का दिन पाकिस्तान की तारीफ देख रहे हैं कि पाकिस्तान ने बहुत अच्छा रोल अदा किया है और दोनों मुल्कों पाकिस्तान पे और फेथ है कर रहे हैं। ਅਸੀਂ ਇਸ ਤੇ ਉੱਤੇ ਪੂਰਾ ਕੰਪਲੀਟ ਸੈਗਮੈਂਟ ਕੀਤਾ ਹੈ। बिल्कुल। शिंदा गिल जी भी, और फिर इस तरह सतिंदर जी भी, और फिर इस तरह जूनस जी कहते हैं कि डॉक्टर साहब भैन जी जंग में जो पाकिस्तान ने रोल, हाँ जी इतना हो गया। और फिर इसी तरह अदान जी भी, और पाकिस्तान जिंदाबाद कहते हैं।
ਗੁਰਵਿੰਦਰ ਮਾਨ ਜੀ ਕਹਿੰਦੇ ਨੇ ਕਿ ਇਜ਼ ਇਜ਼ਰਾਈਲ ਬੀ ਹੈਪੀ, ਆਈ ਡੋਂਟ ਥਿੰਕ ਸੋ, ਹੋਪਫੁਲੀ ਇਜ਼ਰਾਈਲ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜਾਕੂਬ ਜਿਹੜੇ ਤੁਹਾਡੇ ਨਾਲ ਐਗਰੀ ਨੇ। ਔਰ ਮੁਹੰਮਦ ਯੂਨਸ ਜੀ ਕਹਿੰਦੇ ਨੇ कि डॉक्टर साहब एक बात बहुत समझने वाली है कि इस्लामाबाद में हजरत में इमरान बरी सरकार कर मज़र हुआ और अपने रोहन पता नहीं बुक में उन्होंने कहते हैं मेरे कब्र के पास एक सिटी बनाई गई जिसमें नाम इस्लाम का नाम होगा। और फिर इस तरह ਰਾਣਾ ਜਿਆ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਾਕੂਬ ਜੀ ਵੀ ਜਿਹੜੇ ਤਾਰੀਫ ਕਰ ਰਹੇ ਨੇ ਮੁਹੰਮਦ ਯੂਨਸ ਜੀ ਹੋਰਾਂ ਦੀ। ਔਰ ਫਿਰ ਇਸ ਤਰ੍ਹਾਂ ਯੂਨਸ ਜੀ ਵੀ ਕਹਿੰਦੇ ਨੇ ਕਿ ਜਿਹੜੇ ਸਾਡੀ ਜਿਹੜੀ ਹੈ ਪਾਕਿਸਤਾਨ ਦੀ ਜਿਹੜੀ ਧਰਤੀ ਹੈ ਉਹ ਬੜੀ ਹੀ ਪਾਕ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਔਰ ਕਹਿੰਦੇ ਸਰਕਾਰ ਹਜ਼ਰਤ ਸ਼ਾਹ ਫਰੀਦ ਵਾਰਿਸ ਸ਼ਾਹ ਕਹਿੰਦੇ ਉਹ ਇੱਥੇ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਾਕੂਬ ਜੀ ਸਾਡਾ मेरा शुक्रिया अदा करते हैं, थोड़ा बहुत बहुत शुक्रिया, थैंक यू सो मच। और गिलानी जी भी जड़े ने वो भी पाकिस्तान सानू देख रहे हैं और जतिंदर सिंह जी भी फतेह बुलाते हैं। और फिर इस तरह शाहजद जावेद जड़े खालिस्तान एंड पाकिस्तान कहते कल्चरल बेसिस नियर टुगैदर स्पैशली पंजाबी कल्चर पार्टनरशिप जड़े ने ये जड़े सानू कतर तो देख रहे हैं, थोड़ा बहुत बहुत शुक्रिया। और फिर ਆਪਾਂ ਕਹਿੰਦੇ ਡਾਕਟਰ ਸਾਹਿਬ ਜਿਹੜੇ ਜੂਨ ਜਿਹੜੇ ਉਹ ਕਹਿੰਦੇ ਨੇ ਡਾਕਟਰ ਸਾਹਿਬ ਭੈਣ ਜੀ शहीद लफ्ज़ कुरान पाक का क्या जहाँ लफ्ज़ गुरु ग्रंथ साहब का के अंदर भी हैं बाबा जी बानी में भी जने लफ्ज़ जड़े यूज़ होंगे हैं। हाँ गुरबाणी च काफ़ी अरबी दे फारसी दे भी बहुत सारे लफ्ज़ ने। और फिर इस तरह संधू जी जड़े ने सल्यूट करते हैं पाकिस्तान तो सानू ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਆਪਾਂ ਹੁਣ ਦੂਸਰੇ ਜਿਹੜੇ ਸੈਗਮੈਂਟ ਆਪਣੇ ਜਿਹੜੇ ਦੂਸਰੇ ਚੈਨਲ ਤੇ ਜਿਹੜੇ TV84 US ਤੇ ਵੀ ਦੇਖਦੇ ਆ, ਸਾਰੇ ਵਿਊਅਰਸ ਕਾਫੀ ਨੇ, ਉੱਥੇ ਵੀ ਉਹਨਾਂ ਦੇ ਮੈਸੇਜ ਦੇਖਣ ਜਾ ਰਹੇ ਆ। ਸਾਡੇ ਕੋਲ ਜਿਹੜੇ ਪਹਿਲੇ ਵਿਊਅਰ ਨੇ ਕੁਲਦੀਪ ਕੌਰ ਜੀ ਵੀ ਔਰ ਮਿਸ਼ਰਾ ਸਿੰਘ ਜੀ ਵੀ ਔਰ ਗੁਲਜਿੰਦਰ ਪੁਰੇਵਾਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਦਵਿੰਦਰ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ और फिर इस तरह साढ़े को बमलीन जी भी और सुखजीवन बच्चू जी भी जगदेव सिंह जी भी और खालसा देश पंजाब जी भी और घुसके जी भी और फिर इसी तरह हरमन पन्नू जी याद रहे हो। हाँ जी और सतिंदर सिंह जी भी और फिर इसी तरह साढ़े को गुरमीत सिंह बाजवा जी भी और घुसके जी कहते हैं ग्रेट जॉब बाय आसम मनीर, देयर शुड बी पीस इन द होल वर्ल्ड, गॉड ब्लेस दिस वर्ल्ड। और सतिंदर सिंह जी कहते बहुत जगत जलंदा रख ले अपनी किरपा तार, जित द्वार है उभरे ते तै लियो उबार। सतिंदर सिंह जी कहते बहुत ही वधिया होया, शांति हुई है। और गुरविंदर मान जी भी फतेह बुलाते हैं और गगनदीप जी भी इंडिया, अच्छा जी ओके ठीक है। गुरजीत सिंह जी भी और गुरप्रकाश सिंह जी फतेह बुलाते सब का बहुत शुक्रिया। वाहिगुरू जी का खालसा वाहिगुरू जी की फतेह। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है, तुसीं अपने राय ते सुझाव सानू भेजना भुलना साडे इस पते ते SOS@TV ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।